ਵਾਹਿਗੁਰੂ जी का खालसा ਵਾਹਿਗੁਰੂ जी की फतेह। अस्सलाम वालेकुम आदाब वर्ड्स मैं ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV4 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਮਨਜੀਤ ਸਿੰਘ ਰੁਸਾਨੀ ਦੀ ਤਰ੍ਹਾਂ ਟੁਡੇ ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ का खालसा ਵਾਹਿਗੁਰੂ जी की फतेह। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ ਤੇ ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮः। जी डॉक्टर साहब जी आनू प्रोग्राम सचो सच विच बहुत मेहरबानी जी। डॉक्टर साहब अज 10 जनवरी 2024 28 पो नानकशाही संमत 555 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਸ਼ੀਨ ਕੇਬਲ, ਪਲਫਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV84 ਦੇ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਟੀ ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੋਂ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਸਾਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਕਲੀਵਲੈਂਡ ਓਹਾਇਓ ਤੋਂ ਸਰਦਾਰ ਦਵਿੰਦਰ ਸਿੰਘ ਜੀ ਅਤੇ ਸਰਦਾਰ ਅੰਗਰੇਜ਼ ਸਿੰਘ ਵੱਲੋਂ। ਸੋ ਇਹਨਾਂ ਨੇ TV84 ਦੀ ਸ਼ਲਾਘਾ ਕੀਤੀ ਹੈ ਤੇ TV84 ਦੀ ਵੱਧ ਤੋਂ ਵੱਧ ਸਪੋਰਟ ਕਰਨ ਲਈ ਸਭ ਦਰਸ਼ਕਾਂ ਨੂੰ ਕਿਹਾ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਇਹਨਾਂ ਦੋਨਾਂ ਵੀਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਨਿਕਲ ਗੁਪਤੇ ਦੀ ਚੈਕ ਰਿਪਬਲਿਕ ਤੋਂ ਅਮਰੀਕਾ ਹਵਾਲਗੀ ਨੂੰ ਲੈ ਕੇ ਭਾਰਤੀ ਹਾਕਮ ਕਾਫੀ ਚਿੰਤਾ ਵਿੱਚ ਨੇ ਕਿਉਂਕਿ ਨਿਕਲ ਗੁਪਤਾ ਕੋਲ ਬਹੁਤ ਸਾਰੇ ਭੇਤ ਨੇ। ਸੋ ਇਉਂ ਜਾਪਦਾ ਹੈ ਕਿ ਭਾਰਤ ਸਰਕਾਰ ਇਸ ਮੁੱਦੇ ਤੇ ਤਿੰਨ ਮੁਖੀ ਪਹੁੰਚ ਅਪਣਾ ਰਹੀ ਹੈ। ਇੱਕ ਪਾਸੇ ਭਾਰਤੀ ਏਜੰਸੀਆਂ ਨਿਕਲ ਗੁਪਤਾ ਨੂੰ ਮਾਰ ਮੁਕਾਉਣਾ ਚਾਹੁੰਦੀਆਂ ਨੇ ਔਰ ਦੂਸਰੇ ਪਾਸੇ ਚੈਕ ਅਦਾਲਤਾਂ ਵਿੱਚ ਕਾਨੂੰਨੀ ਨੁਕਤੇ ਖੜੇ ਕਰਕੇ ਨਿਕਲ ਗੁਪਤਾ ਦੀ ਅਮਰੀਕਾ ਤੋਂ ਐਕਸਟ੍ਰੈਡੀਸ਼ਨ ਨੂੰ ਡਿਲੇ ਕਰਨ ਦੇ ਕਾਨੂੰਨੀ ਦਾਅ ਪੇਚ ਜਿਹੜੇ ਨੇ ਉਹ ਵਰਤੇ ਜਾ ਰਹੇ ਨੇ। ਹੁਣ ਇਸ ਦਾ ਤੀਸਰਾ ਸਿਆਸੀ ਪੱਖ ਸਾਹਮਣੇ ਆ ਰਿਹਾ ਹੈ ਜਿਸ ਵਿੱਚ ਭਾਰਤ ਚੈਕ ਸਰਕਾਰ ਨਾਲ ਕੋਈ ਸਾਂਝੀ ਡੀਲ ਕਰਨ ਦੇ ਚੱਕਰ ਵਿੱਚ ਲੱਗਦਾ। ਯਾਦ ਰਹੇ ਅੱਜ ਕੱਲ ਚੈਕ ਰਿਪਬਲਿਕ ਦੇ ਪ੍ਰਧਾਨ ਮੰਤਰੀ ਭਾਰਤ ਆਏ ਹੋਏ ਨੇ ਔਰ ਮੋਦੀ ਨਾਲ ਉਹਨਾਂ ਦੀਆਂ 1-to-1 ਜਿਹੜੀਆਂ ਮੀਟਿੰਗ ਦੀਆਂ ਤਸਵੀਰਾਂ ਵੀ ਸਰਕਾਰੀ ਤੌਰ ਤੇ ਫਲੈਸ਼ ਕੀਤੀਆਂ ਜਾ ਰਹੀਆਂ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਸਰਦਾਰ ਦਵਿੰਦਰ ਸਿੰਘ, ਸਰਦਾਰ ਅੰਗਰੇਜ਼ ਸਿੰਘ ਜਿਹੜੇ ਕਲੀਵਲੈਂਡ ਓਹਾਇਓ ਦੇ ਵਾਸੀ ਨੇ। ਇਹ ਅੱਡ-ਅੱਡ ਪਰਿਵਾਰ ਨੇ ਲੇਕਿਨ ਕਿਉਂਕਿ ਸਾਡੀ ਕਲੀਵਲੈਂਡ ਵਿਜ਼ਿਟ ਦੇ ਦੌਰਾਨ ਸਮੁੱਚੇ ਪਰਿਵਾਰਾਂ ਵੱਲੋਂ ਔਰ ਇੰਡੀਵਿਜੂਅਲਸ ਵੱਲੋਂ TV84 ਲਈ ਜਨਰਸਲੀ ਕੰਟਰੀਬਿਊਟ ਕੀਤਾ ਗਿਆ ਔਰ ਅਸੀਂ ਸਾਰਿਆਂ ਨੂੰ ਹੀ 1 by 1 ਰੈਕਗਨਾਈਜ਼ ਕਰ ਰਹੇ ਹਾਂ। ਸੋ ਇਹਨਾਂ ਵੱਲੋਂ ਵੀ ਇੰਤਹਾ ਮੁਹੱਬਤ ਦਿਖਾਈ ਗਈ ਔਰ ਇਹ ਜਿਹੜੀਆਂ ਸਟੇਟਾਂ ਨੇ ਖਾਸ ਤੌਰ ਤੇ ਜਿੱਥੇ ਕਿ ਇੱਥੋਂ ਹੀ ਈਸਟ ਕੋਸਟ ਤੋਂ ਜਾਂ ਕੈਲੀਫੋਰਨੀਆ ਤੋਂ ਆ ਕੇ ਸਾਡੇ ਵੀਰ ਭੈਣਾਂ ਨੇ ਬੜੀ ਕਾਮਯਾਬੀ ਨਾਲ ਕਾਰੋਬਾਰ ਸਥਾਪਿਤ ਕੀਤੇ ਨੇ। ਇਹਨਾਂ ਨੂੰ ਵੈਸੇ ਵੀ ਚਾਅ ਚੜ ਜਾਂਦਾ ਹੈ ਜਦੋਂ ਕੋਈ ਬਾਹਰੋਂ ਆਉਂਦਾ ਹੈ ਲੇਕਿਨ ਕਿਉਂਕਿ ਪੜ੍ਹਿਆ ਲਿਖਿਆ ਜਿੱਥੇ ਵੀ ਇਹ ਸਾਰਾ ਮਾਹੌਲ ਕਿਉਂਕਿ ਸਾਰੀ ਜਨਰੇਸ਼ਨ ਜਿਨ੍ਹਾਂ ਦੇ ਨਾਲ ਸਾਡਾ ਵਾ ਲੇਟ 80s ਦੇ ਵਿੱਚ ਇਸ ਮੁਲਕ 'ਚ ਹੋਇਆ ਇਹ ਸਾਰੇ ਆਲਮੋਸਟ ਉਹੀ ਨੇ ਜਿਨ੍ਹਾਂ ਨੇ 84 ਨੂੰ ਜਾਂ ਆਪਣੇ ਪਿੰਡੇ ਤੇ ਹੰਡਾਇਆ ਜਾਂ ਉਸ ਦੌਰ ਨੂੰ ਦੇਖਿਆ ਜਾਂ ਉਹਨਾਂ ਦੇ ਕੋਈ ਵੀ ਐਸਾ ਮੈਨੂੰ ਨਹੀਂ ਲੱਗਦਾ ਪੰਜਾਬ ਦੇ 12-13 ਹਜ਼ਾਰ ਪਿੰਡਾਂ 'ਚ ਵਸਦੇ ਜਿਹੜੇ ਖਾਸ ਤੌਰ ਤੇ ਸਿੱਖ ਨੇ ਉਹਨਾਂ ਦਾ ਕੋਈ ਪਰਿਵਾਰ ਐਸਾ ਹੋਏਗਾ ਜਿਹਨੇ ਸਫਰ ਨਾ ਕੀਤਾ ਹੋਏ ਕਿਸੇ ਨਾ ਕਿਸੇ ਪਾਸਿਓਂ। ਕਈ ਵਾਰ ਇਮੀਡੀਏਟ ਫੈਮਿਲੀ ਹੈ, ਕਈ ਵਾਰੀ ਚਾਚਿਆਂ ਤਾਇਆਂ ਦੇ ਹੈ, ਕਈ ਵਾਰੀ ਸ਼ਰੀਕੇ 'ਚ ਹੈ, ਕਈ ਵਾਰੀ ਜਾਣੂ ਪਰਿਵਾਰਾਂ 'ਚ ਹੈ। ਸੋ ਇਸ ਲਈ ਜਿੱਥੇ ਵੀ ਇਹ ਜਨਰੇਸ਼ਨ ਜਦੋਂ ਤੱਕ ਇਸ ਪਲੈਨਟ ਦੇ ਉੱਤੇ ਹੈ
ਜੂਨ 84 ਦੀ ਯਾਦ ਵੀ, ਦੁਖਦ ਯਾਦ ਵੀ ਰਹੇਗੀ, ਔਰ ਬਹਾਦਰ ਯੋਧਿਆਂ ਦੀਆਂ ਗਾਥਾਵਾਂ ਵੀ, ਕਿਉਂਕਿ ਬਹੁਤ ਸਾਰੇ ਉਹ ਨੇ ਜਿਹੜੇ ਜਿਨ੍ਹਾਂ ਨੇ ਸਿੰਘਾਂ ਨੂੰ ਸ਼ੈਲਟਰਸ ਵੀ ਦਿੱਤੀਆਂ, ਖੁਦ ਵੀ ਜਿਹੜੇ ਉਸ ਜੰਗ ਦੇ ਵਿੱਚ ਜੂਝੇ। ਸੋ ਅਸੀਂ, ਕਿਉਂਕਿ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਤੋਂ ਆਪਣੇ ਆਪ ਨੂੰ ਰੋਕਣਾ ਵੀ ਪੈਂਦਾ ਜਦੋਂ ਅਸੀਂ ਕਿਸੇ ਦੀ ਕੰਟਰੀਬਿਊਸ਼ਨ ਦੀ ਗੱਲ ਕਰਦੇ ਹਾਂ, ਕਿਉਂਕਿ ਉਹ ਇੱਕ ਆਪਣੇ ਆਪ ਦੇ ਵਿੱਚ ਗੁਰੂ ਨੂੰ ਰਿਝਾਉਣ ਦਾ ਕਾਰਜ ਹੈ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜੇ ਅੱਜ 39 ਸਾਲ ਬਾਅਦ, ਜੂਨ 84 ਤੋਂ ਬਾਅਦ ਅੱਜ ਜਦੋਂ ਅਸੀਂ ਗੱਲ ਕਰਦੇ ਹਾਂ ਕਿ 2024 ਤੱਕ ਪਹੁੰਚਦੇ ਹਾਂ, ਅਸੀਂ ਕਿਵੇਂ ਉਸ ਮੁਕਾਮ ਤੇ ਦਾਖਲ ਹੋਏ ਹਾਂ ਜਿੱਥੇ ਕਿ ਸਾਡੀ ਮੰਜ਼ਿਲ ਬਿਲਕੁਲ ਕਰੀਬ ਲੱਗਦੀ ਹੈ। ਔਰ ਅੱਜ ਦੇ ਰੇਡੀਓ ਪ੍ਰੋਗਰਾਮ ਜਿਹੜਾ ਕਿ ਬੁੱਧਵਾਰ ਨੂੰ ਹੁੰਦਾ ਹੈ, ਜਿੱਥੇ ਅਸੀਂ ਜ਼ਿਕਰ ਕੀਤਾ ਕਿ ਭਾਈ 2023 ਦੇ ਅਖੀਰਲੇ 6 ਮਹੀਨੇ ਕਿਵੇਂ ਵੱਡੇ ਗੇਮ ਚੇਂਜਰ ਸੀ 18 ਜੂਨ ਤੋਂ ਲੈ ਕੇ। ਪਰ ਨਾਲ ਹੀ ਮੈਂ ਉਸ ਦੇ ਵਿੱਚ ਅਪੀਲ ਵੀ ਕੀਤੀ ਸੀ ਜਿਹੜੀ ਮੈਂ TV 84 ਦੇ ਸਮੁੱਚੇ ਵਿਊਅਰਸ ਤੱਕ ਵੀ ਪਹੁੰਚਾਉਣਾ ਚਾਹੁੰਦਾ ਕਿ ਓਪਰਚੁਨਿਟੀਜ਼, ਮੌਕੇ ਬਹੁਤ ਵਾਰ ਅਕਾਲ ਪੁਰਖ ਤੁਹਾਨੂੰ ਦਿੰਦਾ ਹੈ, ਔਰ ਖ਼ਾਸ ਤੌਰ ਤੇ ਜਦੋਂ ਅਸੀਂ ਸਿੱਖ ਕੌਮ ਦੇ ਹਵਾਲੇ ਨਾਲ, ਔਰ ਮੈਨੂੰ ਅੱਜ ਹੀ ਸਾਡੇ ਵੀਰ ਸ਼ਮਸ਼ੇਰ ਸਿੰਘ ਜਿਹੜੇ ਇੰਜੀਨੀਅਰ ਨੇ ਵਰਜੀਨੀਆ, ਉਹਨਾਂ ਨਾਲ ਗੱਲ ਹੋ ਰਹੀ ਸੀ ਤੇ ਉਹ ਕਹਿਣ ਲੱਗੇ ਕਿ ਜੀ ਡਾਕਟਰ ਸਾਹਿਬ, ਅਸੀਂ ਇਹ ਦੇਖਿਆ ਵੀ ਜਦੋਂ ਆਲਮੋਸਟ ਹਰ ਇੱਕ ਨੂੰ ਹੀ ਲੱਗਦਾ ਸੀ 1995 ਤੋਂ ਬਾਅਦ 2000 ਤੱਕ ਪਹੁੰਚਦੇ ਆ ਕਿ ਭਾਈ ਇਸ ਪਾਸੇ ਗੱਲ ਕਰਨੀ, ਵਕਤ ਦੇਣਾ ਜਾਂ ਈਵਨ ਕੋਈ ਖਰਚ ਕਰਨਾ ਫਜ਼ੂਲ ਹੈ, ਕਿਉਂਕਿ ਇਸ਼ੂ ਲੱਗਦਾ ਸੀ ਵੀ ਖਤਮ ਹੋ ਗਿਆ। ਤੇ ਉਹਨਾਂ ਨੇ ਕਿਹਾ ਵੀ ਤੁਸੀਂ ਇਸ ਵਿਸ਼ਵਾਸ ਨੂੰ ਨਾ ਸਿਰਫ ਆਪਣੇ ਆਪ 'ਚ ਕਾਇਮ ਰੱਖਿਆ, ਤੁਸੀਂ ਇਸ ਦਾ ਝੰਡਾ ਚੁੱਕ ਕੇ ਇੱਕ ਤੋਂ ਦੂਸਰੇ ਕੋਨੇ ਤੱਕ ਇਸ ਕੰਟੀਨੈਂਟ ਦੇ ਗਏ। ਔਰ ਅੱਜ ਉਹਨਾਂ ਨੇ ਕਿਹਾ ਕਿ ਭਾਈ, ਆਪਣੇ ਕਿਸੇ ਦੋਸਤ ਦੇ ਹਵਾਲੇ ਨਾਲ ਗੱਲ ਕਰ ਰਹੇ ਸੀ ਕਿ ਡੈਨਵਰ 'ਚ ਇੰਜੀਨੀਅਰ ਜਿਹੜਾ ਮੈਨੂੰ ਕਹਿੰਦਾ ਸੀ ਕਿ ਜੀ ਸ਼ਮਸ਼ੇਰ ਸਿੰਘ ਜੀ ਛੱਡੋ, ਇਹ ਗੱਲ ਮੁੱਕ ਮੱਕ ਗਈ, ਐਵੇਂ ਵਕਤ ਨਾ ਜ਼ਾਇਆ ਕਰੋ, ਪੈਸੇ ਨਾ ਜ਼ਾਇਆ ਕਰੋ। ਤੇ ਕਹਿੰਦਾ ਵੀ ਹੁਣ ਉਹੀ ਮੈਨੂੰ ਕਾਲ ਕਰਕੇ ਕਹਿ ਰਿਹਾ ਸੀ ਕਿ ਭਾਈ ਨਹੀਂ, ਇਹ ਵਾਕਿਆ ਹੀ ਤੁਸੀਂ ਠੀਕ ਸੀ ਔਰ ਖਾਲਿਸਤਾਨ ਤੋਂ ਬਿਨਾ ਕੋਈ ਚੋਇਸ ਨਹੀਂ ਹੈ। ਔਰ ਦੂਸਰਾ ਉਹ ਕਹਿਣ ਲੱਗੇ ਵੀ ਮੈਂ ਕਿਹਾ ਵੀ ਤੇਰੇ 'ਚ ਕਿਵੇਂ ਇਹ ਤਬਦੀਲੀ ਹੋਈ? ਤੇ ਉਹ ਕਹਿੰਦੇ ਜੀ ਦੇਖੋ ਸਾਹਮਣੇ ਹੀ ਹੈ ਜੋ ਕੁਝ ਵਾਪਰ ਰਿਹਾ। ਇਸ ਤੋਂ ਬਾਅਦ ਜਿਹੜਾ ਵੀ ਮਾੜਾ ਮੋਟਾ ਬੁੱਧੀ ਰੱਖਦਾ ਉਹ ਇਹ ਨਹੀਂ ਕਹਿ ਸਕਦਾ ਕਿ ਭਾਈ ਖਾਲਿਸਤਾਨ ਦੀ ਮੰਗ ਜਾਇਜ਼ ਨਹੀਂ ਹੈ। ਤੇ ਮੈਂ ਉਹਨਾਂ ਨੂੰ ਕਹਿ ਰਿਹਾ ਸੀ, ਮੈਂ ਕਿਹਾ ਦੇਖੋ ਗੱਲ ਇਹ ਹੈ ਕਿ ਵੀ ਚੈਲੰਜਸ ਕੌਮਾਂ ਦੀ ਜ਼ਿੰਦਗੀ 'ਚ ਵੀ, ਇੰਡੀਵਿਜੂਅਲ ਲਾਈਫ 'ਚ ਵੀ ਆਉਂਦੇ ਨੇ। ਇਨਫੈਕਟ ਹਰ ਚੈਲੰਜ ਓਪਰਚੁਨਿਟੀ ਹੁੰਦਾ ਹੈ। ਜੇ ਉਸ ਚੈਲੰਜ ਨੂੰ ਤੁਸੀਂ ਹੈਡ ਔਨ ਲੈਂਦੇ ਹੋ ਤੇ ਉਹ ਤੁਹਾਡੇ ਲਈ ਇੱਕ ਸੁਹਾਣੇ ਮੌਕੇ ਦੇ ਵਿੱਚ ਵੀ ਬਦਲ ਜਾਂਦਾ ਹੈ। ਉਹੀ ਤੁਹਾਡੇ ਰਾਹ ਨੂੰ ਰੁਸ਼ਨਾ ਵੀ ਦਿੰਦਾ ਹੈ। ਉਹਦੇ ਚਾਂਸਸ ਹੁੰਦੇ ਨੇ ਫਨਾਹ ਹੋਣ ਦੇ ਵੀ, ਪਰ ਚੈਲੰਜ ਦੇ ਨਾਲ ਭਿੜ ਕੇ ਫਨਾਹ ਹੋਣਾ ਇਹ ਵੀ ਤਾਂ ਫਖਰ ਦੀ ਗੱਲ ਹੁੰਦੀ ਹੈ। ਔਰ ਮੈਨੂੰ ਹਮੇਸ਼ਾ ਇਹ ਗੱਲ ਯਾਦ ਹੈ, ਸਰ ਕਪੂਰ ਸਿੰਘ ਜਦੋਂ ਨਵੰਬਰ 84 ਦਾ ਵਾਕਿਆ ਹੋਇਆ ਔਰ ਉਹ ਸਾਰੇ ਤੋਂ ਬਾਅਦ ਸ਼ਾਇਦ 84 ਐਂਡ 'ਚ ਹੀ ਉਹਨਾਂ ਦੇ ਘਰ ਉਹਨਾਂ ਨੂੰ ਮਿਲਣ ਦਾ ਸਬਬ ਹੋਇਆ। ਉਦੋਂ ਜਗਰਾਵਾਂ ਆਪਣੇ ਭਰਾ ਦੇ ਘਰ ਹੀ ਰਹਿੰਦੇ ਸੀ, ਗੰਗਾ ਸਿੰਘ ਉਹਨਾਂ ਦੇ ਭਰਾ ਦਾ ਨਾਂ, ਉਹਨਾਂ ਦੇ ਘਰ ਦੇ ਬਾਹਰ ਉਹਦਾ ਨਾਂ ਵੀ 3 ਜਾਮਨ ਲਿਖਿਆ ਹੋਇਆ ਸੀ। ਔਰ ਉਹ ਹਾਲਾਂ ਉਦੋਂ ਮਾਨਸਿਕ ਤੌਰ ਤੇ ਭਾਵੇਂ ਉਹ ਅਲਰਟ ਸਨ, ਪਰ ਥੋੜਾ ਬਹੁਤ ਫਿਜ਼ੀਕਲ ਐਲਜ਼ਾਈਮਰ ਦਾ ਥੋੜਾ ਬਹੁਤ ਅਸਰ ਚੱਲ ਰਿਹਾ ਸੀ। ਤੇ ਉਹਦੇ 'ਚ ਉਹਨਾਂ ਨੇ ਕਿਹਾ, ਜਿਹੜਾ ਬਾਅਦ ਦੇ ਵਿੱਚ ਕਿਤੇ ਕੋਟ ਵੀ ਹੋਇਆ, ਨਵੰਬਰ 84 ਦੀ ਪੀੜ ਜਿਵੇਂ ਭਾਰਤ ਭਰ ਦੇ ਵਿੱਚ ਸਿੱਖਾਂ ਦੀ ਬੇਪਤੀ ਹੋਈ, ਬੱਚੀਆਂ ਬੇਅਦਬ ਹੋਈਆਂ, ਹਜ਼ਾਰਾਂ ਟਾਇਰ ਗਲਾਂ 'ਚ ਪਾ ਕੇ ਮਾਰ ਦਿੱਤੇ ਗਏ। ਤੇ ਉਹਨਾਂ ਨੇ ਕਿਹਾ ਕਿ ਵੀ ਜੇ ਇਤਿਹਾਸ ਵਿੱਚ ਇਹ ਗੱਲ ਆਏ ਕਿ ਇੱਕ ਕੌਮ ਸੀ ਜਿਸ ਦਾ ਹਰ ਬੱਚਾ, ਹਰ ਬੁੱਢਾ, ਹਰ ਮਾਈ, ਹਰ ਭਾਈ, ਹਰ ਭੈਣ ਜੂਝਦੀ ਸ਼ਹੀਦ ਹੋ ਗਈ, ਮਾਰੀ ਗਈ, ਸਫਾਏ ਹਸਤੀ ਤੋਂ ਮਿਟ ਗਈ, ਉਸ ਕੌਮ ਦਾ ਨਾਮੋ ਨਿਸ਼ਾਨ ਮਿਟਾ ਦਿੱਤਾ ਗਿਆ। ਉਹਨਾਂ ਨੇ ਕਿਹਾ ਉਹ ਫਿਰ ਵੀ ਫਖਰ ਵਾਲੀ ਗੱਲ ਹੋਏਗੀ, ਪਰ ਇਸ ਜ਼ਲਾਲਤ ਦੇ ਵਿੱਚ ਜਿਉਣਾ ਜਿਸ ਕਦਰ ਅੱਜ ਅਸੀਂ ਜ਼ਲੀਲ ਹੋ ਕੇ ਹੈ, ਇਹ ਨਹੀਂ ਸਹਾਰਿਆ ਜਾਂਦਾ। ਔਰ ਮੈਂ ਉਹਨਾਂ ਨੂੰ ਯਾਦ ਦਹਾਨੀ ਕਰਵਾ ਰਿਹਾ ਸੀ ਜਦੋਂ ਜਿਹਦੇ ਨਾਲ ਵੀ, ਔਰ ਆਪਣੀਆਂ ਮੇਰੀਆਂ ਪ੍ਰੈਜੈਂਟੇਸ਼ਨਸ ਵੀ ਹਮੇਸ਼ਾ ਰਿਹਾ, ਬਹੁਤ ਵਾਰ ਸਪੀਚ ਦਾ ਐਂਡ ਹੀ ਇਸ ਲਾਈਨ ਨਾਲ ਹੁੰਦਾ ਸੀ ਕਿ ਨੋ ਮੈਟਰ ਕਿੰਨੇ ਚੈਲੰਜ ਸਾਡੇ ਸਾਹਮਣੇ ਹੋਣ, ਨੋ ਮੈਟਰ ਕਿੰਨੀ ਢਹਿੰਦੀ ਕਲਾ 'ਚ ਅਸੀਂ ਗਏ ਹੋਈਏ, ਨੋ ਮੈਟਰ
ਕਿੰਨੇ ਡੂੰਘੇ ਖੂਹ ਦੇ ਵਿੱਚ ਅਸੀਂ ਡਿਗੇ ਹੋਈਏ। ਬਿਲਕੁਲ ਗੁਰੂ ਕਲਗੀਧਰ ਪਾਤਸ਼ਾਹ ਨੇ ਸਾਨੂੰ ਕੱਢ ਲੈਣਾ ਹੈ, ਕਿਉਂਕਿ ਇਹ ਵੀ ਸਰ ਕਪੂਰ ਸਿੰਘ ਫਿਰ ਖੁਦ ਹੀ ਜਦੋਂ ਉਹਨਾਂ ਮੂਵਮੈਂਟਸ ਚੋਂ ਨਿਕਲਦੇ ਸੀ ਸੈਡਨੈਸ ਦੇ, ਉਹਨਾਂ ਦਾ ਫੇਥ ਬਹੁਤ ਮਜ਼ਬੂਤ ਸੀ। ਇਹ ਨਹੀਂ ਹੈ ਕਿ ਵੀ ਉਹ ਬੇਉਮੀਦ ਸਨ, ਪਰ ਜਦੋਂ ਤੁਸੀਂ ਦਰਦ ਰੱਖਦੇ ਹੋ ਔਰ 47 ਦੌਰ ਦਾ ਉਹ ਇੱਕ ਆਪਣੇ ਆਪ ਦੇ ਵਿੱਚ ਮੁਜੱਸਮਾ ਸਨ, ਜਿੱਥੇ ਉਹਨਾਂ ਨੇ ਟਰਾਈ ਕੀਤੀ ਆਪਣੀ ਲੀਡਰਸ਼ਿਪ ਨੂੰ ਸਮਝਾਉਣ ਦੀ ਕਿ ਭਾਈ ਤੁਸੀਂ ਗਲਤ ਫੈਸਲਾ ਕਰ ਰਹੇ ਹੋ ਇਹਨਾਂ ਦੇ ਨਾਲ ਰਲ ਕੇ। ਇਸ ਵੇਲੇ ਅੰਗਰੇਜ਼ ਇੱਥੋਂ ਜਾ ਰਿਹਾ, ਕੁਝ ਦੇਣਾ ਚਾਹੁੰਦਾ ਹੈ, ਇਹ ਮੌਕਾ ਹੈ, ਇਸ ਨੂੰ ਅਵੇਲ ਕੀਤਾ ਜਾਏ। ਔਰ ਇਸ ਦੇ ਉੱਤੇ ਹੀ ਉਹ ਕਹਿੰਦੇ ਸੀ ਕਿ ਭਾਈ ਨਹੀਂ, ਜਿੰਨੇ ਮਰਜ਼ੀ ਅਸੀਂ ਡੂੰਘੇ ਖੂਹ 'ਚ ਡਿਗੇ ਹੋਈਏ, ਗੁਰੂ ਕਲਗੀਧਰ ਪਾਤਸ਼ਾਹ ਦਾ ਇਹ ਇਕਰਾਰਨਾਮਾ ਹੈ ਆਪਣੇ ਪੰਥ ਦੇ ਨਾਲ, ਪੰਥ ਖਾਲਸਾ ਖੇਤੀ ਮੇਰੀ, ਹਉ ਸੰਭਾਲ ਕਰੋ ਤੇ ਸਕੇਰੀ, ਕਿ ਇਸ ਪੰਥ ਦੇ ਵਾਲੀ ਬਾਨੀ ਪਿਤਾ ਦਸ਼ਮੇਸ਼ ਪਿਤਾ ਨੇ, ਔਰ ਉਹਨਾਂ ਨੇ ਆਪਣੇ ਬਿੰਦੀ ਪੁੱਤਰ ਬਾਇਓਲੋਜੀਕਲ ਸਨਸ ਕੁਰਬਾਨ ਕਰਕੇ, ਨਾਦੀ ਪੁੱਤਰ ਜਿਹੜਾ ਨਾਦ ਚੋਂ ਸ਼ਬਦ ਚੋਂ ਪੈਦਾ ਹੋਇਆ, ਜਿਹੜਾ ਬਾਣੀ ਦੀ ਓਟ ਆਸਰੇ ਦੇ ਨਾਲ ਜਿਸ ਨੂੰ ਅਕਾਲ ਪੁਰਖ ਕੀ ਫੌਜ ਤਾਂ ਫਰਮਾਇਆ ਹੀ ਫਰਮਾਇਆ, ਪਰ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ, ਕਿ ਜਦੋਂ ਮੌਜ ਦੇ ਵਿੱਚ ਪਰਮਾਤਮਾ ਆਇਆ ਤੇ ਖਾਲਸਾ ਪ੍ਰਗਟ ਹੋਇਆ। ਤੇ ਉਹ ਕਹਿੰਦੇ ਸੀ ਵੀ ਗੁਰੂ ਨੇ ਕੌਮ ਨੂੰ ਬੇਘਰੇ ਨਹੀਂ ਰਹਿਣ ਦੇਣਾ। ਸੋ ਉਹਨਾਂ ਹਾਲਾਤਾਂ ਦੇ ਚੱਲਦੇ ਆ, ਜਦੋਂ ਅਸੀਂ ਇਹਨਾਂ 39 ਸਾਲ ਦੇ ਸਫ਼ਰ ਨੂੰ ਦੇਖਦੇ ਹਾਂ ਤੇ 2023 ਦਾ ਵਾਕਈ ਅਖੀਰਲੇ 6 ਮਹੀਨੇ ਇੰਨੇ ਵੱਡੀ ਗੇਮ ਚੇਂਜਰ ਬਣੇ। ਔਰ ਉਹ ਉਵੇਂ ਹੀ ਹੈ ਗੁਰੂ ਦੀ ਕਲਾ ਜਿਹਨੂੰ ਅਸੀਂ ਕਹਿੰਦੇ, ਜਿਹੜਾ ਇਹ ਕਲਾ ਦਾ ਲਫ਼ਜ਼ ਭਾਵੇਂ ਸਦੀਆਂ ਤੋਂ ਸਾਡੇ ਨਾਲ ਹੈ ਹੀ ਗੁਰੂ ਦੀ ਕਲਾ। ਔਰ ਇਸ ਸਾਰੇ ਚੋਂ ਮੌਜੂਦਾ ਕੰਟੈਕਸਟ ਕਿਸਾਨ ਸਟਰਗਲ ਵੇਲੇ ਦੀਪ ਸਿੱਧੂ ਜਾਂ ਬਾਅਦ ਦੇ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਔਰ ਸਿੱਧੂ ਮੂਸੇਵਾਲਾ, ਜਿਹੜੇ ਸਾਰੇ ਨਾਇਕ ਦੇ ਤੌਰ ਦੇ ਉੱਤੇ ਵੀ ਉਭਰੇ, ਉਹਨਾਂ ਨੇ ਇਸ ਲਫ਼ਜ਼ ਨੂੰ ਜਦੋਂ ਦੁਹਰਾਇਆ ਤੇ ਉਹਨਾਂ ਨੂੰ ਰਿਡੀਕਿਊਲ ਵੀ ਕੀਤਾ ਗਿਆ। ਹਾਲਾਂਕਿ ਕਈ ਚੀਜ਼ਾਂ ਜਿਹੜੇ ਸਾਡੇ ਵੀ ਕਈ ਵੀਰ ਸਮਝਣ ਤੋਂ ਇਨਕਾਰੀ ਹੁੰਦੇ ਨੇ। ਕੱਲ ਅਸੀਂ ਜ਼ਿਕਰ ਕੀਤਾ ਸੀ ਆਪਣੇ ਲੀਡ ਸੈਗਮੈਂਟ ਦੇ ਵਿੱਚ ਕਿ ਕ੍ਰਿਸਚੀਅਨਿਟੀ ਜਾਂ ਦੂਸਰੇ ਪਾਸੇ ਜਿਹੜਾ ਕਰਾਮਾਤ ਦਾ ਕਾਨਸੈਪਟ ਹੈ, ਔਰ ਅਸੀਂ ਤਾਂ ਅਜੇ ਬਿਸਾਰੀਆ ਜਿਹੜਾ ਇੰਡੀਅਨ ਹਾਈ ਕਮਿਸ਼ਨਰ ਹੈ, ਹੁਣ ਤਾਂ ਰਿਟਾਇਰ ਹੋ ਗਿਆ, ਪਾਕਿਸਤਾਨ 'ਚ ਸੀ, ਉਹਦੀ ਕਿਤਾਬ ਦੇ ਹਵਾਲੇ ਨਾਲ ਕਿਹਾ ਸੀ ਕਿ ਉਹਨੇ ਕਿਹਾ ਵੀ ਹਰ ਯਤਨ ਹੋਇਆ, ਉਹਨੇ ਇਹ ਤਾਂ ਨਹੀਂ ਕਿਹਾ ਵੀ ਅਸੀਂ ਯਤਨ ਕੀਤਾ ਕਰਤਾਰਪੁਰ ਕੋਰੀਡੋਰ ਰੋਕਣ, ਉਹਨੇ ਕਿਹਾ ਘਟਨਾਕ੍ਰਮ ਜਿਹਦੇ ਵਿੱਚ ਪੁਲਵਾਮਾ ਹੋਇਆ, ਬਾਲਾਕੋਟ ਹੋਇਆ, ਆਰਟੀਕਲ 370 ਖਤਮ ਕੀਤਾ ਗਿਆ, ਲੇਕਿਨ ਇਹਦੇ ਬਾਵਜੂਦ ਕਰਤਾਰਪੁਰ ਕੋਰੀਡੋਰ ਜਿਹੜਾ ਉਸ ਦਾ ਬਣ ਜਾਣਾ, ਉਹਨੇ ਕਿਹਾ ਇਹ ਡਿਵਾਈਨ ਇੰਟਰਵੈਂਸ਼ਨ ਹੈ, ਕੋਈ ਡਿਵਾਈਨ ਹੈਂਡ ਦੋਨਾਂ ਮੁਲਕਾਂ ਨੂੰ ਗਾਈਡ ਕਰ ਰਿਹਾ ਸੀ ਜਿਹੜਾ ਨਹੀਂ ਰੁਕਿਆ। ਔਰ ਅਸੀਂ ਉਸ ਕੰਟੈਕਸਟ ਦੇ ਵਿੱਚ ਗੱਲ ਕੀਤੀ, ਇੱਕ ਵੀਰ ਨੇ ਲੰਬਾ ਚੌੜਾ ਇਤਿਹਾਸ ਦੀਆਂ ਸਾਖੀਆਂ ਲਿਖ ਕੇ ਤੇ ਕਿਹਾ ਕਿ ਜੀ ਤੁਸੀਂ ਕਿਵੇਂ ਕਹਿੰਦੇ ਹੋ ਕਰਾਮਾਤ ਨਹੀਂ ਹੁੰਦੀ। ਹੁਣ ਜੇ ਸਾਡੇ ਇੱਕ ਵੱਡੇ ਗੁਰੂ ਸਾਡਾ ਸਮਰੱਥ ਸਰਬ ਕਲਾ ਸਮਰੱਥ ਹੈ, ਗੁਰੂ ਦਾ ਕਰਾਮਾਤ ਕੀ, ਗੁਰੂ ਤਾਂ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ। ਅਸੀਂ ਤਾਂ ਇਸ 'ਚ ਯਕੀਨ ਰੱਖਦੇ ਹਾਂ ਕਿ ਰਿੱਧੀਆਂ ਸਿੱਧੀਆਂ ਤਿਸ ਪਾਤਸ਼ਾਹ ਲੱਗੀਆਂ ਫਿਰਨ ਜਿਨ ਹਰ ਨਾਮ ਪਿਆਰਾ, ਕਿ ਭਾਈ ਗੁਰੂ ਨੇ ਤਾਂ ਇਹ ਕਿਹਾ ਵੀ ਜਿਹੜੇ ਇਸ ਪਿਆਰ ਦੀ ਦੁਨੀਆ ਦੇ ਵਿੱਚ ਰੱਬ ਦੇ ਨਾਲ ਜੁੜ ਜਾਂਦੇ ਨੇ, ਗੁਰਮੁਖ ਬਣ ਜਾਂਦੇ ਨੇ, ਰਿੱਧੀਆਂ ਔਰ ਸਿੱਧੀਆਂ 9 ਨਿਧੀਆਂ 18 ਸਿੱਧੀਆਂ ਉਸ ਦੇ ਪਿੱਛੇ ਭੱਜੀਆਂ ਫਿਰਦੀਆਂ ਨੇ। ਰਿੱਧੀਆਂ ਸਿੱਧੀਆਂ ਤੇ ਪਾਛੇ ਲੱਗੀਆਂ ਫਿਰਨ, ਪਿੱਛੇ ਦੌੜਦੀਆਂ ਨੇ ਜਿਨ ਹਰ ਨਾਮ ਪਿਆਰ ਹੈ। ਲੇਕਿਨ ਜਦੋਂ ਹੁਣ ਸਾਡਾ ਕਈ ਵਾਰ ਤੌਰ ਤਰੀਕਾ ਹੀ ਉਸ ਕੰਟੈਕਸਟ ਨੂੰ ਪਾਸੇ ਰੱਖ ਕੇ ਅਸੀਂ ਜਦੋਂ ਕਿਸੇ ਗੱਲ ਨੂੰ ਵਿਚਾਰਨ ਦੀ ਕੋਸ਼ਿਸ਼ ਕਰਦੇ ਆ, ਫਿਰ ਅਸੀਂ ਭਟਕਦੇ ਵੀ ਆ ਇਸ਼ੂ ਤੋਂ। ਔਰ ਇਸ ਨੂੰ ਹਕੂਮਤ ਬਹੁਤ ਚੰਗੀ ਤਰ੍ਹਾਂ ਸਮਝਦੀ ਹੈ ਵੀ ਕਿਸ ਇਸ਼ੂ ਤੇ ਕਿਹਨੂੰ ਫੜਨਾ ਹੈ। ਇਸ ਲਈ ਕਿਤੇ ਮਰਿਆਦਾ ਦਾ ਇਸ਼ੂ ਆ ਗਿਆ, ਉੱਥੇ ਵੀ ਸਿਆਣੇ ਬਿਆਣੇ ਆ ਕੇ ਜਿਹੜੇ ਨੇ ਫਸ ਜਾਂਦੇ ਨੇ। ਹੁਣ ਅਸੀਂ ਕਈ ਇਸ਼ੂਜ਼ ਤੇ ਜਦੋਂ ਨੌਨ ਪੋਜੀਸ਼ਨ ਵੀ ਲੈਣਾ ਚਾਹੁੰਦੇ ਆ, ਉਹਦੇ ਬਾਵਜੂਦ ਮੈਂ ਕਈ ਥਾਂ ਤੇ ਦੇਖਿਆ ਕਿ ਇਨਸਿਸਟ ਕਰਨਗੇ ਠੀਕ ਹੈ ਡਾਕਟਰ ਸਾਹਿਬ ਤੁਸੀਂ ਪੋਲੀਟੀਕਲ ਐਂਗਲ ਨੂੰ ਸਾਹਮਣੇ ਰੱਖ ਕੇ ਗੱਲ ਕਰ, ਫਿਰ ਵੀ ਤੁਹਾਡਾ ਕੀ ਵਿਚਾਰ ਹੈ। ਮੈਂ ਕਹਿੰਦਾ ਮੋਮੈਂਟ ਮੈਂ ਆਪਣਾ ਵਿਚਾਰ ਦਿੱਤਾ, ਤੁਹਾਨੂੰ ਇਹ ਭੁੱਲ ਜਾਣਾ ਵੀ ਮੇਰਾ ਮੁੱਦਾ ਪੋਲੀਟੀਕਲ ਹੈ, ਫਿਰ ਤੁਸੀਂ ਮੈਨੂੰ ਕਿਸੇ ਨਾ ਕਿਸੇ ਦੇ ਨਾਲ ਲਿੰਕ ਕਰਨ ਦੀ ਕੋਸ਼ਿਸ਼ ਕਰ ਰਹੀ ਹਾਂ ਜੀ, ਤੁਸੀਂ ਤਾਂ ਉਹਨਾਂ ਵਾਂਗ ਸੋਚਦੇ ਹੋ ਜਾਂ ਇਹਨਾਂ ਵਾਂਗ ਸੋਚਦੇ ਹੋ। ਸੋ ਮੈਂ ਇਹ ਸਮਝਦਾ ਵੀ 2024 ਦਾ ਵਰ੍ਹਾ ਜਿਹੜਾ ਬੜਾ ਕਰੂਸ਼ਲ ਹੈ ਸਾਡੇ ਲਈ ਮੂਵਮੈਂਟ ਦੇ ਪੱਖ ਤੋਂ, ਜਿਹੜੀ ਵੱਡੀ ਤਬਦੀਲੀ ਗੁਰੂ ਦੀ ਕਲਾ ਔਰ ਜਿਸ ਨੇ ਭਾਰਤ ਨੂੰ ਅਰਸ਼ ਤੋਂ ਫਰਸ਼ ਤੇ ਲਿਆ ਸੁੱਟਿਆ ਔਰ ਖਾਲਿਸਤਾਨ ਦੇ ਕਾਜ਼ ਨੂੰ ਜਿਹੜਾ ਐਮਪਾਵਰ ਕੀਤਾ ਹੈ,
ਸਾਨੂੰ ਬਹੁਤ ਸੋਚ ਸਮਝ ਦੇ ਨਾਲ, ਵਿਚਾਰ ਦੇ ਨਾਲ ਆਪਣੀ ਸਾਰੀ એનર્ਜੀ ਆਪਣੀ ਇਸ ਗੱਲ ਦੇ ਉੱਤੇ ਹੀ ਕੇਂਦਰਿਤ ਕਰਕੇ ਕਿ ਭਾਈ ਅਸੀਂ ਪੋਲੀਟੀਕਲ ਪਾਵਰ ਖਾਲਿਸਤਾਨ ਦੇ ਉੱਤੇ ਫੋਕਸ ਕਰਨਾ ਹੈ। ਜਿਹੜੀ ਵੀ ਚੀਜ਼ ਡਿਵਾਈਸਿਵ ਏਜੰਡਾ ਬਣਦਾ ਹੈ ਉਹਨੂੰ ਜਿੱਥੋਂ ਤੱਕ ਵੀ ਹੋ ਸਕੇ ਅਵੋਇਡ ਕੀਤਾ ਜਾਏ। ਔਰ ਇਸ ਦੇ ਨਾਲ ਨਾਲ ਜਿਹੜਾ ਮੈਂ ਸਮਝਦਾ ਵੀ ਜਿਹੜਾ ਭੜਕਾਟ ਵਾਲਾ ਮਾਹੌਲ ਪੈਦਾ ਕਰਨ ਵਾਲੇ ਨੇ, ਜਿਹੜੇ ਕਿਸੇ ਵੀ ਹਿੰਸਕ ਰਾਹ ਵੱਲ ਖਿੱਚਣ ਵਾਲੇ ਨੇ, ਸਾਡੇ ਆਲੇ ਦੁਆਲੇ ਜਿਹੜੇ ਏਜੰਟ ਪ੍ਰੋਵੋਕੇਟਰ ਨੇ, ਉਹਨਾਂ ਦੀ ਅਸੀਂ ਪਛਾਣ ਵੀ ਕਰੀਏ। ਸੋ ਅਸੀਂ TV 84 ਦਾ ਸਾਡਾ ਇਹ ਪਲੇਟਫਾਰਮ ਹਰ ਇੱਕ ਦੇ ਲਈ ਖੁੱਲ੍ਹਾ ਹੈ। ਕੁਛ ਇਸ ਨੂੰ ਕ੍ਰਿਟਿਸਾਈਜ਼ ਕਰਨ ਵਾਲੇ ਵੀ ਨੇ ਜਿਨ੍ਹਾਂ ਨੂੰ ਇਹ ਲੱਗਦਾ ਹੁੰਦਾ ਹੈ ਵੀ ਉਹਨਾਂ ਦਾ ਏਜੰਡਾ ਪੁਆਇੰਟ ਬਲੈਂਕ ਕਿਉਂ ਨਹੀਂ ਫੋਲੋ ਕੀਤਾ ਜਾਂਦਾ। ਕੁਛ ਉਹ ਨੇ ਜਿਨ੍ਹਾਂ ਨੂੰ ਇਹ ਲੱਗਦਾ ਕਿ ਜੀ ਇਹ ਜਿਹੜੀ ਸਿਰਫ ਗੱਲਾਂ ਕਰਨ ਨਾਲ ਤਾਂ ਕੁਛ ਨਹੀਂ ਬਣਦਾ। ਬਿਲਕੁਲ ਠੀਕ ਹੈ, ਗੱਲਾਂ ਨਾਲ ਕੁਛ ਨਹੀਂ ਬਣਦਾ, ਪਰ ਗੱਲਾਂ ਨਾਲ ਕੁਛ ਤਾਂ ਵਿਗੜਦਾ ਹੋਏਗਾ। ਹੁਣ ਬਾਹਰ ਬੈਠੇ ਡਾਇਸਪੋਰਾ ਸਿੱਖ ਬੇਸ਼ੱਕ ਉਹ ਖਾਲਿਸਤਾਨ ਰੈਫਰੈਂਡਮ ਰਾਹੀਂ ਜਾਂ ਦੂਸਰਿਆਂ ਰਾਹੀਂ ਆਪਣੀ ਵਿਲ ਦੇ ਰਹੇ ਨੇ, ਕਰ ਤਾਂ ਅਸੀਂ ਗੱਲਾਂ ਹੀ ਰਹੇ ਹਾਂ, ਲੇਕਿਨ ਹਕੂਮਤ ਨੂੰ ਐਸਾ ਕੀ ਫਿਕਰ ਪੈ ਗਿਆ ਵੀ ਉਹਨਾਂ ਨੇ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਸਹਾਰਾ ਲਿਆ, ਕਿਉਂਕਿ ਉਹਨਾਂ ਨੂੰ ਇਹ ਪਤਾ ਹੈ ਕਿ ਵੀ ਅਲਟੀਮੇਟਲੀ ਇਹ ਨੈਰੇਟਿਵ ਹੀ ਹੈ ਜਿਹੜਾ ਕੌਮਾਂ ਦੀ ਜ਼ਿੰਦਗੀ ਨੂੰ ਬਦਲਦਾ ਹੈ, ਉਹਨਾਂ ਜ਼ਿੰਦਗੀ ਦੀ ਉਸ ਡਾਇਰੈਕਸ਼ਨ ਦੇ ਉੱਤੇ ਜਿਹੜਾ ਉਸ ਦਾ ਪ੍ਰਭਾਵ ਹੁੰਦਾ। ਸੋ ਅਸੀਂ ਹਮੇਸ਼ਾ ਓਪਨ ਹੈ ਕਿਸੇ ਵੀ ਸੁਝਾਅ ਲਈ, ਸੁਜੈਸ਼ਨ ਲਈ। ਇਕੱਲਾ ਇਹੀ ਨਹੀਂ ਕਿ ਅਸੀਂ ਤੁਹਾਡੀ ਫਾਈਨੈਂਸ਼ੀਅਲ ਸਪੋਰਟ ਨੂੰ ਬੈਕ ਕਰਦੇ ਹਾਂ। ਮੈਂ ਆਪਣੇ ਉਹਨਾਂ ਸਾਰੇ ਵੀਰਾਂ ਭੈਣਾਂ ਦਾ ਜਿਹੜੇ ਪਛੇ ਪਰਦਾ ਸਾਡੀ ਮਦਦ ਕਰਦੇ ਨੇ, ਉਹ ਭਾਵੇਂ ਸਾਡੇ ਤੱਕ ਆਰਟੀਕਲਸ ਪਹੁੰਚਾਉਣਾ ਹੈ, ਸਾਨੂੰ ਟਿਪ ਆਫ ਕਰਨਾ ਹੈ ਕੋਈ ਇਵੈਂਟਸ ਬਾਰੇ। ਪੰਜਾਬ 'ਚ ਬੈਠੇ ਕੁਛ ਵੀਰ ਵੀ ਜਿਨ੍ਹਾਂ ਨੂੰ ਲੱਗਦਾ ਵੀ ਉੱਥੇ ਉਹ ਗੱਲ ਨਹੀਂ ਕਰ ਸਕਦੇ, ਉਹ ਸਾਡੇ ਤੱਕ ਅੰਦਰੂਨੀ ਜਾਣਕਾਰੀ ਇਹ ਸਾਰੇ ਜਦੋਂ ਅਸੀਂ ਹਿਊਮਨ ਰਿਸੋਰਸ ਕਹਿੰਦੇ ਆ। ਸੋ ਰਿਸੋਰਸ ਸਿਰਫ ਫਾਈਨੈਂਸ ਨਹੀਂ ਹੁੰਦਾ, ਉਹਦੇ 'ਚ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ। ਔਰ ਫਿਰ ਜਿਹੜੇ ਸਾਡੇ ਲਈ ਕਾਜ਼ ਲਈ, ਕੌਮ ਲਈ ਅਰਦਾਸ ਕਰਦੇ ਨੇ, ਸਪੋਰਟ ਕਰਦੇ ਨੇ, ਉਹ ਸਾਰੇ ਦੇ ਨਾਲ ਜੁੜੇ ਹੋਏ ਨੇ। ਤੁਸੀਂ ਸਾਰੇ ਸਾਡਾ ਸਰਮਾਇਆ ਹੋ ਔਰ ਅਸੀਂ ਤੁਹਾਡੇ ਸੁਝਾਵਾਂ ਨੂੰ ਵੀ ਹਮੇਸ਼ਾ ਵੈਲਕਮ ਕਰਦੇ ਹਾਂ। ਹਰ ਤੁਹਾਡਾ ਸੁਝਾਅ, ਤੁਹਾਡਾ ਕਮੈਂਟ, ਤੁਹਾਡੀ ਕੁਐਰੀ, ਇਹ ਵੀ ਸਾਡੇ ਲਈ ਇੱਕ ਲਰਨਿੰਗ ਪ੍ਰੋਸੈਸ ਹੈ। ਸੋ ਅਸੀਂ ਇੱਕ ਵਾਰ ਫਿਰ ਦਵਿੰਦਰ ਸਿੰਘ ਔਰ ਅੰਗਰੇਜ਼ ਸਿੰਘ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਤੁਸੀਂ ਬਿਲਕੁਲ ਠੀਕ ਕਿਹਾ ਇੰਟਰੋਡਕਸ਼ਨ 'ਚ ਕਿ ਨਿਖਿਲ ਗੁਪਤਾ ਜਿਹੜਾ ਚੈੱਕ ਰਿਪਬਲਿਕ ਦੀ ਜੇਲ੍ਹ 'ਚ ਹੈ, ਔਰ ਜਿਵੇਂ ਅਸੀਂ ਪਿਛਲੇ ਦਿਨਾਂ 'ਚ ਜ਼ਿਕਰ ਕੀਤਾ ਸੀ ਕਿ ਚੈੱਕ ਇੰਟੈਲੀਜੈਂਸ ਏਜੰਸੀਆਂ ਨੇ ਅਮਰੀਕਨ ਏਜੰਸੀਆਂ ਦੀ ਰਿਪੋਰਟ ਵੀ ਔਰ ਆਪਣੀ ਇਨਵੈਸਟੀਗੇਸ਼ਨ ਤੇ ਆਧਾਰਿਤ ਉਹਨਾਂ ਨੇ ਕੋਰਟ ਨੂੰ ਇਹ ਕਿਹਾ ਕਿ ਨਿਖਿਲ ਗੁਪਤਾ ਦੀ ਜਾਨ ਨੂੰ ਖਤਰਾ ਹੈ, ਇਸ ਲਈ ਉਸ ਨੂੰ ਸੋਲੀਟਰੀ ਕਨਫਾਈਨਮੈਂਟ 'ਚ ਰੱਖਿਆ ਜਾਏ। ਇਸ ਵੇਲੇ ਉਹ 24 ਘੰਟੇ 2 ਸਿਪਾਹੀਆਂ ਦੀ ਨਿਗਰਾਨੀ ਹੇਠ ਰਹਿੰਦਾ ਔਰ ਈਵਨ ਉਸ ਦੀ ਜਿਹੜੀ ਕਿਤੇ ਵੀ ਪੇਸ਼ੀ ਵਗੈਰਾ ਵੀ ਉਹ ਵੀਡੀਓ ਕੈਮਰਾ ਰਾਹੀਂ ਹੋਏਗੀ, ਕਿਉਂਕਿ ਸਿਕਿਉਰਿਟੀ ਰਿਸਕ ਦੇ ਥੱਲੇ ਉਹਨੂੰ ਉਹਨਾਂ ਨੇ ਰੱਖਿਆ। ਸੋ ਅਸੀਂ ਇਸ ਦੇ ਉੱਤੇ ਵੀ ਗੱਲ ਕੀਤੀ ਸੀ ਵੀ ਉਹਨੂੰ ਕੌਣ ਮਾਰਨਾ ਚਾਹੁੰਦਾ ਨਿਖਿਲ ਗੁਪਤਾ ਨੂੰ। ਜ਼ਾਹਰ ਹੈ ਕਿ ਨਾ ਤਾਂ ਸਿੱਖ, ਕਿਉਂਕਿ ਉਹ ਤਾਂ ਡਰਟੀ ਕੰਟਰੈਕਟਰ ਹੈ ਸਿੱਖ ਕਿਲਿੰਗਸ ਦੇ ਲਈ ਇੰਡੀਅਨ ਏਜੰਸੀਆਂ ਦਾ, ਨਾ ਹੀ ਅਮਰੀਕਾ, ਕਿਉਂਕਿ ਅਮਰੀਕਾ ਦਾ ਤਾਂ ਸਾਰਾ ਕੇਸ ਨਿਖਿਲ ਗੁਪਤਾ ਤੇ ਹਿੰਜ ਕਰਦਾ, ਜਿਹਦੇ ਖਿਲਾਫ ਇੰਡਾਇਕਟਮੈਂਟ 29 ਨਵੰਬਰ 2023 ਨੂੰ ਫਾਈਲ ਕੀਤੀ ਗਈ। ਔਰ ਨਾ ਹੀ ਨਿਖਿਲ ਗੁਪਤਾ ਦਾ ਪਰਿਵਾਰ, ਉਹ ਜਿੰਨਾ ਮਰਜ਼ੀ ਗਰੀਡੀ ਹੋਏ ਜਾਂ ਦੂਜਾ। ਔਰ ਤੁਸੀਂ ਦੇਖੋਗੇ ਕਿ ਅਦਰਵਾਈਜ਼ ਕਿਤੇ ਕੋਈ ਕੁੱਕੜ ਵਾਂਗ ਦੇ ਤੇ ਜਾ ਕੇ ਉਹਦੇ ਉਹ ਪੋਤੜੇ ਫੂਲ ਦਿੰਦੇ ਨੇ ਜੀ ਫਲਾਣਾ ਪਿੰਡ ਫਲਾਣਾ। ਕਿਸੇ ਨੇ ਵੀ ਜਰਨਲਿਸਟ ਨੇ ਨਿਖਿਲ ਗੁਪਤੇ ਬਾਰੇ ਸਾਡੇ ਕੋਲ ਕੋਈ ਜਾਣਕਾਰੀ ਪਬਲਿਕ 'ਚ ਨਹੀਂ ਆਈ। ਕਿੱਥੋਂ ਇੰਨਾ ਕੁ ਹੈ ਉਹ ਵੀ ਕਿਉਂਕਿ ਕੋਰਟ ਰੈਕਡ 'ਚੋਂ ਦਿੱਲੀ ਰੈਜ਼ੀਡੈਂਟ ਦੱਸਿਆ ਗਿਆ, ਕੌਣ ਹੈ, ਕੀ ਟੱਬਰ ਹੈ, ਉਹਦੇ ਮੁੰਡੇ ਕੁੜੀਆਂ, ਉਹਦਾ ਉਹ ਸਾਰੇ ਦੇ ਨਾਲ ਹੈ। ਕਿਉਂਕਿ ਭਾਰਤੀ ਸਰਕਾਰ ਦੇ ਲਈ ਇਹ ਬਹੁਤ ਵੱਡਾ ਉਹਨਾਂ ਦੇ ਇਸ ਦੇ ਵਿੱਚੋਂ ਫਸ ਗਏ ਨੇ ਔਰ ਉਹ ਹਰ ਹੀਲੇ ਜਿਹੜਾ ਉਹਨੂੰ ਰੋਕਣਾ ਚਾਹੁੰਦੇ ਨੇ ਅਮਰੀਕਾ ਆਉਣ ਤੋਂ। ਉਹਦੇ 'ਚ ਇੱਕ ਪਾਰਟ ਤਾਂ ਇਹ ਹੈ ਵੀ ਐਲੀਮੀਨੇਟ ਕਰ ਦਿਓ। ਦੂਸਰਾ ਡਿਲੇ ਟੈਕਟਿਕ। ਡਿਲੇ ਟੈਕਟਿਕ ਦੀ ਗੱਲ ਮੈਂ ਨੰਬਰ 3 ਤੇ ਜਾ ਕੇ ਕਰਾਂਗਾ, ਕਿਉਂਕਿ ਸਾਡੇ ਕੋਲ ਓਰੀਜਨਲ ਇੱਕ ਡਾਕੂਮੈਂਟ US ਡਿਪਾਰਟਮੈਂਟ ਆਫ ਜਸਟਿਸ ਦਾ ਜਿਹੜਾ ਉਹਨਾਂ ਨੇ ਜਿਹੜੀ ਡਿਸਟ੍ਰਿਕਟ ਜੱਜ ਹੈ ਆਨਰੇਬਲ ਵਿਕਟਰ ਮੈਰੀਓ, ਯੂਨਾਈਟਿਡ ਸਟੇਟਸ ਡਿਸਟ੍ਰਿਕਟ ਜੱਜ ਸਾਊਦਰਨ ਡਿਸਟ੍ਰਿਕਟ ਨਿਊਯਾਰਕ 'ਚ ਫਾਈਲ ਕੀਤਾ ਹੈ। ਔਰ ਇਹ 10 ਜਨਵਰੀ ਦਾ
ਡਾਕੂਮੈਂਟ ਹੈ। ਅੱਜ ਹੀ ਇਹ ਡਾਕੂਮੈਂਟ ਫਾਈਲ ਹੋਇਆ ਜੀ ਔਰ ਇਹ ਇਸ ਕੰਟੈਕਸਟ ਫਾਈਲ ਕੀਤਾ ਗਿਆ ਕਿਉਂਕਿ ਉੱਥੇ ਨਿਖਿਲ ਗੁਪਤਾ ਦੇ ਅਟਰਨੀ ਰਾਹੀਂ ਉਹਨਾਂ ਨੇ ਇਹ ਕਿਹਾ ਕਿ ਜੀ ਸਾਨੂੰ ਨਿਖਿਲ ਗੁਪਤਾ ਬਾਰੇ ਜਿਹੜਾ ਜਿਹੜੀ ਇੰਡਾਇਕਟਮੈਂਟ ਹੈ, ਜੋ ਡਾਕੂਮੈਂਟ ਹੈ, ਉਸ ਤੋਂ ਇਲਾਵਾ ਕੋਈ ਜਾਣਕਾਰੀ ਨਹੀਂ ਹੈ। ਹੋਰ ਡਿਟੇਲ ਸਾਨੂੰ ਜਾਣਕਾਰੀ ਦਿੱਤੀ ਜਾਏ, ਜਿਹਨੂੰ ਅਮਰੀਕਾ ਦੇ ਜਸਟਿਸ ਡਿਪਾਰਟਮੈਂਟ ਨੇ ਇਸ ਜੱਜ ਨੂੰ ਕਿਹਾ ਵੀ ਇਹ ਠੀਕ ਨਹੀਂ ਹੋਏਗਾ ਜਦੋਂ ਤੱਕ ਉਹ ਅਮਰੀਕਾ ਦੀ ਸੋਇਲ ਤੇ ਨਹੀਂ ਆਂਦਾ। ਇਹ ਜਿਹੜਾ ਉਸ ਦਾ ਹੱਕ ਵੀ ਨਹੀਂ ਬਣਦਾ, ਉਹਦੀ ਅਸੀਂ ਗੱਲ ਕਰਾਂਗੇ। ਪਰ ਜ਼ਾਹਰ ਹੈ ਇਹ ਸੈਕੰਡ ਉਹਨਾਂ ਦਾ ਟੈਕਟਿਕ ਹੈ, ਪਹਿਲਾਂ ਤਾਂ ਐਲੀਮੀਨੇਟ ਕਰ ਦਿਓ, ਦੂਸਰਾ ਇੰਨਾ ਕੁ ਲੀਗਲ ਘੁੰਡੀਆਂ ਖੜੀ ਕਰਦੇ ਜਾਓ ਕਿ ਉਹਦੀ ਐਕਸਟ੍ਰੈਡੀਸ਼ਨ ਹੀ ਜਿਹੜੀ ਆ ਉਹ ਇੰਨੀ ਕੁ ਡਿਲੇ ਹੋ ਜਾਏ, ਮੁੜ ਕੇ ਬਦਲ ਜਾਏ, ਇੱਥੇ ਹਕੂਮਤ ਬਦਲ ਜਾਏ, ਉੱਥੇ ਕੋਈ ਹੋਰ ਹੋ ਜਾਏ। ਔਰ ਥਰਡ ਜਿਹੜਾ ਹੁਣ ਵਿਜ਼ੀਬਲ ਹੈ, ਕਿਉਂਕਿ ਜਦੋਂ ਇਹ ਨਿਖਿਲ ਗੁਪਤਾ ਵਾਲਾ ਕੇਸ ਸਾਹਮਣੇ ਆਇਆ ਚੈਕ ਰਿਪਬਲਿਕ ਦਾ, 90% ਭਾਰਤ ਦੇ ਜਿਹੜੇ ਐਂਕਰ ਵੱਡੇ ਵੱਡੇ ਟੀਵੀ ਚੈਨਲਸ ਤੇ ਬੈਠੇ ਸੀ ਉਹਨੂੰ ਚੈਕੋਸਲੋਵਾਕੀਆ ਕਹੀ ਜਾਂਦੇ ਸੀ ਕਿ ਜੀ ਚੈਕੋਸਲੋਵਾਕੀਆ ਚ ਉਹਨੂੰ, ਯਾਨੀ ਕਿ ਉਹਨਾਂ ਨੂੰ ਇਹ ਵੀ ਨਹੀਂ ਸੀ ਪਤਾ ਕਿ ਚੈਕੋਸਲੋਵਾਕੀਆ ਜਿਹੜਾ ਕਦੇ ਮੁਲਕ ਈਸਟਰਨ ਯੂਰਪ ਦੇ ਵਿੱਚ ਜਿੱਥੇ ਕਿ ਸੋਵੀਅਤ ਯੂਨੀਅਨ ਨੇ ਫੌਜੀ ਕਬਜ਼ੇ ਕੀਤੇ ਹੋਏ ਸੀ ਔਰ ਆਪਣੇ ਜਿਹੜੇ ਪਪੇਟ ਨੇ ਉਹਨਾਂ ਨੂੰ ਖੜਾ ਕੀਤਾ ਹੋਇਆ ਸੀ, ਉਹ ਪੋਲੈਂਡ ਹੋਏ, ਹੰਗਰੀ ਹੋਏ, ਚੈਕੋਸਲੋਵਾਕੀਆ ਹੋਏ, ਕਿ ਜਿਵੇਂ ਯੂਗੋਸਲਾਵੀਆ ਦੇ 8-9 ਟੁਕੜੇ ਹੋਏ, ਚੈਕੋਸਲੋਵਾਕੀਆ ਦੇ ਵੀ 2 ਟੁਕੜੇ ਹੋ ਗਏ ਸੀ। ਇੱਕ ਮੁਲਕ ਸਲੋਵਾਕੀਆ ਔਰ ਇੱਕ ਚੈਕ ਰਿਪਬਲਿਕ ਦੇ ਨਾਂ ਥੱਲੇ ਹੈ। ਸੋ ਉਹਨਾਂ ਨੂੰ ਮੈਜੋਰਿਟੀ ਨੂੰ ਇਹ ਵੀ ਨਹੀਂ ਸੀ ਪਤਾ ਕਿਉਂਕਿ ਉਸ ਖਿੱਤੇ ਨਾ ਹੀ ਉਹਦੀ ਕੋਈ ਅਹਿਮੀਅਤ ਹੈ ਕਿਸੇ ਪਾਸਿਓਂ, ਔਰ ਵੈਸੇ ਵੀ ਭਾਰਤ ਦੀ ਨੀਤੀ ਤਾਂ ਹਮੇਸ਼ਾ ਜਿਹੜਾ ਸੁਪਰੈਸ ਜਾਂ ਰਿਪਰੈਸ ਕਰਨ ਵਾਲਾ ਉਹਦੇ ਨਾਲ ਖਲੋਣ ਦੀ ਰਹੀ ਹੈ। ਇਸ ਲਈ ਜਦੋਂ ਚੈਕੋਸਲੋਵਾਕੀਆ ਤੇ ਜ਼ਬਰ ਹੋ ਰਿਹਾ ਸੀ ਜਾਂ ਜਿਵੇਂ ਅੱਜ ਯੂਕਰੇਨ ਦੇ ਉੱਤੇ ਹੋ ਰਿਹਾ ਹੈ, ਭਾਰਤ ਤਾਂ ਸੋਵੀਅਤ ਯੂਨੀਅਨ ਦੇ ਨਾਲ ਉਦੋਂ ਖੜਾ ਸੀ, ਅੱਜ ਰਸ਼ੀਆ ਦੇ ਨਾਲ ਖੜਾ ਹੈ। ਇਵੇਂ ਹੀ ਜਦੋਂ ਸੋਵੀਅਤ ਯੂਨੀਅਨ ਦੀ ਫੌਜ ਅਫਗਾਨਿਸਤਾਨ ਦੇ ਵਿੱਚ ਵੜੀ 1979 ਦੇ ਵਿੱਚ, ਇੰਦਰਾ ਗਾਂਧੀ ਨੇ ਡਟ ਕੇ ਹਮਾਇਤ ਕੀਤੀ ਔਰ 10 ਸਾਲ ਉਹ ਸੋਵੀਅਤ ਯੂਨੀਅਨ ਦੀ ਹਮਾਇਤ ਦੇ ਉੱਤੇ ਹੀ ਸਨ। ਸੋ ਕਿਸੇ ਨੇ ਕਦੇ ਨਾ ਸੁਣਿਆ ਕਿ ਕੋਈ ਇੰਡੀਆ ਦਾ ਕੋਈ ਆਫੀਸ਼ੀਅਲ ਚੈਕ ਰਿਪਬਲਿਕ ਗਿਆ ਹੋਏ ਜਾਂ ਉਹਨਾਂ ਦਾ ਕੋਈ ਆਇਆ ਹੋਏ, ਤੇ ਜੇ ਕੋਈ ਆਇਆ ਵੀ ਹੋਏਗਾ ਕਿਸੇ ਲੈਵਲ ਤੇ ਕਦੇ ਕੋਈ ਇਸ ਕਿਸਮ ਦੀ ਕੋਈ ਵਰਲਡ ਮੀਟ ਜਾਂ ਦੂਜੇ ਉਹਦਾ ਕਿਸੇ ਨੇ ਨੋਟਿਸ ਹੀ ਨਹੀਂ ਲਿਆ ਹੋਣਾ। ਪਰ ਅੱਜ ਜਦੋਂ ਅਸੀਂ ਦੇਖਦੇ ਹਾਂ ਔਰ ਦਰਸ਼ਕ ਸਕਰੀਨ ਤੇ ਦੇਖ ਸਕਦੇ ਨੇ ਕਿ ਪੀਟੀਆਈ ਇਹ ਨਿਊਜ਼ ਹੀ ਨਹੀਂ ਫਲੈਸ਼ ਕਰ ਰਹੀ, ਸਗੋਂ ਚੈਕ ਰਿਪਬਲਿਕ ਦੇ ਪ੍ਰਾਈਮ ਮਿਨਿਸਟਰ ਪੀਟਰ ਫਿਆਲਾ ਉਹ ਮੋਦੀ ਦੇ ਨਾਲ ਟੇਬਲ ਦੇ ਉੱਤੇ ਬੈਠੇ ਗੁਫ਼ਤਗੂ ਕਰ ਰਹੇ ਨੇ। ਬੈਕਗਰਾਉਂਡ ਦੇ ਵਿੱਚ ਜਿਹੜਾ ਚੈਕ ਰਿਪਬਲਿਕ ਦਾ ਔਰ ਤਿਰੰਗਾ ਝੰਡਾ ਲੱਗਾ ਹੋਇਆ ਔਰ ਖਬਰ ਦੀ ਹੈਡਲਾਈਨ ਜਿਹੜੀ ਪੀਟੀਆਈ ਦੀ ਹੈਡਲਾਈਨ ਨਿਊਜ਼ ਬਣਦੀ ਹੈ, ਮੋਦੀ ਹੋਸਟ ਚੈਕ ਪੀਐਮ ਐਜ਼ ਪੰਨੂ ਮਰਡਰ ਪਲਾਟ ਅਕਿਊਜ਼ਡ ਗੁਪਤਾ ਰਿਮੇਨਸ ਇਨ ਜੇਲ, ਕਿ ਮੋਦੀ ਜਿਹੜਾ ਉਹ ਹੁਣ ਮੀਜ਼ਬਾਨ ਬਣਿਆ ਹੋਇਆ ਹੈ ਚੈਕ ਰਿਪਬਲਿਕ ਦੇ ਪ੍ਰਾਈਮ ਮਿਨਿਸਟਰ ਦਾ, ਜਿਹੜਾ ਕਿ ਇੰਡੀਆ ਵਿਜ਼ਿਟ ਕਰ ਰਿਹਾ ਹੈ। ਔਰ ਫਿਰ ਸਬ ਹੈਡਿੰਗ ਹੈ, ਬੋਥ ਦਾ ਲੀਡਰਸ ਡਿਸਕਸਡ ਵੇਜ਼ ਟੂ ਐਡਵਾਂਸ ਬਾਈਲੇਟਰਲ ਟਾਈਜ਼ ਬਿਟਵੀਨ ਇੰਡੀਆ ਐਂਡ ਦਾ ਚੈਕ ਰਿਪਬਲਿਕ ਐਸਪੈਸ਼ਲੀ ਇਨ ਦਾ ਨੌਲੇਜ, ਟੈਕਨੋਲੋਜੀ ਐਂਡ ਸਾਇੰਟਿਫਿਕ ਫੀਲਡਸ। ਹੁਣ ਇਹ ਜਿਹੜਾ ਫੋਰਮ ਕ੍ਰੀਏਟ ਹੋਇਆ ਜਿਹਦੇ ਥੱਲੇ ਚੈਕ ਰਿਪਬਲਿਕ ਦਾ ਪ੍ਰੈਜ਼ੀਡੈਂਟ ਮਿਸਟਰ ਪੀਟਰ ਫਿਆਲਾ ਦਿੱਲੀ ਪਹੁੰਚਦਾ ਹੈ, ਇਹ ਜਦੋਂ ਦਾ ਚੀਫ ਮਿਨਿਸਟਰ ਗੁਜਰਾਤ ਦਾ ਮੋਦੀ ਬਣਿਆ ਸੀ ਔਰ ਕਿਵੇਂ ਇਹ ਸਾਰੀ ਕੈਪੀਟਲ ਖਿੱਚ ਕੇ ਮਹਾਰਾਸ਼ਟਰ ਤੋਂ ਵੀ ਗੁਜਰਾਤ 'ਚ ਲੈ ਗਿਆ, ਜਿਹੜੇ ਕਿਸ ਅੰਦਾਜ਼ ਦੇ ਵਿੱਚ ਜਦੋਂ ਦਾ ਫਿਰ ਪ੍ਰਾਈਮ ਮਿਨਿਸਟਰ ਬਣਿਆ, ਫਿਰ ਤਾਂ ਇਸ ਵੇਲੇ ਉਹ ਸਾਰੇ ਹੀ ਰੀਸੋਰਸ ਗੁਜਰਾਤ ਦੇ ਉੱਤੇ ਝੋਕੇ ਹੋਏ ਨੇ। ਹਾਲਾਂ ਉੱਥੇ ਫਿਰ ਵੀ ਫਾਰਮਰ ਵੀ ਸੁਸਾਈਡ ਕਰ ਰਹੇ ਨੇ, ਪਾਵਰਟੀ ਹੈ, ਕੋਈ ਆਮ ਲੋਕਾਂ ਤੱਕ ਨਹੀਂ। ਉਹੀ ਅਡਾਨੀ, ਉਹੀ ਅੰਬਾਨੀ, ਉਹੀ ਉਹਨਾਂ ਨੂੰ ਅਡਾਨੀ ਨੂੰ ਤਾਂ ਕਿਸ ਕਦਰ ਰਜਾਇਆ ਹੈ। ਔਰ ਹਿਡਨਬਰਗ ਰਿਪੋਰਟ ਸਾਹਮਣੇ ਆਉਣ ਦੇ ਬਾਵਜੂਦ ਜਿਵੇਂ ਇੰਡੀਅਨ ਸੁਪਰੀਮ ਕੋਰਟ ਉਹਦੇ ਹੱਕ ਦੇ ਵਿੱਚ ਖਲੋਤਾ ਹੈ, ਇਹ ਅਸੀਂ ਡਿਸਕਸ ਕਰਦੇ ਹਾਂ। ਅੱਛਾ, ਇਹਨੇ ਅੱਜ ਤੋਂ ਆਲਮੋਸਟ 10 ਸਾਲ ਪਹਿਲਾਂ ਮੋਦੀ ਨੇ ਇਹ ਸ਼ੁਰੂ ਕੀਤਾ ਵਾਈਬ੍ਰੈਂਟ ਗੁਜਰਾਤ ਸਮਿਟ, ਕਿ ਜੀ ਗੁਜਰਾਤ ਜਿਹਦੇ 'ਚ ਬਹੁਤ ਸੰਭਾਵਨਾਵਾਂ ਔਰ ਫਲਾਣਾ ਹੈ, ਔਰ ਉਹ ਇਸ ਲੈਵਲ ਦੀ ਇਵੈਂਟ ਬਣਾ ਦਿੱਤੀ ਹੈ ਜਿਹੜੀ ਕਿ ਨੈਸ਼ਨਲ ਲੈਵਲ ਦੀ ਹੈ ਪਰ ਮੁਫਾਦ ਉਹਦਾ ਗੁਜਰਾਤ ਨੂੰ ਹੀ ਹੈ। ਸੋ ਇਹ ਜਿਹੜੀ ਹੈ ਵਾਈਬ੍ਰੈਂਟ ਗੁਜਰਾਤ ਸਮਿਟ ਚੱਲ ਰਹੀ ਹੈ ਜਿਹੜੀ ਹੈ, ਔਰ ਉਹਦੇ 'ਚ ਮੁਕੇਸ਼ ਅੰਬਾਨੀ, ਗੌਤਮ ਅਡਾਨੀ ਔਰ ਬਾਕੀ ਸਾਰੇ ਵੱਡੇ ਵੱਡੇ ਅਡਾਨੀ ਗਰੁੱਪ ਤੋਂ ਇਲਾਵਾ ਸੁਜ਼ੂਕੀ, ਰਿਲਾਇੰਸ, ਟਾਟਾ, ਸੈਮੀਟੈਕ ਕੋਰੀਆ, ਇਹ ਸਾਰੇ ਜਿਹੜੇ ਨੇ ਇਹਨਾਂ ਦੇ ਰਿਪਰੈਜ਼ੈਂਟੇਟਿਵ ਉੱਥੇ ਪਹੁੰਚੇ ਹੋਏ ਨੇ।
ਕੁਝ ਮੁਲਕਾਂ ਦੇ ਹੈਡ ਵੀ ਨੇ ਥਰਡ ਵਰਲਡ, ਦੂਜੇ ਤੀਜੇ ਕੋਈ ਕਹਿ ਰਿਹਾ ਜੀ ਅਸੀਂ 20 ਬਿਲੀਅਨ ਲਾ ਦੇਾਂਗੇ, ਸੈਮੀ ਕੰਡਕਟਰ ਬਣਾਵਾਂਗੇ ਔਰ ਫਲਾਣਾ ਕਰਾਂਗੇ, ਉਹੀ ਗਪੌੜ ਸੰਖ ਸਾਰੇ। ਲੇਕਿਨ ਇਹ ਸਾਰਾ ਤਾਂ ਚੱਲ ਹੀ ਰਿਹਾ ਵਾਈਬ੍ਰੈਂਟ ਗੁਜਰਾਤ ਦੇ ਨਾਂ ਥੱਲੇ। ਲੇਕਿਨ ਇਸ ਦੇ ਵਿੱਚ ਮੌਜੂਦਗੀ ਜਿਹੜਾ ਚੈੱਕ ਰਿਪਬਲਿਕ ਦੇ ਪ੍ਰਾਈਮ ਮਿਨਿਸਟਰ ਦੀ, ਔਰ ਫਿਰ ਉਸ ਤੋਂ ਬਾਅਦ 1-to-1 ਮੀਟਿੰਗ ਜਿਸ ਲੈਵਲ ਤੇ ਮੋਦੀ ਉਹਨੂੰ ਹੋਸਟ ਕਰ ਰਿਹਾ, ਮੈਨੂੰ ਕੋਈ ਹਾਲਾਂ ਇਹ ਸਾਰੇ ਚੋਂ ਇਹ ਤਾਂ ਨਹੀਂ, ਹਾਲਾਂ ਇਸ ਖਬਰ ਦਾ ਵੀ ਲੁਬੇ ਲਬਾਵ ਇਹੀ ਹੈ ਕਿ ਜੀ ਚੈੱਕ ਰਿਪਬਲਿਕ ਉਹਦਾ ਜਿਹੜਾ ਪ੍ਰਾਈਮ ਮਿਨਿਸਟਰ ਆਇਆ ਔਰ ਚੈੱਕ ਰਿਪਬਲਿਕ 'ਚ ਨਿਖਿਲ ਗੁਪਤਾ ਫੜਿਆ ਹੋਇਆ, ਉਸ ਨੂੰ ਜਿਹੜਾ ਉਹਨਾਂ ਨੇ ਆਲਰੇਡੀ US ਨੇ ਰਿਕੁਐਸਟ ਭੇਜੀ ਹੈ ਉਹਨੂੰ ਐਕਸਟ੍ਰਾਡਾਈਟ ਕਰਨ ਦੀ, ਔਰ ਫਿਰ ਇਹਦੇ 'ਚ ਸੁਪਰੀਮ ਕੋਰਟ ਦਾ ਕੀ ਫੈਸਲਾ ਹੈ ਔਰ ਦੂਜਾ। ਔਰ ਇਸ ਸਾਰੇ ਐਂਡ 'ਚ ਜਿਹੜੀ ਖਾਸ ਤੌਰ ਤੇ ਮੋਦੀ ਔਰ ਮਿਸਟਰ ਫਿਆਲਾ ਪ੍ਰਾਈਮ ਮਿਨਿਸਟਰ ਚੈੱਕ ਰਿਪਬਲਿਕ, ਉਹਨਾਂ ਦੀ ਜੁਆਇੰਟ ਸਟੇਟਮੈਂਟ ਵੀ ਆਈ। ਉਹਦੇ 'ਚ ਉਹਨਾਂ ਨੇ ਕਿਹਾ ਜ਼ੈਕੀਆ ਸਟ੍ਰੈਟੇਜਿਕ ਪਾਰਟਨਰਸ਼ਿਪ, ਇੰਡੀਆ ਚੈਕਿਆ strategic partnership on innovation after their meeting in Gandhinagar on Wednesday। बुधवार आज ही चल रहा है, उस तो बाद joint statement भी आई। The joint statement underlined the importance of innovations in the defense industry। The two leaders noted with satisfaction the existing connections among their entities in the area। They are committed to further encouraging their cooperation, including research and development, training and innovative production solutions involving Czech and Indian stakeholders। ਹੁਣ all of a sudden Czech stakeholder भी आ गए विच, Indian stakeholder आ गए, डिफेंस इंडस्ट्री और इसे तरह बाकी रिसर्च ते दूजियां दी ਜਿਹੜਾ ਉਹ ਹੁਣ ਜਿਹੜੀ ਆ ਗਿਆ। The prime ministers of the two nations expressed their desire to enhance the dialogue on cyber security, cyber governance, cyber crime, space security, chemical, biological, radiological and nuclear defense, and countering hybrid threats through cooperation between relative agencies and stakeholders, sharing of best practices, skills and capacity building। बहुत सारी हॉट एयर है, इस चो निकल कढ़ने वाला कुछ नहीं है, पर इस तो ये अंदाजा होता है कि भाई, और अखीर चुना क्या है, they intend to cooperate in the multilateral fora including the United Nations on cyber matters of mutual interest according to joint statement issued after the Modi Phyla meeting। ਹੁਣ ਮੈਨੂੰ ਨਹੀਂ ਲੱਗਦਾ ਵੀ ਇਹ ਪਿਛਲੇ 10 ਸਾਲ ਚ ਕਦੇ ਮੋਦੀ ਦੇ ਨਾਲ 1-to-1 ਇਹਦੀ ਮੀਟਿੰਗ ਵੀ ਹੋਈ ਹੋਏ ਫਾਈਲਾ ਦੀ, ਕਦੇ ਜੁਆਇੰਟ ਸਟੇਟਮੈਂਟ ਤਾਂ ਦੂਰ ਦੀ ਗੱਲ, ਕਦੇ ਫੋਟੋ ਵੀ ਫਲੈਸ਼ ਹੋਈ ਹੋਏ। ਹੁਣ ਇਸ ਤੋਂ ਮੈਨੂੰ ਇਹ ਲੱਗਦਾ ਹੈ ਕਿ ਇਹ ਜੇ ਅਸੀਂ ਜਿੰਨਾ ਬ੍ਰਾਹਮਣ ਮਾਈਂਡ ਨੂੰ ਸਮਝਦੇ ਆ, ਸਾਮ ਦਾਮ ਦੰਡ ਭੇਦ ਚਾਣਕਿਆ ਦੇ ਚਾਰੋਂ ਹਥਿਆਰ ਜਿਹੜੇ ਉਹ ਬੇਕਿਰਕੀ ਨਾਲ ਇਸਤੇਮਾਲ ਕਰਦੇ ਨੇ। ਸਾਮ ਤਾਂ ਇਹੀ ਹੈ, ਜਿਵੇਂ ਅਸੀਂ ਬਾਣੀ ਥੱਕ ਆਏ ਪ੍ਰਭ ਕੀ ਸ਼ਰਨ ਚਾਹਣਾ, ਗਧੇ ਨੂੰ ਪਿਓ ਕਹਿਣਾ ਜਿਹਨੂੰ ਅੱਜ ਦੀ ਬੋਲੀ ਚ ਕਿਹਾ ਜਾਂਦਾ ਕਿ ਹਜ਼ੂਰ ਸਾਡੇ ਮਾਈ ਬਾਪ ਹੈ, ਔਰ ਉਹ ਅਗਲਾ ਭਾਵੇਂ ਠੁੱਡ ਮਾਰ ਕੇ ਉਹਨੂੰ ਕਹੇ ਗਧੇ ਖੋਤੇ, ਫਿਰ ਹਜ਼ੂਰ ਸਾਡੇ ਮਾਈ ਬਾਪ। ਇਹ ਹੈ ਤੇ ਦਾਮ ਕੀਮਤ ਸੁੱਟੋ ਕਿੰਨੀ ਹੈ। ਔਰ ਇਹ ਸਾਰੇ ਜਿਹੜੇ ਹੰਗਰੀ, ਚੈਕੋਸਲੋਵਾਕੀਆ, ਪੋਲੈਂਡ, ਭਾਵੇਂ ਇਹਨਾਂ ਚੋਂ ਹੁਣ ਅਮਰੀਕਨ ਆਰਬਿਟ ਥੱਲੇ ਨੇ ਜ਼ਿਆਦਾ, ਲੇਕਿਨ ਭੁੱਖੇ ਨੰਗੇ ਸੋਵੀਅਤ ਯੂਨੀਅਨ ਨੇ ਵੀ ਜ਼ੁਲਮ ਕੀਤਾ, ਦੂਜੇ ਵੀ, ਔਰ ਬਹੁਤ ਗੁਰਬਤ ਵੀ ਆਮ ਲੋਕਾਂ 'ਚ। ਸੋ ਕੋਈ ਨਹੀਂ, ਇਸ ਬਾਰੇ ਹੈਰਾਨੀ ਨਹੀਂ ਹੋਣੀ ਚਾਹੀਦੀ ਕਿ ਕੁਛ ਨਾ ਕੁਛ ਜਿਹੜਾ ਬਿਹਾਈਂਡ ਦਾ ਕਰਟਨ ਇਹ ਆਪਣੀ ਦਾਮ ਦੀ ਖੇਡ ਵੀ ਖੇਡ ਰਹੇ ਹੋਣ। ਦੰਡ ਔਰ ਭੇਦ ਤਾਂ ਇੱਥੇ ਨਹੀਂ ਚੱਲ ਸਕਦਾ, ਦਾਮ ਹੀ ਹੈ ਕਿ ਦੱਸੋ ਜੀ ਕੀ ਕੀਮਤ ਲੈਂਦੇ ਹੋ, ਸਾਨੂੰ ਇਸ ਚੋਂ ਕੱਢੋ, ਅਸੀਂ ਇਹ ਕਰ ਦਿਆਂਗੇ, ਉਹ ਕਰ ਦਿਆਂਗੇ। ਹੁਣ ਇਹ ਤਾਂ ਮੈਨੂੰ ਲੱਗਦਾ ਵੀ ਇਹ ਕਾਫੀ ਖਤਰਨਾਕ ਮੂਵ ਹੈ ਜਿਹੜਾ ਇਸ ਕਿਸਮ ਦੇ ਥੱਲੇ ਜਿਹੜਾ ਉਹ ਕੋਈ ਨਾ ਕੋਈ ਉਸ ਚੋਂ ਕੰਸੈਸ਼ਨ ਕੱਢਣ ਦਾ। ਔਰ ਜਿਹੜਾ ਅਦਰਵਾਈਜ਼ ਅਸੀਂ ਡਿਸਕਸ਼ਨ ਸੈਕੰਡ ਕਿਹਾ ਸੀ ਕਾਨੂੰਨੀ ਦਾਅ ਪੇਚ। ਹੁਣ ਕਾਨੂੰਨੀ ਦਾਅ ਪੇਚ ਜਿਹੜਾ ਉਹਨਾਂ ਦੇ ਕੌਂਸਲ ਵੱਲੋਂ ਨਿਖਿਲ ਗੁਪਤੇ ਦੇ ਲਿਖਿਆ ਗਿਆ ਕਿ ਜੀ ਸਾਨੂੰ ਜਿਹੜਾ ਹੋਰ ਪ੍ਰੋਵਾਈਡ ਕਰੋ, ਉਹਦੇ ਲਈ ਲਫ਼ਜ਼ ਉਹਨਾਂ ਨੇ ਜਿਹੜਾ ਇਹੀ ਕਿਹਾ ਕਿ ਜੀ ਸਿਰਫ ਉਹਨਾਂ ਨੇ ਅਮਰੀਕਨ ਏਜੰਟ, ਅੰਡਰ ਕਵਰ ਏਜੰਟ ਦੀ ਰਿਪੋਰਟ ਤੇ ਬੇਸ ਤੇ ਸਾਰਾ ਪਾਰਟ ਕਰ ਦਿੱਤਾ ਔਰ ਸਾਡੇ ਕੋਲ ਡੀਟੇਲ ਨਹੀਂ ਹੈ, ਸਾਨੂੰ ਇਹਨਾਂ ਚਾਰਜਿਸ ਦੇ ਵਿੱਚ ਹੋਰ ਕੀ ਹੈ। ਸੋ ਉਹਨੂੰ ਅਮਰੀਕਾ ਦੇ ਡਿਪਾਰਟਮੈਂਟ ਆਫ ਜਸਟਿਸ ਨੇ ਕਾਊਂਟਰ ਕੀਤਾ ਵੀ ਅਸੀਂ
ਇਸ ਤੋਂ ਬਿਯੋਂਡ ਕੋਈ ਜਾਣਕਾਰੀ ਨਹੀਂ ਦੇ ਸਕਦੇ। ਅੱਜ ਦੀ ਡੇਟ 'ਚ 10 ਜਨਵਰੀ ਦਾ ਜਿਵੇਂ ਮੈਂ ਕਿਹਾ ਵੀ ਇਹ ਡਿਸਟ੍ਰਿਕਟ ਜੱਜ ਨੇ ਜਿਹੜੇ ਵਿਕਟਰ ਮੈਰੀਅਰ ਉਹਨਾਂ ਨੂੰ ਐਡਰੈਸਡ ਹੈ ਔਰ ਉਹਦੇ 'ਚ ਉਹਨਾਂ ਦੀ ਬਿਗਨਿੰਗ ਹੀ ਇਹ ਹੈ ਕਿ ਭਾਈ ਡੀਅਰ ਜੱਜ ਮੈਰੀਓ, the government respectfully submits this letter in opposition to defendant Nikhil Gupta's motion to compel discovery during the pendency of his extradition proceedings in the Czech Republic। ਇਹ ਡਿਸਕਵਰੀ ਲਫ਼ਜ਼ ਇਹਦੇ ਲਈ ਇਸਤੇਮਾਲ ਕੀਤਾ ਕਿ ਸਾਨੂੰ ਹੋਰ ਜਾਣਕਾਰੀ ਦਿਓ, ਨਿਖਿਲ ਗੁਪਤੇ ਵਾਲਿਆਂ ਦੇ ਅਟਰਨੀ ਨੇ ਕਿਹਾ ਜੀ। ਔਰ ਇਹਦੇ 'ਚ ਅਮਰੀਕਨ ਜਸਟਿਸ ਡਿਪਾਰਟਮੈਂਟ ਨੇ ਅਪੋਜ਼ ਕੀਤਾ। ਉਹਨਾਂ ਨੇ ਕਿਹਾ ਕਿ ਵੀ ਫੈਡਰਲ ਰੂਲ ਕ੍ਰਿਮੀਨਲ ਪ੍ਰੋਸੀਜਰ 16.1 the government is prepared to produce discovery promptly upon the defendant's appearance in this district and arraignment on this case. Before then, however, the defendant is not entitled to discovery and he identifies no good reason for the court to order it। ਉਹਨੇ ਕਿਹਾ ਜਦੋਂ ਇੱਥੇ ਆ ਗਿਆ ਅਰੇਂਜਮੈਂਟ ਉਹਦੀ ਇੱਥੇ ਹੋਈ ਅਸੀਂ ਉਹ ਦਿਆਂਗੇ, ਬਟ ਐਟ ਦਿਸ ਸਟੇਜ ਉਹਨਾਂ ਨੇ ਕਿਹਾ ਵੀ ਕੋਰਟ ਸਾਨੂੰ ਇਹ ਆਰਡਰ ਨਾ ਕਰੇ ਕਿਉਂਕਿ ਇਹ ਕੇਸ ਨੂੰ ਸਾਬੋਤਾਜ ਕਰ ਦੇਗਾ ਔਰ ਇਸ ਦਾ ਨਹੀਂ। ਔਰ ਫਿਰ ਉਹਦੇ 'ਚ ਉਹਨਾਂ ਨੇ ਪੂਰੀ ਬੈਕਗਰਾਊਂਡ ਔਰ ਦੂਸਰਾ ਇਸ ਦੇ ਉੱਤੇ ਦਿੱਤਾ, ਉਹ 2-3 ਸਫ਼ੇ ਦਾ ਇਹ ਉਹਨਾਂ ਦੀ ਫਾਈਲਿੰਗ ਹੈ ਜਿਹੜੀ ਡਿਸਟ੍ਰਿਕਟ ਕੋਰਟ 'ਚ ਕੀਤੀ ਗਈ। ਸਾਡੇ ਬੇਟੇ ਨੇ ਕੈਲੀਫੋਰਨੀਆ ਤੋਂ ਜਿਹੜੇ ਪੰਥ ਪ੍ਰਸਤ ਬੇਟਾ ਹੈ ਉਹਨਾਂ ਨੇ ਇਹ ਸਾਰੀ ਇੰਡਾਈਟਮੈਂਟ ਦੇ ਚੋਂ 5-6 ਨੁਕਤੇ ਜਿਹੜੇ ਨੇ, ਕਿਉਂਕਿ ਜਦੋਂ ਅਸੀਂ ਡਿਸਕਸ ਕਰਦੇ ਹਾਂ ਬਹੁਤ ਵਾਰ ਵਕਤ ਦੀ ਵੀ ਕਿੱਲਤ ਹੁੰਦੀ ਹੈ ਬਿਲਕੁਲ, ਤੇ ਉਹਨਾਂ ਨੇ ਇਸ ਦੇ ਉੱਤੇ ਜਿਹੜੀ ਉਹਨਾਂ ਨੇ ਜਵਾਬ ਦਾਇਰ ਕੀਤਾ ਹੈ ਕਿ ਭਾਈ ਅਸੀਂ ਡਿਸਕਵਰੀ ਨਹੀਂ ਦੇ ਸਕਦੇ, ਵੀ ਕਾਂਟ ਪ੍ਰੋਵਾਈਡ ਮੋਰ ਇਨਫੋਰਮੇਸ਼ਨ। ਔਰ ਇਹ ਉਹਦੀ ਬਿਗਨਿੰਗ ਹੈ। ਇਹਦੇ 'ਚ ਉਹਨਾਂ ਨੇ ਕਿਹਾ ਕਿ ਨਿਖਿਲ ਗੁਪਤਾ's charges, Nikhil Gupta is accused of being involved in a plan to hire someone to commit murder. This is a very serious crime in the United States। ਇਹ ਉਹਨਾਂ ਨੇ ਕੋਰਟ ਨੂੰ ਜਸਟਿਸ ਡਿਪਾਰਟਮੈਂਟ ਨੇ ਅਗੇਨ ਯਾਦ ਦਹਾਨੀ ਕਰਾਈ ਹੈ। Caught in the Czech Republic, Gupta was arrested in the Czech Republic because the US asked for it। US wants him to be brought back in the country to face the charges। ਉਹਨਾਂ ਨੇ ਕਿਹਾ ਜੀ ਸਾਡੇ ਕਹਿਣ ਤੇ ਹੀ ਉਹਨੂੰ ਉੱਥੇ ਰੋਕਿਆ, ਗ੍ਰਿਫਤਾਰ ਕੀਤਾ ਔਰ ਉਹ ਜਦੋਂ ਤੱਕ ਇੱਥੇ ਨਹੀਂ ਆਉਂਦਾ ਅਸੀਂ ਫਰਦਰ ਕੋਈ ਡਿਸਕਵਰੀ ਜਾਂ ਕੋਈ ਜਾਣਕਾਰੀ ਨਹੀਂ ਦੇ ਸਕਦੇ। ਹੁਣ ਉਹਦੇ 'ਚ ਉਹਨਾਂ ਨੇ ਕਿਹਾ ਨਿਖਿਲ ਗੁਪਤਾ ਦੇ ਕਿ ਜੀ ਪਹਿਲੀ ਵਾਰ ਤਾਂ ਨਿਖਿਲ ਗੁਪਤੇ ਨੇ ਗੱਲਬਾਤ ਕਰ ਲਈ ਕਿਉਂਕਿ ਜਦੋਂ ਫੈਡਰਲ ਏਜੰਟ ਉਹਨੂੰ ਮਿਲੇ ਨਿਖਿਲ ਗੁਪਤਾ ਨੂੰ ਚੁੱਕ ਕੇ ਵੈਨ 'ਚ ਉਹਨਾਂ ਨੇ ਸੁੱਟਿਆ। ਉਹਨਾਂ ਨੇ ਕਿਹਾ ਵੀ ਯੂ ਹੈਵ ਦਾ ਰਾਈਟ ਟੂ ਬੀ ਸਾਇਲੈਂਟ। ਨਹੀਂ, ਪਰ ਉਹਨੇ ਗੱਲ ਕੀਤੀ, ਪਰ ਦੂਸਰੀ ਵਾਰੀ ਉਹਨੇ ਵਕੀਲ ਦੀ ਪ੍ਰੈਜ਼ੈਂਸ ਵੀ ਕਿਹਾ ਮੈਂ ਨਹੀਂ ਗੱਲ ਕਰਨਾ ਚਾਹੁੰਦਾ। ਉਹਨੂੰ ਉਹਨਾਂ ਨੇ ਕਿਹਾ ਟਾਕਿੰਗ ਟੂ ਦਾ ਪੁਲਿਸ। ਆਫਟਰ ਹਿਜ਼ ਅਰੈਸਟ ਗੁਪਤਾ ਟਾਕ ਟੂ US ਪੁਲਿਸ ਆਫਿਸਰਸ ਟਵਾਈਸ, 2 ਵਾਰ। ਫਸਟ ਟਾਈਮ ਹੀ ਐਗਰੀਡ ਟੂ ਟਾਕ ਵਿਦਾਊਟ ਏ ਲਾਇਰ, ਪਹਿਲੀ ਵਾਰ ਬਿਨਾਂ ਵਕੀਲ ਤੋਂ। Second time he didn't want to talk and had a lawyer from Czech Republic with him। ਅਸੀਂ ਉਸ ਲਾਇਰ ਦੇ ਇੰਟਰਵਿਊ ਦੀ ਵੀ ਗੱਲ ਕੀਤੀ ਸੀ ਜਿਹੜੀ ਉਹਨੇ BBC ਨੂੰ ਦਿੱਤਾ ਸੀ। Gupta's request for information discovery, ਇਹ ਜਿਹੜਾ ਜਿਸ ਨੁਕਤੇ ਤੇ ਹੁਣ US Department of Justice ਨੇ ਲਿਖਿਆ ਹੈ ਕੋਰਟ ਨੂੰ, ਉਹਨਾਂ ਨੇ ਕਿਹਾ ਕਿ Gupta wants to get more information, evidence and details ਕਿ ਜੀ ਦੱਸੋ ਤੁਹਾਡੇ ਕੋਲ ਕੀ ਐਵੀਡੈਂਸ ਹੈ, ਕੀ ਡਿਟੇਲਸ ਨੇ about his case। He says that US officials have been questioning him without his main lawyer from his criminal case and that his Czech lawyer doesn't have enough information about his case। ਉਹਨੇ ਇਹੀ ਰਿਕੁਐਸਟ ਕੀਤੀ ਹੈ ਜੀ ਮੇਰੇ ਵਕੀਲ ਨੂੰ ਪਤਾ ਹੀ ਨਹੀਂ ਹੈ ਔਰ ਸਾਨੂੰ ਹੋਰ ਜਾਣਕਾਰੀ ਦਿੱਤੀ ਜਾਏ। ਹੁਣ ਇਹ ਰਿਸਪੌਂਸ ਹੈ US ਗਵਰਨਮੈਂਟ ਦਾ। US ਗਵਰਨਮੈਂਟ says Gupta should not get this extra information yet। ਇਸ ਤੋਂ ਬਿਯੋਂਡ ਹੋਰ ਕੋਈ ਅਸੀਂ ਜਾਣਕਾਰੀ ਨਹੀਂ ਦੇਣੀ। They believe he should first come to the US and be officially charged in court। They also disagree with Gupta's claim about being questioned without proper legal representation। ਉਹਨਾਂ ਨੇ ਕਿਹਾ ਵੀ ਝੂਠ ਬੋਲ ਰਿਹਾ, ਕੁਐਸਚਨਿੰਗ ਜਿਹੜੀ ਹੋਈ ਹੈ ਉਹਨਾਂ ਦੇ ਵਕੀਲ ਦੀ ਪ੍ਰੈਜ਼ੈਂਸ ਹੋਈ ਹੈ। ਲਾਸਟ ਨੁਕਤਾ ਲੀਗਲ ਰੂਲਸ ਐਂਡ ਪ੍ਰੋਸੀਜਰ ਕੀ ਹੈ। The document talks about the rules for when and how someone accused of a crime can get information about their case। ਇਹ 3 ਸਫ਼ੇ ਦੇ ਲੈਟਰ ਜਸਟਿਸ ਡਿਪਾਰਟਮੈਂਟ ਨੇ ਜੱਜ ਨੂੰ ਕਿਹਾ ਵੀ ਆਹ ਪ੍ਰੋਸੀਜਰ ਹੈ ਇਹਦਾ, ਇਹਨਾਂ ਦੇ ਥੱਲੇ ਮੋਰ ਇਨਫੋਰਮੇਸ਼ਨ ਕੋਈ ਮੰਗ ਸਕਦਾ ਹੈ। It explains that according to US law,
Gupta is not supposed to get this information while he is still going through the extradition process in the Czech Republic. कि अजे ਤਾਂ ਹੋਇਆ ਨਹੀਂ extradite, ਉਹਦੇ ਚੋਂ ਨਹੀਂ ਮੰਗ ਸਕਦਾ। ਸੋ ਉਹਦੇ ਚ ਇਹਨਾਂ ਨੇ ਬਰੀਫ ਕਰਕੇ ਫਿਰ ਕਿਹਾ ਕਿ this document is about US government explaining why they think Gupta should not get the extra information. He is asking for about his case, at least not until he is brought back to US and formally charged in court. ਕਿਉਂਕਿ ਇਹ ਉਸੇ 'ਚ ਬਿਲਕੁਲ ਫਿੱਟ ਬਹਿੰਦਾ ਜਿਹੜਾ ਅਸੀਂ ਲਗਾਤਾਰਤਾ ਨਾਲ ਕਹਿੰਦੇ ਰਹੇ ਕਿ ਇੰਡੀਅਨ ਗਵਰਨਮੈਂਟ ਦਾ ਟੈਕਟਿਕ ਹੈ ਡਿਲੇ ਟੈਕਟਿਕ। ਹੁਣ ਜੇ ਇਹਨਾਂ ਨੂੰ ਹੋਰ ਇਨਫੋਰਮੇਸ਼ਨ ਉਹਦੇ ਤੇ ਕੋਈ ਕੁੰਡੀ ਖੜੀ ਕਰ ਦੇਣਗੇ, 6 ਮਹੀਨੇ ਉਹਦੇ ਤੇ ਲੱਗ ਜਾਣਗੇ, ਫਿਰ ਕੋਈ ਹੋਰ ਕਰ ਦੇਣਗੇ। ਸੋ ਅਮਰੀਕਨ ਬਿਲਕੁਲ ਉਹਨਾਂ ਨੇ ਜਸਟਿਸ ਡਿਪਾਰਟਮੈਂਟ ਨੇ ਕਿਹਾ ਜੱਜ ਨੂੰ ਲਿਆਓ ਅਮਰੀਕਨ ਸੋਇਲ ਤੇ, ਉਹਦੀ ਲੈਂਡ ਕਰਦੇ ਆ, ਜਦੋਂ ਪਹਿਲੀ ਉਹਦੀ ਹੋਏਗੀ ਪੇਸ਼ੀ ਮੋਰ ਇਨਫੋਰਮੇਸ਼ਨ ਹੋਏਗੀ, ਇਸ ਤੋਂ ਇਲਾਵਾ ਨਹੀਂ। ਸੋ ਇਸ ਵੇਲੇ ਨਿਖਿਲ ਗੁਪਤਾ ਜਿਹੜਾ ਹੈ ਉਹ ਇੱਕ ਪਾਸੇ ਤਾਂ ਪ੍ਰਾਈਜ਼ਡ ਜਿਹੜਾ ਕੈਚ ਹੈ ਜੇ ਅਮਰੀਕਾ ਦੇ ਐਂਗਲ ਤੋਂ ਜਾਂ ਸਿੱਖ ਐਂਗਲ ਤੋਂ ਕਹਿਣਾ ਹੋਏ, ਪਰ ਅਸੀਂ ਇਹ ਸਮਝਦੇ ਹਾਂ ਵੀ ਇਸ ਵੇਲੇ ਭਾਰਤ ਦੇ ਇਹ ਸਾਰੇ ਹੀ ਮਗਰਮੱਛ ਜਿਹੜੇ ਨੇ ਅੱਡ-ਅੱਡ ਡਾਇਰੈਕਸ਼ਨਾਂ ਤੋਂ ਇਹ ਸਾਰੇ ਨੂੰ ਜਿਹੜਾ ਡਿਸਟਰੋਏ ਕਰਨਾ ਚਾਹੁੰਦੇ ਨੇ, ਉਹਨੂੰ ਵੀ ਲੀਗਲ ਪ੍ਰੋਸੈਸ ਨੂੰ ਵੀ ਔਰ ਪੋਲੀਟੀਕਲੀ ਵੀ ਜਿਹੜਾ ਚੈਕ ਰਿਪਬਲਿਕ ਦੇ ਪ੍ਰਾਈਮ ਮਿਨਿਸਟਰ ਨੂੰ ਰੈੱਡ ਕਾਰਪੇਟ ਵੈਲਕਮ ਦਿੱਤਾ ਹੈ, ਇਹ ਵੀ ਇਹ ਸਾਰੀ ਖੇਡ ਦਾ ਹਿੱਸਾ ਹੀ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣਾ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ ਔਰ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166619184। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਨਾਰਥ ਅਮਰੀਕਾ ਦੇ ਪਹਿਲੇ ਪੰਥਕ ਟੀਵੀ ਚੈਨਲ ਟੀਵੀ 84 ਵੱਲੋਂ ਸਿੱਖ ਪ੍ਰਭੂ ਸੱਤਾ ਲਈ ਚੱਲਦੇ ਸੰਘਰਸ਼ ਵਿੱਚ ਸਿਰਜੇ ਜਾ ਰਹੇ ਸਿੱਖ ਬਿਰਤਾਂਤ ਨੂੰ ਹੋਰ ਮਜ਼ਬੂਤ ਕਰਨ ਲਈ ਆਉਂਦੀ 14 ਜਨਵਰੀ 2024 ਦਿਨ ਐਤਵਾਰ ਨੂੰ ਗੁਰਦੁਆਰਾ ਸਿੰਘ ਸਭਾ ਫੇਅਰਫੈਕਸ ਵਰਜੀਨੀਆ ਵਿਖੇ ਵਿਸ਼ੇਸ਼ ਸਮਾਗਮ ਰੱਖਿਆ ਗਿਆ, ਜਿੱਥੇ ਪੰਥਕ ਮੀਡੀਆ ਨੂੰ ਹੋਰ ਮਜ਼ਬੂਤ ਕਰਨ ਅਤੇ ਕੌਮ ਸਾਹਮਣੇ ਦਰਪੇਸ਼ ਔਕੜਾਂ ਤੇ ਵਿਚਾਰਾਂ ਹੋਣਗੀਆਂ। ਆਓ ਟੀਵੀ 84 ਦੇ ਹੱਥ ਮਜ਼ਬੂਤ ਕਰੀਏ ਅਤੇ ਕੌਮੀ ਜਾਗਰੂਕਤਾ ਮੁਹਿੰਮ ਵਿੱਚ ਯੋਗਦਾਨ ਪਾਈਏ। ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਅਤੇ ਸਥਾਨਕ ਪੰਥਕ ਜਥੇਬੰਦੀਆਂ ਵੱਲੋਂ ਆਪ ਸਭ ਨੂੰ 14 ਜਨਵਰੀ ਨੂੰ ਦੁਪਹਿਰ 12 ਵਜੇ ਗੁਰਦੁਆਰਾ ਸਾਹਿਬ ਪਹੁੰਚਣ ਲਈ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ। UK, ਸਵਿਟਜ਼ਰਲੈਂਡ, ਇਟਲੀ, ਆਸਟਰੀਆ, ਆਸਟ੍ਰੇਲੀਆ ਅਤੇ ਕੈਨੇਡਾ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਅਗਲਾ ਪੜਾਅ ਅਮਰੀਕਾ ਵਿੱਚ। ਅਮਰੀਕਾ ਵਿੱਚ ਖਾਲਿਸਤਾਨ ਰੈਫਰੈਂਡਮ ਦੇ ਪਹਿਲੇ ਪੜਾਅ ਦੀਆਂ ਵੋਟਾਂ 28 ਜਨਵਰੀ ਦਿਨ ਐਤਵਾਰ ਨੂੰ ਸੈਨ ਫਰਾਂਸਿਸਕੋ ਦੇ ਏਰੀਆ ਵਿੱਚ ਪੈਣ ਜਾ ਰਹੀਆਂ ਹਨ। ਵੋਟਿੰਗ ਸੈਂਟਰ ਦੀ ਲੋਕੇਸ਼ਨ ਜਾਣਨ ਲਈ ਜਾਂ ਹੋਰ ਜਾਣਕਾਰੀ ਲੈਣ ਲਈ ਸੰਪਰਕ ਕਰੋ 669-222-0946 ਜਾਂ 669-222-0306। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇਐਂਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਆਂ ਦੇ ਦੂਸਰੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਦੇ ਪਾਕਿਸਤਾਨ ਵਿਚਲੇ ਸਾਬਕਾ ਐਂਬੈਸਡਰ ਅਜੇ ਬਸਾਰੀਆ ਦੀ ਮਾਰਕੀਟ ਵਿੱਚ ਆ ਰਹੀ ਤਾਜ਼ਾ ਕਿਤਾਬ ਐਂਗਰ ਮੈਨੇਜਮੈਂਟ ਵਿੱਚ ਬਹੁਤ ਸਾਰਾ ਝੂਠ ਵੀ ਪਰੋਸਿਆ ਜਾ ਰਿਹਾ ਹੈ। ਬਾਲਾਕੋਟ ਹਮਲੇ ਦੀ ਰਾਤ ਨੂੰ ਲੈ ਕੇ ਭਾਰਤੀ ਤਾਰੀਫਾਂ ਦੇ ਪੁਲ ਬੰਦਿਆਂ ਇਸ ਨੂੰ ਕਤਲ ਕੀ ਰਾਤ ਲਕਬ ਜਿਹੜਾ ਉਹ ਦਿੱਤਾ ਗਿਆ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ, ਸੁਣ ਲਈ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ ਕੀ ਵਿਚਾਰਾਂ ਨੇ?
ਦੇਖੋ ਕੱਲ ਸਾਡਾ ਲੀਡ ਸੈਗਮੈਂਟ ਉਸ ਕੋਰਟ ਚੋਂ ਹੀ ਸੀ ਜਿਹੜਾ ਕਿ ਭਾਰਤ ਦੇ ਪਾਕਿਸਤਾਨ ਚ ਸਾਬਕਾ ਹਾਈ ਕਮਿਸ਼ਨਰ, ਕਿਉਂਕਿ ਉੱਥੇ ਟਰਮ ਐਂਬੈਸਡਰ ਘੱਟ ਯੂਜ਼ ਹੁੰਦੀ ਹੈ, ਅੱਛਾ ਕਾਮਨਵੈਲਥ ਮੁਲਕਾਂ ਦੇ ਵਿੱਚ ਹਾਈ ਕਮਿਸ਼ਨਰ ਹੁੰਦਾ ਹੈ, ਅਜੇ ਬਿਸਾਰੀਆ ਜਿਹੜਾ ਹੁਣ ਰਿਟਾਇਰ ਹੋਇਆ ਔਰ ਉਹਦੀ ਕਿਤਾਬ ਮਾਰਕੀਟ 'ਚ ਆ ਰਹੀ ਹੈ ਔਰ ਉਸ ਦੀ ਕਿਤਾਬ ਐਂਗਰ ਮੈਨੇਜਮੈਂਟ ਦਾ ਟਰਬਲਡ ਡਿਪਲੋਮੈਟਿਕ ਰਿਲੇਸ਼ਨਸ਼ਿਪ ਬਿਟਵੀਨ ਇੰਡੀਆ ਐਂਡ ਪਾਕਿਸਤਾਨ, ਔਰ ਉਹਦੇ 'ਚ ਉਹਨੇ ਕਰਤਾਰਪੁਰ ਕੋਰੀਡੋਰ ਦੇ ਹਵਾਲੇ ਨਾਲ ਜਿਹੜੀ ਗੱਲ ਕੀਤੀ ਜਿਸ 'ਚ ਉਸਨੇ ਡਿਵਾਈਨ ਹੈਂਡ ਦੀ ਗੱਲ ਕੀਤੀ ਕਿ ਵੀ ਇਹਦੇ ਬਾਵਜੂਦ ਪੁਲਵਾਮਾ ਹੋਇਆ, ਬਾਲਾਕੋਟ ਹੋਇਆ, ਆਰਟੀਕਲ 370 ਡਿਸਟਰੋਏ ਕੀਤਾ ਗਿਆ, ਲੇਕਿਨ ਕਰਤਾਰਪੁਰ ਕੋਰੀਡੋਰ ਬਣਿਆ ਔਰ ਉਹਨੇ ਕਿਹਾ ਉਹ ਡਿਵਾਈਨ ਹੈਂਡ ਹੀ ਸੀ ਜਿਹਨੇ ਦੋਨਾਂ ਮੁਲਕਾਂ ਨੂੰ ਇਸ ਪਾਸੇ ਜਿਹੜਾ ਸਭ ਕੁਝ ਇੰਟਰਪਟ ਹੋ ਗਿਆ, ਪੀਪਲ ਟੂ ਪੀਪਲ ਜਿਹੜੇ ਕਨੈਕਸ਼ਨ ਵੀ, ਟ੍ਰੇਨਾਂ ਵੀ, ਬੱਸਾਂ ਵੀ, ਇਵਨ ਹਾਈ ਕਮਿਸ਼ਨ ਵੀ ਇੱਕ ਦੂਜੇ ਦੇ ਮੁਲਕ ਚੋਂ ਕੱਢਤੇ ਜਿਹੜੇ ਅੱਜ ਵੀ ਕੱਢੇ ਹੋਏ ਨੇ। ਫੁੱਲ ਸਕੇਲ ਡਿਪਲੋਮੈਟਿਕ ਰਿਲੇਸ਼ਨਸ਼ਿਪ ਨਹੀਂ ਹੈ, ਲੇਕਿਨ ਕਰਤਾਰਪੁਰ ਕੋਰੀਡੋਰ ਰੁਕਾਵਟਾਂ ਦੇ ਬਾਵਜੂਦ ਇਹਨਾਂ 4 ਸਾਲਾਂ ਦੇ ਵਿੱਚ ਜਿਹੜਾ ਉਹ ਉਵੇਂ ਹੀ ਬਾਬੇ ਨਾਨਕ ਦਾ ਕ੍ਰਿਸ਼ਮਾ ਉਹ ਜਗਜ਼ਾਰ ਹੈ। ਬਿਲਕੁਲ। ਸੋ ਅਸੀਂ ਕੱਲ ਵੀ ਇਹ ਕਿਹਾ ਸੀ ਕਿ ਵੀ ਇਹ ਜਿਹੜੇ ਸਾਬਕਾ ਐਂਬੈਸਡਰ ਹੋਣ ਜਾਂ ਇੰਟੈਲੀਜੈਂਸ ਏਜੰਸੀਆਂ ਦੇ ਚੀਫ ਹੋਣ ਜਾਂ ਪੋਲੀਟੀਕਲ ਫਿਗਰਸ ਹੋਣ, ਉਹ ਜਦੋਂ ਰਿਟਾਇਰ ਹੁੰਦੇ ਨੇ ਉਹਨਾਂ ਦਾ ਪਾਸ ਟਾਈਮ ਵੀ ਹੁੰਦਾ, ਉਹਦੇ ਚੋਂ ਪੈਸੇ ਵੀ ਬਣਦੇ ਨੇ ਤੇ ਕੁਛ ਨਾ ਕੁਛ ਜਿਹੜਾ ਉਹ ਦੱਸਣਾ ਵੀ ਚਾਹੁੰਦੇ ਨੇ ਔਰ ਬਹੁਤ ਕੁਛ ਲੁਕੋਇਆ ਵੀ ਹੁੰਦਾ ਹੈ। ਔਰ ਭਾਰਤ ਤਾਂ ਹੁਣ ਘਬਰਾਇਆ ਹੋਇਆ, ਉਹਨਾਂ ਨੇ ਤਾਂ ਜਿਹੜੇ ਵੀ ਕੋਈ ਸਾਬਕਾ ਫੌਜੀ ਜਿਵੇਂ ਨਰਵਾਣੇ ਦੀ ਕਿਤਾਬ ਰੋਕੀ ਹੋਈ ਹੈ ਕਿਉਂਕਿ ਉਹਨੇ ਅਗਨੀਵੀਰ ਦੇ ਉੱਤੇ ਕਿਹਾ ਕਿ ਜੀ ਇਹ ਤਾਂ ਇਹਨਾਂ ਮੋਦੀ ਨੇ ਲਿਆ ਕੇ ਸਾਡੇ ਸਾਹਮਣੇ ਰੱਖਤਾ, ਜਿਹਦੇ ਨਾਲ ਸਾਡਾ ਕੋਈ ਵੀ ਤਿੰਨੋਂ ਹੀ ਜਿਹੜੇ ਫੌਜੀ ਅੰਗ ਨੇ, ਡਿਫੈਂਸ ਵੀ ਔਰ ਨੇਵੀ ਵੀ ਔਰ 에ਅਰ ਫੋਰਸ ਵੀ, ਕੋਈ ਐਗਰੀ ਨਹੀਂ ਸੀ ਕਰਦਾ ਕਿ ਵੀ ਇਹ ਤਾਂ ਬੇੜਾ ਗਰਕ ਕਰ ਦਿੱਤਾ ਫੌਜ ਦੇ ਸਟਰਕਚਰ ਦਾ। ਸੋ ਉਹ ਅਜੇ ਉੱਥੇ ਹੀ ਰੁਕਿਆ ਹੋਇਆ। ਉਸ ਤੋਂ ਬਾਅਦ ਅਸੀਂ ਉਹਦੇ ਐਕਸੈਪਟ ਵੀ ਨਹੀਂ ਦੇਖੇ, ਕਿਤਾਬ ਤਾਂ ਪਤਾ ਨਹੀਂ ਹੋਣੀ ਵੀ ਹੈ ਮਾਰਕੀਟ 'ਚ ਕਿ ਨਹੀਂ। ਹੁਣ ਇਵੇਂ ਹੀ ਜੇ ਅਜੇ ਬਿਸਾਰੀਆ ਨੇ ਇੱਕ ਪਾਸੇ ਤਾਂ ਉਹਦੀ ਕਲਮ ਉਹਨੂੰ ਰੋਕ ਨਹੀਂ ਸਕੀ ਤੇ ਕਰਤਾਰਪੁਰ ਕੋਰੀਡੋਰ ਕਿਉਂਕਿ ਰਿਐਲਿਟੀ ਹੈ, ਤੇ ਜੇ ਉਹਨੇ ਕਿਹਾ ਵੀ ਹੈ ਕਿ ਡਿਵਾਈਨ ਇੰਟਰਵੈਂਸ਼ਨ ਹੈ ਤੇ ਕਿਸੇ ਨੂੰ ਇਹ ਲੱਗਾ ਕਿ ਨਹੀਂ ਹੋਏਗਾ ਕਿ ਵੀ ਈਵਨ ਇਸ ਕਮੈਂਟ ਨੂੰ ਡਿਲੀਟ ਕਰਾਇਆ ਜਾਏ। ਪਰ ਆਪਣਾ ਇਹ ਦੱਸਣ ਦੇ ਲਈ ਕਿ ਜੀ ਭਾਰਤ ਇਸ ਕਨਫਲਿਕਟ ਚੋਂ, ਕਿਉਂਕਿ ਜਿਹੜੀ ਹਕੀਕਤ ਹੈ ਇਸ ਕਨਫਲਿਕਟ ਦੀ ਜਿਵੇਂ ਦੋਵੇਂ ਤਿੰਨਾਂ ਰੂਪਾਂ 'ਚ ਸਾਹਮਣੇ ਆਈ, ਜਿਵੇਂ ਅਸੀਂ ਜ਼ਿਕਰ ਕੀਤਾ ਕਿ ਈਵਨ ਸਤਿਆਪਾਲ ਮਲਿਕ ਜਿਹੜਾ ਗਵਰਨਰ ਸੀ ਜੰਮੂ ਕਸ਼ਮੀਰ ਦਾ, ਉਹ ਥਾਂ ਥਾਂ ਇੰਟਰਵਿਊ ਦੇ ਰਿਹਾ ਵੀ ਪੁਲਵਾਮਾ ਤਾਂ ਜਿਹੜਾ ਹਾਲਾਂ ਉਹਨੇ ਐਕਸਪਲਿਸਿਟਲੀ ਨਹੀਂ ਕਿਹਾ ਪਰ ਉਹਦਾ ਇਹੀ ਹੈ ਵੀ ਇਹਨਾਂ ਦਾ ਆਪਣਾ ਕਾਰਾ ਹੀ ਹੈ। ਨਹੀਂ, ਉਹਨੇ ਕਿਹਾ ਵੀ ਮੈਂ ਜਦੋਂ ਮੂੰਹ ਖੋਲਣ ਦੀ ਕੋਸ਼ਿਸ਼ ਕੀਤੀ ਤੇ ਮੈਨੂੰ ਜਿਹੜਾ ਅਜੀਤ ਡੋਵਾਲ ਨੇ ਵੀ ਔਰ ਮੋਦੀ ਨੇ ਵੀ ਚੁੱਪ ਰਹਿਣ ਲਈ ਕਿਹਾ। ਫਿਰ ਅਸੀਂ ਦੇਖਦੇ ਹਾਂ ਜਿਹੜੇ ਮਾਰੇ ਗਏ 40-42 ਵਿਚਾਰੇ ਗਰੀਬ ਘਰਾਂ ਦੇ ਦਲਿਤ ਜਾਂ ਮਾਈਨੋਰਿਟੀ ਜਾਂ ਸਿੱਖ ਜਾਂ ਮੁਸਲਮਾਨ, ਉਹ ਫੌਜੀ ਸੀ, ਉਹਨਾਂ 'ਚ ਕੋਈ ਗੁਜਰਾਤੀ ਤਾਂ ਹੈ ਨਹੀਂ ਸੀ। ਉਹਨਾਂ ਦੀਆਂ ਤਸਵੀਰਾਂ ਲਾ ਕੇ ਉਹਨਾਂ ਨੂੰ ਸ਼ਹੀਦ ਐਲਾਨ ਕੇ ਜਿਵੇਂ ਫਿਰ 2019 ਦੀਆਂ ਚੋਣਾਂ ਇਹਨਾਂ ਨੇ ਜਿੱਤੀਆਂ। ਔਰ ਇਸ ਸਾਰੇ ਦੇ ਨਾਲ ਨਾਲ ਜਿਵੇਂ ਬਾਲਾਕੋਟ ਸਟ੍ਰਾਈਕ ਦੇ ਨਾਂ ਥੱਲੇ ਜਿੱਥੇ ਉਹਨਾਂ ਨੇ ਇੱਕ ਕਾਂ ਤੇ 2-3 ਦਰਖਤ ਮਾਰ ਕੇ ਸੁੱਟਤੇ ਥੱਲੇ ਔਰ ਉਹਨੂੰ ਬੜਾ ਵੱਡਾ ਅਸੀਂ ਉਹਨਾਂ ਦਾ ਟੈਰਰਿਸਟ ਕੈਂਪ ਡਿਸਟਰੋਏ ਕਰਤਾ। ਦੂਜਾ ਹਾਲਾਂ ਜੋ ਸਾਹਮਣੇ ਆਇਆ ਕਿ ਅੱਧੇ ਮਿੰਟ ਦੀ ਡੌਗ ਫਾਈਟ ਦੇ ਵਿੱਚ ਇਹਨਾਂ ਦਾ ਮਿਗ ਵੀ ਥੱਲੇ, ਇਹਨਾਂ ਦਾ ਪਾਇਲਟ ਅਭਿਨੰਦਨ ਵੀ ਉਹਨਾਂ ਦੇ ਕਬਜ਼ੇ 'ਚ। ਹੁਣ ਇਹ ਸਾਰੀ ਜਿਹੜੀ ਇੰਨੀ ਫੇਲਿਅਰ ਇਸ ਲੈਵਲ ਦੇ ਉੱਤੇ ਹੋਈ ਔਰ ਜਿਵੇਂ ਮੈਂ ਕਿਹਾ ਵੀ ਇਹਨਾਂ ਦਾ ਇਹ ਕਿਵੇਂ ਜਿਹੜਾ ਹੈ ਉਹ ਕਰਕੇ ਔਰ ਫਿਰ ਖੁਦ ਘਬਰਾਉਣ ਵਾਲੀ ਲਾਈਨ ਇਹਨਾਂ ਦੀ ਕਿਸ ਹੱਦ ਤੱਕ ਸੀ, ਉਹਦੇ 'ਚ ਅਸੀਂ ਹਵਾਲਾ ਦਿੱਤਾ ਸੀ ਕਿ ਵੀ ਉਸ ਵੇਲੇ ਜਿਹੜੇ ਸੈਕਟਰੀ ਆਫ ਸਟੇਟ ਸੀ ਟਰੰਪ ਐਡਮਿਨਿਸਟ੍ਰੇਸ਼ਨ ਦੇ ਵਿੱਚ ਮਾਈਕ ਪੋਂਪੀਓ, ਜਿਨ੍ਹਾਂ ਨੇ ਰਿਟਾਇਰਮੈਂਟ ਤੋਂ ਬਾਅਦ ਕਿਤਾਬ ਲਿਖੀ, ਉਹਨਾਂ ਨੇ ਕਿਹਾ ਵੀ ਸੁਸ਼ਮਾ ਸਵਰਾਜ ਨੇ ਤਾਂ ਸੌਣ ਹੀ ਨਹੀਂ ਦਿੱਤਾ ਸਾਰੀ ਰਾਤ। ਮੈਂ ਉਹ ਵਿਤਨਾਮ ਦੇ ਦੌਰੇ ਤੇ ਸੀ ਕਿ ਭਾਈ ਪਾਕਿਸਤਾਨ ਨੇ ਮਿਸਾਈਲਾਂ ਦੇ ਮੂੰਹ ਇੱਧਰ ਨੂੰ ਕਰ ਲਏ ਨੇ ਔਰ ਕਿਸੇ ਵੇਲੇ ਵੀ ਹੋ ਸਕਦਾ ਹੈ ਤਾਂ ਨਿਊਕਲੀਅਰ ਚੈਂਡ ਹੋਏਗਾ। ਉਹਨੇ ਕਿਹਾ ਜੀ ਮੈਂ ਇਸਲਾਮਾਬਾਦ ਫੌਜੀ ਹੈੱਡਕੁਆਰਟਰ ਨੂੰ ਔਰ ਪ੍ਰਾਈਮ ਮਿਨਿਸਟਰ ਨੂੰ ਔਰ ਦੂਜਾ ਫਾਈਨਲੀ ਅਸੀਂ ਪਾਕਿਸਤਾਨ ਨੂੰ ਠੰਡਾ ਕੀਤਾ ਔਰ ਇਹ ਸਾਰੇ। ਹੁਣ ਜਿਹੜਾ ਇੱਕ ਪਾਸੇ ਇਹਨਾਂ ਦੀ ਫੇਲਿਅਰ ਸੀ ਕਿਉਂਕਿ ਬਾਲਾਕੋਟ ਦਾ ਕੋਈ ਵੀ ਟਾਰਗੇਟ ਵਾਲਾ ਹੈ ਨਹੀਂ ਸੀ, ਨੁਕਸਾਨ ਕੀਤਾ। ਦੂਜਾ ਇਹਨਾਂ ਦੀ ਫੇਲਿਅਰ ਕਿ 에ਅਰ ਫੋਰਸ 'ਚ ਇਹਨਾਂ ਦਾ ਹਾਲ ਕੀ ਹੋਇਆ, ਜਹਾਜ਼ ਵੀ ਔਰ ਬੰਦਾ ਵੀ ਉਹਨਾਂ ਦੇ ਜਿਹੜਾ ਪ੍ਰਿਜ਼ਨ ਵਿੱਚ ਗਿਆ। ਤੀਸਰਾ ਡਿਪਲੋਮੈਟਿਕ ਤੌਰ ਦੇ ਉੱਤੇ ਕਿੰਨੇ ਪੈਨਿਕਡ ਸੀ ਗਲੋਬਲੀ ਕਿ ਉਹਨੂੰ ਮਾਈਕ ਪੋਂਪੀਓ ਨੇ ਬਿਲਕੁਲ ਐਡਰੈਸ ਕਰ ਦਿੱਤਾ ਇਹਨਾਂ ਦੇ ਪੈਨਿਕ ਨੂੰ।
ਹੁਣ ਇਸ ਸਾਰੇ ਨੂੰ ਪੁੱਠਾ ਗੇੜਾ ਦੇਣ ਲਈ ਜਿਹੜਾ ਅਜੇ ਬਿਸਾਰੀਆ ਦੀ ਕਿਤਾਬ ਦਾ ਇੱਕ ਬਿਲਕੁਲ ਲਾਈਜ਼ ਦੇ ਉੱਤੇ ਬੇਸਡ ਚੈਪਟਰ ਹੈ, ਕਤਲ ਕੀ ਰਾਤ। ਔਰ ਇਹ ਲਫ਼ਜ਼ ਜਿਹੜੇ ਨੇ ਇਹ ਸ਼ਾਇਦ ਮੋਦੀ ਨੇ ਪਹਿਲੀ ਵਾਰ ਕਿਤੇ ਪੋਲੀਟੀਕਲ ਜਿਹੜਾ ਆਪਣੇ ਸਪੀਚ ਦੇ ਵਿੱਚ ਇਸਤੇਮਾਲ ਕੀਤੇ ਇਲੈਕਸ਼ਨ ਦੇ ਵੇਲੇ ਕਿ ਜੀ ਅਸੀਂ ਤਾਂ ਇਹ ਕਰ ਦੇਣਾ ਸੀ, ਅਸੀਂ ਤਾਂ ਉਹ ਕਰਤਾ, ਘਰ ਮੇ ਘੁਸ ਕੇ ਮਾਰਾ ਤੇ ਇਹ ਉਹ। ਹੁਣ ਇਹ ਵੀ ਅਜੇ ਬਿਸਾਰੀਆ ਉਹਨੂੰ ਕਤਲ ਕੀ ਰਾਤ, ਇਹ ਨਹੀਂ ਕਿ ਵੀ ਇਹਨਾਂ ਦੀ ਇਹ ਦੋਨੋਂ ਤਿੰਨੋਂ ਐਕਸ਼ਨਸ ਦੇ ਫੇਲਿਅਰ ਦੀ ਗੱਲ ਹੋਏ। ਉਹ ਇਹ ਕਹਿ ਰਿਹਾ ਕਿ ਜੀ ਜਿਹੜਾ ਪਾਕਿਸਤਾਨ ਹੈ ਉਹ ਤਾਂ ਡਰ ਗਿਆ ਸੀ, ਉਸ ਰਾਤ ਇੰਨਾ ਡਰਿਆ ਹੋਇਆ ਸੀ ਵੀ ਅਸੀਂ ਆਪਣੇ ਡਿਪਲੋਮੈਟਸ ਰਾਹੀਂ ਔਰ UK ਔਰ ਅਮਰੀਕਾ ਦੇ ਰਾਹੀਂ ਇਹ ਉਹਨਾਂ ਨੂੰ ਮੈਸੇਜ ਦਿੱਤਾ ਕਿ ਜੀ ਜੇ ਤੁਸੀਂ ਸਾਡਾ ਇਹ ਅਭਿਨੰਦਨ ਨਾ ਛੱਡਿਆ ਔਰ ਤੁਸੀਂ ਕਾਊਂਟਰ ਸਟ੍ਰਾਈਕ ਕੀਤਾ ਤੇ 7 ਮਿਸਾਈਲਾਂ ਨੇ ਜਿਹੜੀਆਂ ਪੁਆਇੰਟ ਕਰ ਰਹੀਆਂ ਨੇ ਟੁਵਰਡਸ ਪਾਕਿਸਤਾਨ, ਅਸੀਂ ਫੱਕੀਆਂ ਉਡਾ ਦੇਵਾਂਗੇ ਤੁਹਾਡੀਆਂ। ਔਰ ਇਹ ਉਹਨਾਂ ਨੇ ਕਿਹਾ ਕਿ ਜੀ ਪਾਕਿਸਤਾਨ ਇੰਨਾ ਕੁ ਘਬਰਾਇਆ ਕਿ ਇਮਰਾਨ ਖਾਨ ਜਿਹੜਾ ਉਸ ਵੇਲੇ ਗੱਲ ਕਰਨਾ ਚਾਹੁੰਦਾ ਸੀ ਮੋਦੀ ਨਾਲ, ਔਰ ਉਹਨਾਂ ਦੇ ਲਈ ਉਹਨਾਂ ਦੇ ਈਵਨ ਸੁਹੇਲ ਮਹਿਮੂਦ ਜਿਹੜੇ ਪਾਕਿਸਤਾਨ ਦੇ ਹਾਈ ਕਮਿਸ਼ਨਰ ਸੀ ਦਿੱਲੀ 'ਚ, ਉਹਨਾਂ ਨੂੰ ਕਨਵੇ ਕੀਤਾ ਗਿਆ ਕਿ ਨਹੀਂ, ਮੋਦੀ ਬਿਲਕੁਲ ਨਹੀਂ ਗੱਲ ਕਰਨਾ ਚਾਹੁੰਦਾ ਇਮਰਾਨ ਖਾਨ ਨਾਲ। ਜੇ ਉਹ ਗੱਲ ਕਰਨਾ ਚਾਹੁੰਦਾ ਤੇ ਉਹ ਮੈਸੇਜ ਜਿਹੜਾ ਸਾਡੇ ਤੱਕ ਤੁਹਾਡੇ ਰਾਹੀਂ ਆ ਜਾਏ, ਅਸੀਂ ਦੇਖਾਂਗੇ। ਔਰ ਉਹਨਾਂ ਨੇ ਕਿਹਾ ਜੀ ਅਸੀਂ ਇੰਨਾ ਸਖਤ ਸਟੈਂਡ ਲਿਆ। ਔਰ ਆਫਟਰ ਪੁਲਵਾਮਾ ਇੰਡੀਆ ਹੈਡ ਟੇਕਨ ਐਕਸ਼ਨ ਇਨ ਬਾਲਾਕੋਟ and that was followed by Pakistan's operation which is called Swift Retort in India, and as a result of which an Indian pilot Abhinandan was captured. He fell in Pakistan and he was captured. फिर उन्हें कहा जी मोदी ने ਜਿਹੜਾ ਕਤਲ ਕੀ ਰਾਤ ਦਾ ਰੈਫਰੈਂਸ ਦਿੱਤਾ ਹੈ, ਇਹ ਉਹਨਾਂ ਨੇ ਕਿਹਾ PM Modi did mention this in his speech. He did refer to this episode ਕਿ ਜੀ ਮੋਦੀ ਨੇ ਨਾ ਕਰ ਦਿੱਤੀ ਇਮਰਾਨ ਖਾਨ ਦੇ ਨਾਲ ਗੱਲਬਾਤ ਕਰਨ ਤੋਂ ਵੀ। ਔਰ ਇਹ ਉਹਨੇ ਕਿਹਾ ਜੀ ਕਿ ਉਸ ਵੇਲੇ ਦੋਨੋਂ ਹੀ ਜਿਹੜੇ ਪਾਕਿਸਤਾਨ ਦਾ ਫੋਰਨ ਮਿਨਿਸਟਰ ਸ਼ਾਹ ਮਹਿਮੂਦ ਕੁਰੈਸ਼ੀ ਔਰ ਆਰਮੀ ਚੀਫ ਕਮਰ ਜਾਵੇਦ ਬਾਜਵਾ, ਉਹਨਾਂ ਨੇ ਆਪਣੇ MPs ਨੂੰ ਵੀ ਬਰੀਫ ਕੀਤਾ ਔਰ ਉਹ ਬਹੁਤ ਘਬਰਾਹਟ ਦੇ ਵਿੱਚ ਸੀ। ਔਰ ਉਹਦੇ ਤੋਂ ਉਹਨੂੰ ਜਦੋਂ ਪੁੱਛਿਆ ਗਿਆ ਕਿ ਵੀ ਇਹ ਵਾਕਈ ਇੰਡੀਆ ਨੇ ਮਿਜ਼ਾਈਲਾਂ ਤਾਇਨਾਤ ਕੀਤੀਆਂ ਸੀ, ਉਹ ਫਾਇਰ ਕਰ ਦੇਣੀਆਂ ਸੀ, ਹੁਣ ਉਹਦਾ ਤੁਸੀਂ ਜਦੋਂ ਜਵਾਬ ਦੇਖਦੇ ਹੋ ਫਿਰ ਇਹਨਾਂ ਬ੍ਰਾਹਮਣ ਮਾਈਂਡ ਦੀ ਤੁਹਾਨੂੰ ਸਮਝ ਆਉਂਦੀ ਹੈ। ਉਹ ਇਹ ਕਹਿੰਦਾ ਯੂ ਨੋ the thing about coercive diplomacy is that threat of force should be credible, which means that not just the adversary but you should believe yourself that you are going to use it now. Whether or not it would have been used is a question that can be debated. ਇਹ ਤਾਂ ਅਸੀਂ ਡਿਬੇਟ ਕਰ ਸਕਦੇ ਹਾਂ ਜੀ ਯੂਜ਼ ਕਰਨਾ ਸੀ ਕਿ ਨਹੀਂ ਕਰਨਾ ਸੀ, ਲੇਕਿਨ ਡਿਪਲੋਮੇਸੀ ਇਹ ਹੁੰਦੀ ਹੈ ਜਿਹਦੇ ਤੁਸੀਂ ਦੁਸ਼ਮਣ ਨੂੰ ਇਹ ਯਕੀਨ ਕਰਾ ਦਿਓ ਵੀ ਅਸੀਂ ਕਰਨ ਲੱਗੇ। ਔਰ ਇਹ ਉਹਨਾਂ ਨੇ ਕਿਹਾ ਜੀ ਬਟ ਦਾ ਪੁਆਇੰਟ ਇਜ਼ ਦੈਟ ਦਾ ਯੂਜ਼ ਆਫ ਫੋਰਸ ਟੂ ਗੈਟ ਐਨ ਆਊਟਕਮ ਵਾਸ ਸਕਸੈਸਫੁਲੀ ਡਨ, ਕਿ ਜੀ ਅਸੀਂ ਜਿਹੜੀ ਧਮਕੀ ਦਿੱਤੀ ਉਹਨੇ ਆਪਣਾ ਪੂਰਾ ਕੰਮ ਕੀਤਾ। ਔਰ ਉਹਦੇ ਥੱਲੇ ਇਹ ਸੀ ਕਿ ਵੀ ਇਹ ਜਿਹੜਾ ਅਭਿਨੰਦਨ ਨੂੰ ਵੀ ਉਹਨਾਂ ਨੇ ਨੈਕਸਟ ਡੇ ਛੱਡਿਆ। ਔਰ ਇਹ ਸਾਰੇ ਦੇ ਨਾਲ ਜਿਹੜਾ ਅਸੀਂ ਵੀ ਵਰ ਕੌਨਫੀਡੈਂਟ that pilot would be returned because of consequences would have been be serious, and this was a message that went loud and clear to Pakistan system and Pakistan then reacted. So ਹੁਣ ਇਸ ਤੋਂ ਤੁਸੀਂ ਅੰਦਾਜ਼ਾ ਲਾਓ ਵੀ ਕਿਸ ਹੱਦ ਤੱਕ ਜਾ ਕੇ ਇਹਨਾਂ ਦੇ ਡਿਪਲੋਮੈਟ ਹੋਣ, ਮੀਡੀਆ ਤਾਂ ਹੈ ਹੀ ਉਹ ਸਾਰੇ ਝੂਠ ਦੇ ਅਲੰਬਰਦਾਰ ਬਣੇ ਹੋਏ ਨੇ, ਲੇਕਿਨ ਹਰ ਇੱਕ ਨੂੰ ਪਤਾ ਹੈ ਵੀ ਇਹਨਾਂ ਦੇ ਤਿੰਨੋਂ ਹੀ ਐਕਸ਼ਨ ਝੂਠੇ। ਪੁਲਵਾਮਾ ਇਹਨਾਂ ਦੇ ਹਾਰਸ ਮਾਊਥ, ਸਤਪਾਲ ਮਲਕ ਤੋਂ ਵੱਧ ਕੇ ਜਿਹੜਾ ਗਵਰਨਰ ਸੀ ਜੰਮੂ ਕਸ਼ਮੀਰ ਦਾ, ਜਿਹਦੇ ਰਾਹੀਂ ਆਰਟੀਕਲ 370 ਖਤਮ ਕਰਵਾਇਆ ਗਿਆ, ਉਹ ਵਿਟਨੈਸ ਹੈ ਇਸ ਨੂੰ ਕਿ ਵੀ ਇਹਨਾਂ ਦਾ ਆਪਣਾ ਕੰਮ ਹੈ। ਫਿਰ ਜੋ ਕੁਛ ਜਿਹੜਾ ਬਾਲਾਕੋਟ ਦੇ ਹਵਾਲੇ ਨਾਲ ਹੋਇਆ ਉਹ ਦੁਨੀਆ ਨੇ ਦੇਖਿਆ ਕਿ ਭਾਈ ਇਹਨਾਂ ਦਾ ਮਿਗ ਥੱਲੇ ਸੁੱਟ, ਪਹਿਲਾਂ ਉਹਨਾਂ ਨੇ ਇਹ ਝੂਠ ਬੋਲਿਆ ਕਿ ਜੀ ਇੰਡੀਆ ਨੇ F-16 ਸੁੱਟ ਲਿਆ ਥੱਲੇ, ਅਮਰੀਕਾ ਨੇ ਕਿਹਾ ਕਿਉਂਕਿ F-16 ਅਮਰੀਕਾ ਦੇ ਨੇ, ਉਹਨਾਂ ਦੇ ਸਪੈਸ਼ਲਿਸਟ ਗਿਆ, ਉਹਨਾਂ ਨੇ ਜਾ ਕੇ ਕਿਹਾ ਉਹ ਤੇ ਬਿਲਕੁਲ ਉਨੇ ਹੀ ਨੇ ਜਿੰਨੇ ਨੇ ਉੱਥੇ, ਉਹ ਪ੍ਰੂਫ ਨਹੀਂ। ਪਰ ਆਪਣੇ ਲੋਕਾਂ ਨੂੰ ਉਹਨਾਂ ਨੇ ਕਿਉਂਕਿ ਉਹਨਾਂ ਨੇ ਕਿਹਾ ਤੁਹਾਡਾ ਤਾਂ ਜਹਾਜ਼ ਵੀ ਸੁੱਟ ਲਿਆ, ਪਾਇਲਟ ਵੀ ਸੁੱਟ ਲਿਆ। ਸੋ ਬਿਗੇਸਟ ਫੇਲਿਅਰ ਇਹਨਾਂ ਦੀ 에ਅਰ ਫੋਰਸ ਦੀ ਜਿਹੜੀ 65 ਵਾਰ ਤੋਂ ਬਾਅਦ ਦੇਖਣ ਚ ਆਈ ਉਹ 2019 ਦੀ ਉਸ ਸ਼ਾਮ ਨੂੰ ਸੀ। ਥਰਡਲੀ ਅਸੀਂ ਪੋਲੀਟੀਕਲੀ ਦੇਖਦੇ ਹਾਂ
ਜਿਹੜਾ ਮਾਈਕ ਪੋਂਪੀਓ ਕਹਿ ਰਿਹਾ ਕਿ ਜੀ ਮੇਰੇ ਤਰਲੇ ਕਰਕੇ ਮੇਰੇ ਪੈਰ ਫੜ ਲਏ ਕਿ ਜੀ ਉਹਨੂੰ ਤਾਂ ਪਾਕਿਸਤਾਨ ਨੇ, ਤੇ ਇਹ ਕਹਿ ਰਿਹਾ ਜੀ ਅਸੀਂ ਧਮਕੀ ਦੇ ਦਿੱਤੀ ਡਿਪਲੋਮੈਟਾਂ ਰਾਹੀਂ 7 ਮਿਜ਼ਾਈਲਾਂ ਤੁਹਾਡੇ ਵੱਲ ਲੱਗੀਆਂ ਹੋਈਆਂ ਨੇ, ਔਰ ਪਾਕਿਸਤਾਨ ਨੇ ਕੋਇਰਸਿਵ ਡਿਪਲੋਮੇਸੀ ਦੇ ਥੱਲੇ ਫਿਰ ਅਭਿਨੰਦਨ ਨੂੰ ਸਾਡੇ ਹਵਾਲੇ ਕਰਤਾ। ਅਭਿਨੰਦਨ ਨੂੰ ਉਹਨਾਂ ਨੇ, ਪਾਕਿਸਤਾਨ ਨੇ ਕਿਵੇਂ ਚਟਕਾਰੇ ਲੈ ਲੈ ਕੇ ਚਾਹ ਪੀ ਰਿਹਾ ਤੇ ਉਹ ਨਾਲ ਕਹਿੰਦਾ ਟੀ ਇਜ਼ ਫੈਂਟੈਸਟਿਕ, ਪੂਰਾ ਜਲੂਸ ਕੱਢ ਕੇ ਉਹਦਾ ਉਹਨਾਂ ਨੇ ਉਹਨਾਂ ਦੇ ਹਵਾਲੇ ਕੀਤਾ। ਸੋ ਕੁੱਲ ਮਿਲਾ ਕੇ ਅਸੀਂ ਦੇਖਦੇ ਹਾਂ ਵੀ ਝੂਠ ਦੀ ਦੁਨੀਆ 'ਚ, ਅੱਜ ਹੀ ਕਿਸੇ ਨਾਲ ਗੱਲ ਹੋ ਰਹੀ ਸੀ, ਮੈਂ ਕਿਹਾ ਵੀ ਮੈਂ ਉਹਨੂੰ ਕੋਟ ਤਾਂ ਨਹੀਂ ਕਰਨਾ ਚਾਹੁੰਦਾ ਹੁੰਦਾ, ਪਰ ਉਹ ਵੀ ਆਪਣੇ ਕਿਸਮ ਦਾ ਇੱਕ ਕਰੈਕਟਰ ਹੈ ਊਸ਼ੋ ਰਜਨੀਸ਼, ਪਰ ਉਹਨੇ ਇੱਕ ਥਾਂ ਤੇ ਕਿਹਾ, ਉਹਨੇ ਕਿਹਾ ਵੀ ਦੁਨੀਆ 'ਚ ਬ੍ਰਾਹਮਣ ਤੋਂ ਵਧੀਆ ਗਪੌੜ ਕੋਈ ਨਹੀਂ ਮਾਰ ਸਕਦਾ। ਉਹਨਾਂ ਨੇ ਕਿਹਾ ਜੀ ਤੁਸੀਂ ਇਹਨਾਂ ਦੇ ਪੁਰਾਣ ਕੱਢ ਲਓ, ਇਹਨਾਂ ਦੇ ਦੂਸਰੇ ਦੇਖ ਲਓ, ਜੇ ਕੋਈ ਗਪੌੜਾਂ 'ਚ ਇਹਨਾਂ ਦੇ ਨਾਲ ਕੰਪੀਟੀਸ਼ਨ ਕਰਨਾ ਚਾਹੇਗਾ ਤਾਂ ਉਹ ਡਿਫੀਟ ਹੀ ਹੋਏਗਾ, ਕਿਉਂਕਿ ਉਹਨਾਂ ਗਪੌੜਾਂ ਨੂੰ ਹਜ਼ਾਰਾਂ ਸਾਲਾਂ ਤੋਂ ਸਸਟੇਨ ਕਰਨਾ ਐਂਡ ਟੂ ਮੇਕ ਪੀਪਲ ਬਿਲੀਵ ਇਨ them, ਇਹ ਆਪਣੇ ਆਪ 'ਚ ਹੀ ਦੱਸਦਾ ਹੈ ਵੀ ਇਹ ਕਿੰਨੇ ਵੱਡੇ ਕਲਾਕਾਰ ਨੇ। ਸੋ ਇਹ ਵਿਚਾਰਾ ਅਜੇ ਵਿਸਾਰੀਆ ਦਾ ਅਜੇ ਜਿਹੜਾ ਅਜੇ ਹੀ ਆਇਆ ਹੈ, ਇਹ ਤਾਂ ਹਜ਼ਾਰਾਂ ਸਾਲਾਂ ਦੇ ਇਸ ਦੇ ਮਾਹਰ ਨੇ। ਬਿਲਕੁਲ ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਅਥ ਲੈਣ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਨਾਰਥ ਅਮਰੀਕਾ ਦੇ ਪਹਿਲੇ ਪੰਥਕ ਟੀਵੀ ਚੈਨਲ ਟੀਵੀ 84 ਵੱਲੋਂ ਸਿੱਖ ਪ੍ਰਭੂ ਸੱਤਾ ਲਈ ਚੱਲਦੇ ਸੰਘਰਸ਼ ਵਿੱਚ ਸਿਰਜੇ ਜਾ ਰਹੇ ਸਿੱਖ ਬਿਰਤਾਂਤ ਨੂੰ ਹੋਰ ਮਜ਼ਬੂਤ ਕਰਨ ਲਈ ਆਉਂਦੀ 14 ਜਨਵਰੀ 2024 ਦਿਨ ਐਤਵਾਰ ਨੂੰ ਗੁਰਦੁਆਰਾ ਸਿੰਘ ਸਭਾ ਫੇਅਰਫੈਕਸ ਵਰਜੀਨੀਆ ਵਿਖੇ ਵਿਸ਼ੇਸ਼ ਸਮਾਗਮ ਰੱਖਿਆ ਗਿਆ, ਜਿੱਥੇ ਪੰਥਕ ਮੀਡੀਆ ਨੂੰ ਹੋਰ ਮਜ਼ਬੂਤ ਕਰਨ ਅਤੇ ਕੌਮ ਸਾਹਮਣੇ ਦਰਪੇਸ਼ ਔਕੜਾਂ ਤੇ ਵਿਚਾਰਾਂ ਹੋਣਗੀਆਂ। ਆਓ ਟੀਵੀ 84 ਦੇ ਹੱਥ ਮਜ਼ਬੂਤ ਕਰੀਏ ਅਤੇ ਕੌਮੀ ਜਾਗਰੂਕਤਾ ਮੁਹਿੰਮ ਵਿੱਚ ਯੋਗਦਾਨ ਪਾਈਏ। ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਅਤੇ ਸਥਾਨਕ ਪੰਥਕ ਜਥੇਬੰਦੀਆਂ ਵੱਲੋਂ ਆਪ ਸਭ ਨੂੰ 14 ਜਨਵਰੀ ਨੂੰ ਦੁਪਹਿਰ 12 ਵਜੇ ਗੁਰਦੁਆਰਾ ਸਾਹਿਬ ਪਹੁੰਚਣ ਲਈ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ, ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। UK, ਸਵਿਟਜ਼ਰਲੈਂਡ, ਇਟਲੀ, ਆਸਟਰੀਆ, ਆਸਟ੍ਰੇਲੀਆ ਅਤੇ ਕੈਨੇਡਾ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਅਗਲਾ ਪੜਾਅ ਅਮਰੀਕਾ ਵਿੱਚ ਖਾਲਿਸਤਾਨ ਰੈਫਰੈਂਡਮ ਦੇ ਪਹਿਲੇ ਪੜਾਅ ਦੀਆਂ ਵੋਟਾਂ 28 ਜਨਵਰੀ ਦਿਨ ਐਤਵਾਰ ਨੂੰ ਸੈਨ ਫਰਾਂਸਿਸਕੋ ਦੇ ਏਰੀਆ ਵਿੱਚ ਪੈਣ ਜਾ ਰਹੀਆਂ ਹਨ। ਵੋਟਿੰਗ ਸੈਂਟਰ ਦੀ ਲੋਕੇਸ਼ਨ ਜਾਣਨ ਲਈ ਜਾਂ ਹੋਰ ਜਾਣਕਾਰੀ ਲੈਣ ਲਈ ਸੰਪਰਕ ਕਰੋ 669 222 0946 ਜਾਂ 669 222 0300। ਦਰਸ਼ਕੋ ਬ੍ਰੇਕ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ 22 ਜਨਵਰੀ ਨੂੰ ਅਯੋਧਿਆ ਵਿੱਚ ਰਾਮ ਮੰਦਿਰ ਦੇ ਉਦਘਾਟਨ ਦੇ ਨਾਂ ਹੇਠ ਮੋਦੀ ਨੂੰ ਰਾਮ ਅਵਤਾਰ ਵਜੋਂ ਪ੍ਰਚਾਰਿਆ ਤੇ ਪ੍ਰਸਾਰਿਆ ਜਾ ਰਿਹਾ ਔਰ RSS ਦੀ ਇਸ ਗੰਦੀ ਖੇਡ ਤੋਂ ਦੁਖੀ 4 ਪ੍ਰਮੁੱਖ ਹਿੰਦੂ ਮੱਠਾਂ ਦੇ ਸ਼ੰਕਰਾਚਾਰਿਆ ਵੱਲੋਂ ਇਸ ਸਮਾਗਮ ਦੇ ਬਾਈਕਾਟ ਦਾ ਐਲਾਨ ਕੀਤਾ ਗਿਆ ਹੈ। ਸੋ ਹੁਣ ਕਿੱਥੇ ਗਿਆ RSS ਦਾ ਸਨਾਤਨ ਹਿੰਦੂ ਧਰਮ, ਜਦੋਂ ਕਿ ਚਾਰੋਂ ਹੀ ਸ਼ੰਕਰਾਚਾਰਿਆ ਅਯੋਧਿਆ ਮੰਦਿਰ ਨੂੰ ਮੋਦੀ ਮੰਦਿਰ ਕਹਿ ਕੇ ਨਕਾਰ ਰਹੇ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਪ੍ਰਾਣ ਪ੍ਰਤਿਸ਼ਠਾ ਦੇ ਨਾਂ ਥੱਲੇ ਜਿਸ ਦੇ ਲਈ ਅੰਗਰੇਜ਼ੀ ਲਫ਼ਜ਼ ਇਨੋਗਰੇਸ਼ਨ ਹੈ, ਪੰਜਾਬੀ 'ਚ ਅਸੀਂ ਕਲੋਜ਼ੈਸਟ ਲਫ਼ਜ਼ ਉਦਘਾਟਨ ਹੀ ਇਸਤੇਮਾਲ ਕਰਦੇ ਹਾਂ। ਵੀ ਸੰਸਕ੍ਰਿਤ ਹਿੰਦੀ 'ਚੋਂ ਆਇਆ ਹੀ ਹੈ। ਹਾਲਾਂ ਜੇ ਹੋਰ ਠੇਠ ਪੰਜਾਬੀ 'ਚ ਕਹਿਣਾ ਹੁੰਦਾ ਤੇ ਫਿਰ ਘੁੰਡ ਚਕਾਈ ਹੋ ਸਕਦਾ, ਪਰ ਉਹ ਤਾਂ ਕਈ ਵਾਰੀ ਘੁੰਡ ਚੁੱਕਿਆ ਤੇ ਕਈ ਵਾਰ ਢੱਕਿਆ, ਕਿਉਂਕਿ ਜਦੋਂ ਤੋਂ ਇਹਨਾਂ ਨੇ 6 ਦਸੰਬਰ 1992 ਤੋਂ ਬਾਅਦ ਕਿੰਨੀਆਂ ਡਰਾਮੇਬਾਜ਼ੀਆਂ ਕੀਤੀਆਂ ਨੇ। ਲੇਕਿਨ ਅਸੀਂ ਉਸ ਪਾਸੇ ਵੱਲ ਨਹੀਂ ਜਾਵਾਂਗੇ। 22 ਜਨਵਰੀ ਨੂੰ ਬੜੇ ਧੂਮ ਧੜੱਕੇ ਦੇ ਨਾਲ ਜਿਸ ਕਿਸਮ ਦਾ ਮਾਹੌਲ ਇਹਨਾਂ ਨੇ ਸਿਰਜ ਦਿੱਤਾ ਹੋਇਆ ਹੈ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ
ਭਾਰਤ ਭਰ ਦੇ ਵਿੱਚ ਉਸ ਲੈਵਲ ਦੀ ਮੋਬਿਲਾਈਜੇਸ਼ਨ ਤਾਂ ਨਹੀਂ ਹੈ, ਕਿਉਂਕਿ ਨਾਰਥ ਦੀਆਂ ਜਿਹੜੀ ਹਿੰਦੂ ਬੈਲਟ ਹੈ ਜਾਂ ਕਾਊ ਬੈਲਟ ਜਿਹਨੂੰ ਕਿਹਾ ਜਾਂਦਾ, ਜਿਹਦੇ 'ਚ ਯੂਪੀ, ਬਿਹਾਰ, ਮੱਧ ਪ੍ਰਦੇਸ਼, ਰਾਜਸਥਾਨ, ਹਰਿਆਣਾ, ਹਿਮਾਚਲ, ਇਹ ਸਟੇਟਾਂ ਨੇ ਤੁਹਾਨੂੰ ਸਾਊਥ ਦੇ ਵਿੱਚ ਕੋਈ ਐਕਟੀਵਿਟੀ ਨਜ਼ਰ ਨਹੀਂ ਆਉਂਦੀ, ਕੋਈ ਤਮਿਲਨਾਡੂ, ਕੇਰਲਾ, ਕਰਨਾਟਕਾ ਜਾਂ ਈਵਨ ਮਹਾਰਾਸ਼ਟਰ 'ਚ ਵੀ, ਕਿਉਂਕਿ ਮਹਾਰਾਸ਼ਟਰ 'ਚ ਵੀ ਹਾਲਾਂ ਬਾਬਰੀ ਮਸਜਿਦ ਢਾਣ ਵਾਲਿਆਂ ਦੀ ਖੁੱਲ੍ਹੇਆਮ ਜਿਨ੍ਹਾਂ ਨੇ ਜ਼ਿੰਮੇਵਾਰੀ ਰਹੀ ਸੀ ਉਹਨਾਂ 'ਚ ਬਾਲ ਠਾਕਰੇ ਸੀ ਸ਼ਿਵ ਸੈਨਾ ਦਾ, ਪਰ ਉਹਨਾਂ ਨੂੰ ਤਾਂ ਉਲਝਾਇਆ ਹੋਇਆ। ਜਿਹੜਾ ਉਹਦਾ ਮੁੰਡਾ ਉਧਵ ਠਾਕਰੇ, ਉਹਨੂੰ ਸੱਦਿਆ ਵੀ ਨਹੀਂ ਗਿਆ, ਔਰ ਅੱਜ ਹੀ ਮਹਾਰਾਸ਼ਟਰ ਅਸੈਂਬਲੀ ਨੇ ਉਹਦੇ ਮੁੰਡੇ ਵਾਲੀ ਗਰੁੱਪ ਨੂੰ ਇਗਨੋਰ ਕਰਕੇ ਜਿਹੜਾ ਬੀਜੇਪੀ ਨੇ ਖਰੀਦਿਆ ਇਹਨਾਂ ਚੋਂ ਬੰਦਾ ਸ਼ਿੰਦੇ, ਜਿਹੜਾ ਚੀਫ ਮਿਨਿਸਟਰ ਹੈ ਮਹਾਰਾਸ਼ਟਰ ਦਾ, ਉਹਨੂੰ ਅਸਲੀ ਸ਼ਿਵ ਸੈਨਾ ਐਲਾਨਿਆ। ਸੋ ਸ਼ਿਵ ਸੈਨਾ ਜਿਹੜੀ ਫੋਰਫਰੰਟ 'ਚ ਸੀ ਢਾਉਣ ਵਾਲਿਆਂ 'ਚ, ਉਹ ਵੀ ਪਾਸੇ ਹੋ ਗਈ। ਸੋ ਮਹਾਰਾਸ਼ਟਰ ਵੀ ਆਊਟ ਹੈ। ਲੇਕਿਨ ਇਹਦੇ ਬਾਵਜੂਦ ਮੋਬਿਲਾਈਜੇਸ਼ਨ ਦਾ ਲੈਵਲ ਉਹਨਾਂ ਦੇ, ਈਵਨ ਉਹ ਇੰਦੌਰ ਦਾ ਮੇਅਰ ਹੋਏ ਜਾਂ ਸੂਬਿਆਂ ਦੇ ਚੀਫ ਮਿਨਿਸਟਰ ਹੋਣ, ਉਹ ਸ਼ਰੇਆਮ ਕਹਿ ਰਹੇ ਨੇ, ਇੰਦੌਰ ਦਾ ਮੇਅਰ ਕਹਿ ਰਿਹਾ ਕਿ ਜੀ ਜੇ ਤੁਸੀਂ ਕ੍ਰਿਸਮਸ ਮੌਕੇ ਘਰਾਂ ਦੇ ਬਾਹਰ ਔਰ ਦੁਕਾਨਾਂ ਦੇ ਕ੍ਰਿਸਮਸ ਟਰੀ ਕਰ ਸਕਦੇ ਹੋ ਤਾਂ ਰਾਮ ਮੰਦਿਰ ਬਣਨ ਦੇ ਮੌਕੇ ਵੀ ਉਹ ਰਾਮ ਦੀਆਂ ਮੂਰਤੀਆਂ ਰੱਖੋ ਆਪਣੀਆਂ ਦੁਕਾਨਾਂ ਔਰ ਆਪਣੇ ਕਾਰੋਬਾਰਾਂ ਦੇ ਬਾਹਰ। ਇਹ ਵੀ ਕਿਹਾ ਜਾ ਰਿਹਾ ਕਿ ਜੀ ਜਿਹੜੀਆਂ ਖਾਸ ਇਸ ਮੌਕੇ ਦੇ ਉੱਤੇ ਉਸ ਦਾ ਇੱਕ ਮੰਦਿਰ ਇਮੇਜ ਬਣਾ ਕੇ ਉਹਨੂੰ ਖਰੀਦਿਆ ਜਾਏ ਥਾਂ, ਸੋ ਉਹਦੇ 'ਚੋਂ ਵੀ ਪੈਸੇ ਬਣਾ ਰਹੇ ਨੇ ਔਰ ਇਹ ਪ੍ਰਭਾਵ ਵੀ ਦੇਣਾ ਚਾਹੁੰਦੇ ਨੇ ਕਿ ਬਿਨਾਂ ਕਿਹਾ ਹੀ ਕਾਨੂੰਨੀ ਤੌਰ 'ਤੇ ਹਿੰਦੂ ਰਾਸ਼ਟਰ ਵਾਂਗ ਔਰ ਭਗਵਾਨ ਰਾਮ ਜਿਹੜੇ ਨੇ ਉਸ ਹਿੰਦੂ ਰਾਸ਼ਟਰ ਦਾ ਦੇਵਤਾ ਜਿਹੜੇ ਨੇ, ਪ੍ਰਮੁੱਖ ਦੇਵਤਾ ਐਲਾਨੇ ਜਾਣ। ਸੋ ਇੱਕ ਪਾਸੇ ਤਾਂ ਉਹਨਾਂ ਦਾ ਇਹ ਮੂਵ ਚੱਲ ਰਿਹਾ। ਸੈਕੰਡਲੀ, ਉਹਨਾਂ ਨੇ ਜਿਹੜੇ ਇਨਵੀਟੇਸ਼ਨ 22 ਜਨਵਰੀ ਨੂੰ ਲੈ ਕੇ ਭੇਜੇ ਉਹ ਸਿਲੈਕਟਿਵ ਢੰਗ ਨਾਲ ਇੰਡੀਵਿਜੂਅਲਸ ਨੂੰ, ਤਾਂ ਕਿ ਇਹ ਪ੍ਰਭਾਵ ਦੇਣ ਦੇ ਵੀ ਕੋਈ, ਇਹ ਕਿਹਾ ਗਿਆ ਕਿ ਜੀ ਕੋਈ ਆਪਣੇ ਨਾਂ ਵਾਲਾ ਕਾਰਡ ਕਿਸੇ ਹੋਰ ਨੂੰ ਨਹੀਂ ਦੇ ਸਕਦਾ ਕਿ ਜੀ ਉਹ ਕਾਰਡ ਦਿਖਾ ਗਿਆ ਹੈ ਉਹੀ ਹੈ। ਉਹਦੇ 'ਚ ਉਹਨਾਂ ਨੇ ਸਿਲੈਕਟਿਵ ਰੱਖਿਆ। ਜਿਵੇਂ ਕਾਂਗਰਸ ਨੂੰ ਐਜ਼ ਏ ਪਾਰਟੀ ਜਾਂ ਦੂਜਾ ਨਹੀਂ ਹੈ, ਰਾਹੁਲ ਗਾਂਧੀ ਨੂੰ ਨਹੀਂ ਦਿੱਤਾ, ਉਹਦੀ ਮਾਂ ਨੂੰ ਦਿੱਤਾ ਹੈ। ਇਸੇ ਤਰ੍ਹਾਂ ਜਿਹੜੇ ਇਹਨਾਂ ਦੇ 3 ਪ੍ਰੋਮੀਨੈਂਟ ਕਾਂਗਰਸ ਚੀਫ ਖੜਗੇ, ਸੋਨੀਆ ਗਾਂਧੀ ਤੇ ਅਧੀਰ ਰੰਜਨ, ਇਹਨਾਂ ਨੂੰ ਇਨਵੀਟੇਸ਼ਨ ਸੀ। ਅਸੀਂ ਕੱਲ ਜ਼ਿਕਰ ਕੀਤਾ ਸੀ ਕਿ ਅਕਾਲ ਤਖਤ ਦੇ ਜਥੇਦਾਰ ਦੇ ਨਾਂ ਆਇਆ, ਪਰ ਅਜੇ ਤੱਕ ਇਹ ਨਹੀਂ ਪਤਾ 12th ਆਵਰ। ਮੈਨੂੰ ਲੱਗਦਾ ਵੀ ਸੁਖਬੀਰ ਬਾਦਲ, ਹਰਸਿਮਰਤ ਵੀ ਜਿਹੜੇ ਨੇ ਉਹ ਤਿਲਕ ਲਾ ਕੇ ਪਹੁੰਚ ਸਕਦੇ ਨੇ ਵੀ ਉਹਨਾਂ ਨੂੰ ਵੀ 12th ਆਵਰ ਮਿਲ ਜਾਏ ਇਨਵੀਟੇਸ਼ਨ। ਸੋ ਉਹ ਵੇਟ ਐਂਡ ਸੀ, ਕੁਝ ਖੇਤਰੀ ਪਾਰਟੀਆਂ ਨੂੰ ਦੇ ਦਿੱਤਾ, ਕੁਝ ਨੂੰ ਨਹੀਂ ਦਿੱਤਾ। ਇੱਕ ਉਹਨਾਂ ਦੀ ਇਹ ਗੇਮ ਬਰਾਬਰ ਚੱਲ ਰਹੀ ਹੈ। ਔਰ ਸੈਕੰਡਲੀ ਇਹ ਵੀ ਫੈਕਟ ਸਾਹਮਣੇ ਆਇਆ ਕਿ ਵੀ ਜਿਹੜਾ ਸੋ ਕਾਲਡ ਇਹਨਾਂ ਦਾ ਮੰਦਿਰ ਦਾ ਓਵਰਆਲ ਪਾਰਟ ਹੈ, ਉਹਦਾ ਤਾਂ 40% ਵੀ ਅਜੇ ਕੰਪਲੀਟ ਨਹੀਂ ਹੋਇਆ। ਔਰ ਉਹਦੇ 'ਚ ਪ੍ਰਾਣ ਪ੍ਰਤਿਸ਼ਠਾ ਕਿਵੇਂ ਹੋ ਸਕਦੀ ਹੈ, ਮੂਰਤੀਆਂ ਮੰਦਿਰ ਤਾਂ ਕੰਪਲੀਟ ਹੀ ਨਹੀਂ ਹੈ। ਹੁਣ ਇਸ ਸਭ ਦੇ ਚੱਲਦਿਆਂ ਜਿਹੜਾ ਸਭ ਤੋਂ ਵੱਡਾ ਸੈਟਬੈਕ ਅਸੀਂ ਸਮਝਦੇ ਹਾਂ ਇਸ ਵੇਲੇ ਸਾਰੇ RSS ਔਰ BJP ਦੇ ਏਜੰਡੇ ਨੂੰ ਲੱਗਾ, ਉਹ ਹੈ ਕਿ ਜਿਹੜੇ 4 ਪ੍ਰਮੁੱਖ ਸ਼ੰਕਰਾਚਾਰੀਆ ਨੇ 4 ਅੱਡ-ਅੱਡ ਸਟੇਟਾਂ ਦੇ ਵਿੱਚ, ਜਿੱਥੇ ਇਹਨਾਂ ਦੇ ਸ਼ੰਕਰ ਨੇ ਆਪਣੇ ਮੱਠ ਸਥਾਪਿਤ ਕੀਤੇ ਸੀ, ਇੱਕ ਕਰਨਾਟਕਾ ਦੇ ਵਿੱਚ, ਗੁਜਰਾਤ ਦੇ ਵਿੱਚ, ਇਸੇ ਤਰ੍ਹਾਂ ਜਿਹੜਾ ਹੈ ਉਹ ਉੜੀਸਾ ਦੇ ਵਿੱਚ ਔਰ ਉੱਤਰਾਖੰਡ ਦੇ ਵਿੱਚ, ਉਹਨਾਂ ਦੇ ਮੈਂ ਨਾਂ ਔਰ ਚਾਰੋਂ ਵੇਦਾਂ ਨਾਲ ਸੰਬੰਧਿਤ ਨੇ। ਔਰ ਇਹਨਾਂ ਦਾ ਮੈਂ ਬਰੀਫ ਪਿਛੋਕੜ ਦੇਣਾ ਚਾਹੁੰਦਾ। ਜਦੋਂ ਅਸੀਂ ਮਹਾਤਮਾ ਬੁੱਧ ਦੀ ਗੱਲ ਕਰਦੇ ਹਾਂ ਤੇ ਮਹਾਤਮਾ ਬੁੱਧ ਜੀਸਸ ਤੋਂ ਆਲਮੋਸਟ 400 ਸਾਲ ਪਹਿਲਾਂ ਦਾ ਪੀਰੀਅਡ ਹੈ। ਔਰ ਜਿਹੜਾ ਬੁੱਧ ਧਰਮ ਦਾ ਬੋਲਬਾਲਾ ਰਿਹਾ ਹੈ, ਬੁੱਧ ਦੇ ਆਪਣੇ ਜੀਵਨ ਵੇਲੇ ਹੀ ਸਪਰੈਡ ਆਊਟ ਹੋਣਾ ਸ਼ੁਰੂ ਹੋ ਗਿਆ ਸੀ। ਇਹ 7ਵੀਂ ਸਦੀ ਤੱਕ ਆਲਮੋਸਟ 1000 ਸਾਲ ਉਸ ਖਿੱਤੇ ਦੇ ਵਿੱਚ ਬੁੱਧ ਧਰਮ ਪੂਰੀ ਤਰ੍ਹਾਂ ਪ੍ਰਫੁੱਲਤ ਹੋਇਆ। ਅਫਗਾਨਿਸਤਾਨ ਤੋਂ ਲੈ ਕੇ ਜਿੱਥੇ ਅੱਜ ਵੀ ਬੈਨੀਅਨ, ਜਿੱਥੇ ਬੁੱਧ ਦੀਆਂ ਮੂਰਤੀਆਂ ਸੀ ਜਿਨ੍ਹਾਂ ਨੂੰ ਤਾਲਿਬਾਨ ਨੇ ਡਿਸਟਰੋਏ ਕੀਤਾ ਸੀ, ਉਹਦੇ ਤੋਂ ਲੈ ਕੇ ਸ੍ਰੀਲੰਕਾ ਤੱਕ, ਤਿੱਬਤ ਤੱਕ, ਇਹ ਸਾਰਾ ਉਹ ਦੌਰ ਸੀ। ਹੁਣ ਬਹੁਤ ਵਾਰ ਜਿਹੜੇ ਹਿਸਟਰੀ ਦੇ ਜਾਂ ਤਾਰੀਖ ਦੇ ਗੰਭੀਰ ਸਟੂਡੈਂਟ ਵੀ ਨੇ, ਸੀਰੀਅਸ ਸਟੂਡੈਂਟਸ ਨੇ, ਕਿਉਂਕਿ ਇਹ ਨਾ ਇੱਕ ਬ੍ਰਾਹਮਣ ਦੀ ਬੜੀ, ਇਹਨੂੰ ਤੁਸੀਂ ਉਹਨਾਂ ਦੀ ਸਿਆਣਪ ਕਹੋ ਆਪਣੇ ਐਂਗਲ ਤੋਂ, ਲੇਕਿਨ ਉਹਨਾਂ ਦੀ ਬੇਈਮਾਨੀ ਹੈ ਕਿ ਉਹ ਸਬੂਤ ਮਿਟਾ ਦਿੰਦੇ ਨੇ। ਔਰ ਉਸ ਅਸਲ ਸਬੂਤ ਨੂੰ ਮਿਟਾ ਕੇ ਜਿਹੜਾ ਨੈਰੇਟਿਵ ਉਹ ਦਿੰਦੇ ਨੇ, ਬਿਰਤਾਂਤ, ਜਿਹਨੂੰ ਅਸੀਂ ਗਪੌੜ ਕਹਿ ਕੇ ਹਟੇ ਹਾਂ, ਜਿਹਨੂੰ ਕਿਹਾ ਜਾਂਦਾ ਵੀ ਇਹਨਾਂ ਵਰਗਾ ਗਪੌੜ ਕੋਈ ਨਹੀਂ ਸਿੱਧ ਸਕਦਾ, ਉਹਨਾਂ ਗਪੌੜਾਂ ਦੇ ਵਿੱਚ ਇੰਨਾ ਉਲਝਾ ਦਿੱਤਾ ਜਾਂਦਾ ਜਾਂ ਹਰ ਕੋਈ ਉਹਦੇ 'ਚ ਉਹਨੂੰ ਕੋਈ ਫਿਲਾਸਫੀ ਕਹਿ ਦਿੰਦਾ ਹੈ, ਕੋਈ ਸ਼ਾਸਤਰ ਕਹਿ ਦਿੰਦਾ, ਕੋਈ ਦਰਸ਼ਨ ਕਹਿ ਦਿੰਦਾ,
ਕਿ ਇਹਨਾਂ ਦੀਆਂ ਕਰਤੂਤਾਂ ਉਹਦੇ ਬਿਹਾਈਂਡ ਲੁਕ ਜਾਂਦੀਆਂ। ਔਰ ਇਹਦੀ ਸਭ ਤੋਂ ਵੱਡੀ ਉਦਾਹਰਣ ਕਰੰਟ ਪੀਰੀਅਡ 'ਚ ਤਾਂ ਅਸੀਂ ਵੀ ਦੇਖੀ ਹੈ ਇਹਨਾਂ 4 ਦਹਾਈਆਂ 'ਚ। ਲੇਕਿਨ ਇਹ ਸਵਾਲ ਕਿ 1000 ਸਾਲ ਜਿੱਥੇ ਬੁੱਧ ਦੀ ਫਿਲਾਸਫੀ ਸਰਵਾਈਵ ਕੀਤੀ ਹੋਏ, ਜਿਹੜੀ ਬਹੁਤ ਹੱਦ ਤੱਕ ਸੱਚ ਤੇ ਮਬਨੀ ਹੋਏ, ਹਾਲਾਂਕਿ ਸਾਡੇ ਮੇਜਰ ਡਿਫਰੈਂਸਿਸ ਨੇ ਥਾਟ ਦੇ ਨਾਲ, ਉਹ ਅਸੀਂ ਫਿਰ ਜ਼ਿਕਰ ਕਰਾਂਗੇ, ਲੇਕਿਨ ਜਿਹਦੇ 'ਚ ਕੰਪੈਸ਼ਨ ਹੋਏ, ਦਇਆ ਦਾ ਐਲੀਮੈਂਟ ਹੋਏ, ਅਹਿੰਸਾ ਪਰਮੋ ਧਰਮਾ ਇਨਫੈਕਟ ਬੁੱਧ ਦਾ ਹੀ ਪ੍ਰਿੰਸੀਪਲ ਸੀ, ਜਿਹਦੇ 'ਚੋਂ ਪ੍ਰੋਸਪੈਰਿਟੀ ਨਿਕਲੀ ਹੋਏ, ਜਿਹੜਾ ਗੋਲਡਨ ਪੀਰੀਅਡ, ਗੋਲਡਨ ਏਜ, ਉਹ ਅਸ਼ੋਕਾ ਦਾ, ਕਨਿਸ਼ਕਾ ਦਾ, ਜਿਸ ਪੀਰੀਅਡ ਸਭ ਤੋਂ ਜ਼ਿਆਦਾ ਤਰੱਕੀ ਹੋਈ। 1000 ਸਾਲ ਦਾ ਬੁੱਧ ਧਰਮ ਕਿਵੇਂ ਉਸ ਦੀ ਜਿਹੜੀ ਹੈ ਮੰਜੀ ਇਹਨਾਂ ਨੇ ਬ੍ਰਾਹਮਣਾਂ ਨੇ ਠੋਕ ਦਿੱਤੀ, ਕਿਵੇਂ ਉਹਨੂੰ ਟੋਟਲੀ ਡਿਸਟਰੋਏ ਕਰ ਦਿੱਤਾ, ਤੇ ਕਿਵੇਂ ਬ੍ਰਾਹਮਣਵਾਦ ਵਾਲਾ ਜਿਹੜਾ ਜ਼ਾਤ ਪਾਤ ਆਧਾਰਿਤ ਵਰਣ ਆਸ਼ਰਮ ਵਾਲਾ ਧਰਮ ਮਨੁੱਖੀ ਨਫ਼ਰਤ ਨਾ ਬਰਾਬਰੀ ਤੇ ਖੜਾ ਹੈ, ਉਹ ਵਾਪਸ ਆ ਕੇ ਸੈਂਟਰਲ ਸਟੇਜ ਤੇ ਆਇਆ। ਇਹਦੇ ਬਾਰੇ ਤੁਹਾਨੂੰ ਨਹੀਂ ਮਿਲੇਗਾ ਕੁਝ ਵੀ ਬਹੁਤਾ ਪੜਨ ਨੂੰ ਜਾਂ ਦੂਜੇ ਨੂੰ, ਕਿਉਂਕਿ ਓਵਰ ਏ ਪੀਰੀਅਡ ਆਫ ਟਾਈਮ ਜਿਹੜੇ ਐਵੀਡੈਂਸਿਸ ਨੇ ਕਿ ਕਿਵੇਂ ਸ਼ੰਕਰਾ ਦੇ ਜ਼ਮਾਨੇ 'ਚ, ਹੁਣ ਜਦੋਂ ਸ਼ੰਕਰਾਚਾਰੀਆ ਲਫ਼ਜ਼ ਤੁਸੀਂ ਕਿਹਾ, ਆਚਾਰੀਆ ਹੁੰਦਾ ਗ੍ਰੇਟ ਟੀਚਰ, ਬਹੁਤ ਵਿਦਵਾਨ, ਨਾ ਇੱਕ ਸ਼ੰਕਰਾ ਨਾਂ ਦਾ ਮੁੰਡਾ ਪੈਦਾ ਹੁੰਦਾ ਹੈ ਨੰਬੂਦਰੀ ਬ੍ਰਾਹਮਣਾਂ ਦੇ ਘਰ 'ਚ ਕੇਰਲਾ ਦੇ ਵਿੱਚ 8ਵੀਂ ਸਦੀ ਦੇ ਵਿੱਚ, ਬੜਾ ਬ੍ਰਿਲੀਅੰਟ। ਔਰ ਉਹ ਇਹ ਦੇਖਦਾ ਹੈ ਕਿ ਵੀ ਇਹ ਜਿਹੜਾ ਇਹ ਹੈ, ਇਹ ਤਾਂ ਸਾਡਾ ਬ੍ਰਾਹਮਣ ਮੱਤ ਨੂੰ ਹੀ ਅਸੀਂ ਥੱਲੇ ਲੱਗ ਗਏ, ਕਿਵੇਂ ਉਹਨੂੰ ਰਿਵਾਈਵ ਕੀਤਾ ਜਾਏ। ਉਹ ਬਲੈਸਡ ਵੀ ਹੈ, ਉਹਦੇ ਕੋਲ ਲਰਨਿੰਗ ਹੈ, ਫਿਰ ਪੋਲੀਟੀਕਲ ਡੀਲ 'ਚ ਵੀ ਉਹ ਮਾਹਿਰ ਹੈ। ਔਰ ਉਸ ਵੇਲੇ ਦੇ ਰਾਜਪੂਤਾਂ ਦੇ ਨਾਲ, ਜਿਨ੍ਹਾਂ ਨੂੰ ਆਲਮੋਸਟ ਸ਼ੂਦਰ ਦਾ ਸਟੇਟਸ ਹੀ ਸੀ, ਡੀਲ ਸਟ੍ਰਾਈਕ ਹੁੰਦੀ ਹੈ ਕਿ ਤੁਹਾਨੂੰ ਅਸੀਂ ਕਸ਼ਤਰੀਆ ਦਾ ਸਟੇਟਸ ਦਿਆਂਗੇ ਵਰਣ ਵਿਵਸਥਾ ਦੇ ਵਿੱਚ। ਰਾਜਸਥਾਨ ਦੇ ਵਿੱਚ ਅੱਜ ਵੀ ਜਿਹੜਾ ਮਾਊਂਟ ਆਬੂ ਨਾਂ ਦੀ ਥਾਂ, ਉੱਥੇ ਇੱਕ ਯੱਗ ਕੀਤਾ ਜਾਂਦਾ ਹੈ, ਉਹਦੇ 'ਚ ਉਹਨਾਂ ਨੂੰ ਪਿਉਰੀਫਾਈ ਕੀਤਾ ਜਾਂਦਾ ਹੈ। ਔਰ ਕਿਵੇਂ ਰਾਜਪੂਤਾਂ ਨੂੰ, ਜਿਨ੍ਹਾਂ ਨੂੰ ਬਾਅਦ 'ਚ ਫਿਰ ਕਸ਼ਤਰੀਆ ਬਣਾ ਕੇ ਔਰ ਹਿੰਦੂ ਧਰਮ ਰਕਸ਼ਕ ਦੇ ਤੌਰ ਦੇ ਉੱਤੇ ਪ੍ਰੋਜੈਕਟ ਕੀਤਾ ਜਾਂਦਾ ਹੈ। ਔਰ ਮੈਂ ਅਕਸਰ ਆਪਣੀਆਂ ਸਪੀਚਿਸ ਦੇ ਵਿੱਚ ਜਾਂ ਪ੍ਰੈਜੈਂਟੇਸ਼ਨਸ ਵੀ ਜਦੋਂ ਇਹ ਕਹਿੰਦਾ ਹੈ ਕਿ ਸ਼ੰਕਰਾ ਨੇ, ਜਿਸ ਨੂੰ ਉਹਨਾਂ ਨੇ ਫਿਰ ਗ੍ਰੇਟ ਟੀਚਰ ਆਚਾਰੀਆ, ਸ਼ੰਕਰਾ ਆਚਾਰੀਆ ਉਹਦੇ 'ਚੋਂ ਹੀ ਨਿਕਲਦਾ ਹੈ, ਟਾਈਟਲ ਦਿੱਤਾ ਹੈ। ਉਹਦਾ ਸਿੰਪਲ ਜੇ ਵਨ ਲਾਈਨਰ ਕਹਿਣਾ ਹੋਏ, ਪਹਿਲੇ ਸ਼ਾਸਤਰ ਸੇ ਮਾਰੋ, ਅਗਰ ਬਚ ਜਾਏ ਫਿਰ ਸ਼ਸਤਰ ਸੇ ਮਾਰੋ। ਹੁਣ ਇਹਨੂੰ ਉਹਨੇ ਕਿਵੇਂ ਇੰਪਲੀਮੈਂਟ ਕੀਤਾ, ਕਿਵੇਂ ਇੱਕ ਸਿਰੇ ਤੋਂ ਦੂਸਰੇ ਸਿਰੇ ਤੱਕ ਜਿਹੜਾ ਉਹ ਬੋਧੀਆਂ ਦਾ ਲੱਖਾਂ ਬੋਧੀ ਕਤਲ ਕੀਤੇ ਗਏ, ਭਿਕਸ਼ੂ ਭਿਕਸ਼ੁਣੀਆਂ, ਕਿਵੇਂ ਉਹਨਾਂ ਦੇ ਜਿਹੜੇ ਐਂਸ਼ੈਂਟ ਸਤੂਪੇ ਸੀ ਜਾਂ ਮੱਠ ਸੀ, ਉਹਨਾਂ ਨੇ ਲਫ਼ਜ਼ ਮੱਠ ਇਸਤੇਮਾਲ ਕੀਤਾ ਸੀ, ਜੋ ਜੋਗੀਆਂ ਨੇ ਵੀ ਮੱਠ ਕੀਤਾ ਸੀ, ਜਿਵੇਂ ਗੋਰਖ ਮੱਠ ਔਰ ਫਲਾਣੇ ਮੱਠ। ਇਸ ਲਈ ਈਵਨ ਤੁਹਾਨੂੰ ਜਿਵੇਂ ਉਹਦੇ 'ਚ ਕਾਠਮੰਡੂ ਦੇ ਵਿੱਚ ਜਿੱਥੇ ਗੁਰੂ ਨਾਨਕ ਸਾਹਿਬ ਗਏ 5 ਸਦੀਆਂ ਪਹਿਲਾਂ, ਉਹਦਾ ਪ੍ਰਬੰਧ ਅੱਜ ਵੀ ਉਦਾਸੀਆਂ ਦੇ ਡੇਰੇ ਚੇਲਿਆਂ ਕੋਲ ਹੈ, ਉਹਨੂੰ ਵੀ ਨਾਨਕ ਮੱਠ ਕਹਿੰਦੇ ਨੇ, ਕਿਉਂਕਿ ਬੁੱਧ ਧਰਮ 'ਚ ਇਹ ਜਿੱਥੇ ਕਿ ਭਿਕਸ਼ੂ ਭਿਕਸ਼ੁਣੀਆਂ ਜਾਂ ਧਾਰਮਿਕ ਲੋਕ ਰਹਿਣ, ਉਹਦੇ ਲਈ ਇਹ ਲਫ਼ਜ਼ ਇਸਤੇਮਾਲ ਹੁੰਦਾ ਸੀ। ਸੋ ਉਹਨਾਂ ਨੂੰ ਕਿਵੇਂ ਇਹਨਾਂ ਨੇ ਉੱਥੇ ਸ਼ਿਵਲਿੰਗ ਰੱਖ ਕੇ ਜਾਂ ਕੋਈ ਹੋਰ ਮੰਦਿਰ ਬਣਾ ਕੇ, ਅੱਜ ਵੀ ਬਹੁਤ ਸਾਰੇ ਇਹਨਾਂ ਦੇ ਸੋ ਕਾਲਡ ਪ੍ਰਾਚੀਨ ਮੰਦਿਰ ਬੁੱਧ ਪੀਰੀਅਡ ਦੇ ਨੇ, ਇੱਕ ਵੱਖਰੀ ਕਹਾਣੀ ਹੈ। ਲੇਕਿਨ ਫਿਰ ਸ਼ੰਕਰਾ ਨੇ ਦੇਖਿਆ ਕਿ ਵੀ ਸ਼ੰਕਰਾ ਯੰਗ ਉਮਰ 'ਚ ਮਰ ਵੀ ਜਾਂਦਾ ਹੈ, ਉਹਨੇ ਕਿਹਾ ਕਿ ਵੀ ਇਹ ਜਿਹੜਾ, ਜਿਹਨੂੰ ਉਹਨੇ ਫਿਰ ਸਨਾਤਨ ਹਿੰਦੂ ਧਰਮ ਦਾ ਨਾਂ ਦਿੱਤਾ, ਜਿਹੜਾ ਭਾਵੇਂ ਅਦਵੈਤ ਦੇ ਉੱਤੇ ਖੜਾ ਸੀ, ਡਿਊਅਲਿਟੀ ਦੇ ਉੱਤੇ, ਉਹ ਇੱਕ ਵੱਖਰੀ ਫਿਲਾਸਫੀ ਹੈ, ਪਰ ਉਹਨੇ ਭਾਰਤ ਦੇ 4 ਹਿੱਸਿਆਂ ਦੇ ਵਿੱਚ 4 ਮੱਠ ਸਥਾਪਿਤ ਕੀਤੇ। ਉਹਨਾਂ ਦੇ ਵਿੱਚ ਸ਼ਾਰਦਾ ਪੀਠਮ ਕਰਨਾਟਕਾ ਦੇ ਵਿੱਚ, ਗੋਵਰਧਨ ਮੱਠ ਉੜੀਸਾ ਦੇ ਵਿੱਚ, ਦਵਾਰਕਾ ਪੀਠ ਗੁਜਰਾਤ ਦੇ ਵਿੱਚ, ਤੇ ਜੋਤਿਰ ਮੱਠ ਉੱਤਰਾਖੰਡ ਦੇ ਵਿੱਚ। ਫਿਰ ਕੱਲਾ ਹੀ ਨਹੀਂ, ਕਿਉਂਕਿ ਉਹ ਰਿਟਰਨ ਟੂ ਵੇਦਾਸ ਐਂਡ ਸ਼ਾਸਤਰਾਸ ਦੀ ਲਾਈਨ ਸੀ, ਇਹਨਾਂ 4 ਮੱਠਾਂ ਦੇ ਨਾਲ ਇੱਕ ਇੱਕ ਵੇਦ ਨੂੰ ਵੀ ਲਿੰਕ ਕੀਤਾ ਗਿਆ ਕਿ ਇਸ ਵੇਦ ਦਾ ਇਹਨੇ ਮੈਸੇਜ ਦੇਣਾ ਹੈ। ਸ਼ਾਰਦਾ ਪੀਠਮ 'ਚ ਦਾ ਯਜੁਰਵੇਦ, ਗੋਵਰਧਨ ਮੱਠ ਉੜੀਸਾ ਦਾ ਰਿਗਵੇਦ, ਦਵਾਰਕਾ ਪੀਠ ਗੁਜਰਾਤ ਦਾ ਸਾਮਵੇਦ ਔਰ ਜੋਤਿਰ ਮੱਠ ਉੱਤਰਾਖੰਡ ਦਾ ਅਥਰਵ ਵੇਦ, ਇਹ ਉਹਨਾਂ ਨੂੰ ਦਿੱਤਾ ਗਿਆ। ਹੁਣ ਉਦੋਂ ਤੋਂ ਲੈ ਕੇ 18ਵੀਂ ਸਦੀ ਤੋਂ ਅਸੀਂ 1200 ਸਾਲ ਪਹਿਲਾਂ ਦੀ ਗੱਲ ਕਰ ਰਹੇ ਹਾਂ, ਇਹ ਮੱਠ ਕਾਇਮ ਨੇ। ਇਹਨਾਂ ਦੇ ਜਿਹੜੇ ਹੈੱਡ ਬਣਦੇ ਨੇ ਉਹਨਾਂ ਨੂੰ ਸ਼ੰਕਰਾਚਾਰੀਆ ਕਿਹਾ ਜਾਂਦਾ। ਹੁਣ ਇਹ ਸਮਝਣਾ ਇੰਪੋਰਟੈਂਟ ਹੋਏਗਾ ਕਿ ਜਦੋਂ ਸਟਾਲਨ ਦੇ ਮੁੰਡੇ ਨੇ ਸਨਾਤਨ ਹਿੰਦੂ ਧਰਮ ਨੂੰ ਕੋਡ ਵਾਂਗ ਕਿਹਾ ਔਰ
ਉਹਨਾਂ ਦਾ ਡਿਸਟਰਕਸ਼ਨ ਦੀ ਗੱਲ ਕੀਤੀ ਜੀ ਤੇ ਇਹਨਾਂ ਨੇ ਰੌਲਾ ਪਾਤਾ ਜੀ ਸਨਾਤਨ ਦਾ ਫਲਾਣਾ ਦੂਜਾ ਟਿਮਕਾ। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਇਹ ਚਾਰੋਂ ਹੀ ਮੱਠ ਜਿਹੜੇ 1200 ਸਾਲ ਪਹਿਲਾਂ ਤੋਂ ਸਨਾਤਨ ਧਰਮ ਦੇ ਰੱਖਿਅਕ ਦੇ ਤੌਰ ਤੇ, ਉਹਦੇ ਪ੍ਰੀਚਰ ਦੇ ਤੌਰ ਤੇ ਜਾਂ ਹਿੰਦੂ ਕਰਮ ਕਾਂਡ ਦੀ ਕੰਟੀਨਿਊਟੀ ਲਈ ਜ਼ਿੰਮੇਵਾਰ ਨੇ, ਉਹਨਾਂ ਚਾਰੋਂ ਹੀ ਮੱਠਾਂ ਦੇ ਮੁਖੀਆਂ ਨੇ ਐਲਾਨ ਕੀਤਾ। ਉਹਨਾਂ ਨੇ ਕਿਹਾ ਵੀ ਇਹ ਤਾਂ ਹਿੰਦੂ ਕਰਮ ਕਾਂਡ ਔਰ ਹਿੰਦੂ ਰਵਾਇਤ ਔਰ ਦੂਸਰੇ ਦਾ ਬੇੜਾ ਗਰਕ ਕਰ ਦਿੱਤਾ ਹੈ। ਅਯੁੱਧਿਆ ਦੇ ਵਿੱਚ ਮੋਦੀ ਉਦਘਾਟਨ ਕਰੇਗਾ। ਅਸੀਂ ਕੱਲ ਜ਼ਿਕਰ ਕੀਤਾ ਸੀ ਵੀ ਕਿਵੇਂ ਜਿਹੜੇ ਇੱਕ ਸ਼ੰਕਰਾਚਾਰੀ ਨੇ ਤਾਂ ਕਿਹਾ ਵੀ ਮੋਦੀ ਜੋ ਪਰਦਾ ਹਟਾਏਗਾ ਕਿਆ ਮੈਂ ਤਾਲੀ ਵਜਾਊਂਗਾ। ਫਿਰ ਦੂਸਰਾ ਜਿਹੜਾ ਜੋਤਿਰ ਮੱਠ ਦੇ ਸ਼ੰਕਰਾਚਾਰੀ ਹੈ ਉਹਨਾਂ ਨੇ ਕਿਹਾ ਰਾਮ ਟੈਂਪਲ ਨਾਟ ਯੈਟ ਕੰਪਲੀਟ, ਸੋ ਪ੍ਰਾਣ ਪ੍ਰਤਿਸ਼ਠਾ ਅਗੇਂਸਟ ਸ਼ਾਸਤਰਸ। ਉਹ ਕਿਹਾ 30% ਬਣਿਆ, ਪ੍ਰਾਣ ਪ੍ਰਤਿਸ਼ਠਾ ਤੁਸੀਂ ਕਿਵੇਂ ਕਰ ਸਕਦੇ ਹੋ ਜਦੋਂ ਕਿ ਇਹ ਕੰਪਲੀਟ ਹੀ ਨਹੀਂ ਹੈ। ਔਰ ਦੂਸਰੇ ਦੋ ਸ਼ੰਕਰਾਚਾਰੀਆਂ ਨੇ ਵੀ ਕਿਹਾ ਵੀ ਇਹ ਜੋ ਕੁਝ ਉੱਥੇ ਹੋ ਰਿਹਾ ਹੈ ਇਹ ਹਿੰਦੂ ਧਰਮ ਦੀ ਮਿੱਟੀ ਪਲੀਤ ਕੀਤੀ ਜਾ ਰਹੀ ਹੈ ਔਰ ਅਸੀਂ ਬਿਲਕੁਲ ਨਹੀਂ ਜਾਣਾ। ਹੁਣ ਇਹ ਇੱਕ ਬੇਸਿਕ ਪਾਰਟ ਹੈ ਔਰ ਖਾਸ ਤੌਰ ਤੇ ਉਹਨਾਂ ਨੂੰ ਜਿਹੜਾ ਨੂੰ ਇਹ ਲੱਗਦਾ ਵੀ ਪਤਾ ਨਹੀਂ ਅਸੀਂ ਕਿਉਂ ਜਿਹੜਾ ਇਸ ਇਸ਼ੂ ਦੇ ਉੱਤੇ ਗੱਲ ਕਰਦੇ ਆ ਜਾਂ ਅਸੀਂ ਪਤਾ ਨਹੀਂ ਹੁਣ ਸ਼ੰਕਰਾਚਾਰੀਆ ਤੋਂ ਵੱਡਾ ਤਾਂ ਉਹਨਾਂ ਦੇ ਲਈ, ਸਾਡੇ ਲਈ ਇਹ ਕੋਈ ਮੈਟਰ ਨਹੀਂ ਕਰ। ਸਾਡੇ ਲਈ ਤਾਂ ਇਹ ਸਾਰੀ ਇੰਸਟੀਟਿਊਸ਼ਨ ਹੀ ਉੱਥੋਂ ਨਿਕਲੀ ਜਿਹਨੇ ਬੁੱਧ ਧਰਮ ਦਾ ਨੂੰ ਡਿਸਟਰੋਏ ਕੀਤਾ। ਪਰ ਘੱਟੋ ਘੱਟ ਸਨਾਤਨ ਹਿੰਦੂ ਹੋਣ ਦੇ ਨਾਤੇ ਤਾਂ ਮੰਨ ਲਓ ਵੀ ਇਹ ਤੁਹਾਡੇ ਸ਼ੰਕਰਾਚਾਰੀਆ ਨੇ, ਤੁਸੀਂ ਮੰਨਦੇ ਵੀ ਹੋ ਉਹਨਾਂ ਨੂੰ ਔਰ ਲਰਨਡ ਲੋਕ ਨੇ। ਉਹਨਾਂ ਨੇ ਜੋ ਉਹਨਾਂ ਦਾ ਆਪਣਾ ਵੇਦ ਸ਼ਾਸਤਰ ਸਿਮਰਤੀਆਂ ਪੁਰਾਣ ਉਹਨਾਂ ਦੇ ਵਿੱਚ ਮਾਹਰ ਨੇ, ਉਹ ਕਹਿ ਰਹੇ ਨੇ ਵੀ ਮੋਦੀ ਬੇੜਾ ਗਰਕ ਕਰ ਰਿਹਾ। ਰਾਮ ਜੀ ਤਾਂ ਜਿਹੜੇ ਨੇ ਉਹ ਪਤਾ ਨਹੀਂ ਕਿੱਥੇ ਚਲੇ ਗਏ ਹੋਣੇ ਨੇ। ਅਸੀਂ ਕੱਲ ਵੀ ਕਿਹਾ ਸੀ ਰਾਮ ਜੀ ਤਾਂ ਵਿਚਾਰੇ ਇੱਕ ਵਾਰੀ ਫੇਰ ਬਨਵਾਸ ਤੋਰਤਾ ਉਹਨਾਂ ਨੇ। ਜਿਹੜੇ ਅਯੁੱਧਿਆ ਜਿੱਥੇ ਟੁੱਟੀ ਭੱਜੀ ਥਾਂ ਤੇ ਰਹਿੰਦੇ ਸੀ ਉੱਥੋਂ ਵੀ ਕੱਢਤਾ ਮੋਦੀ ਨੇ, ਉੱਥੇ ਆ ਕੇ ਭਵਯ ਮੰਦਿਰ ਬਣਾ ਕੇ ਆਪ ਬਹਿ ਗਏ। ਔਰ ਇਸੇ ਤਰ੍ਹਾਂ ਕਾਂਗਰਸ ਨੇ ਵੀ ਇਹ ਫੈਸਲਾ ਲਿਆ ਵੀ ਉਹ ਨਹੀਂ ਜਾਣਗੇ। ਕਾਂਗਰਸ ਚੀਫ ਖੜਗੇ ਸੋਨੀਆ ਗਾਂਧੀ, ਅਧਿਰ ਰੰਜਨ ਡਿਕਲਾਈਨ ਰਾਮ ਟੈਂਪਲ ਕੰਸੀਕ੍ਰੇਸ਼ਨ ਇਨਵਾਈਟ, ਕਾਲ ਇਟ ਬੀਜੇਪੀ RSS ਇਵੈਂਟ। ਕਿ ਵੀ ਇਹ ਤਾਂ ਹੁਣ ਇਹਦਾ ਧਰਮ ਦੇ ਨਾਲ ਤਾਂ ਸੰਬੰਧ ਹੀ ਨਹੀਂ ਰਿਹਾ ਕੋਈ, ਇਹ ਤਾਂ ਬੀਜੇਪੀ RSS ਦੀ ਹੈ। ਔਰ ਕੁਛ ਖੇਤਰੀ ਦਲ ਇਹ ਕਹਿ ਰਹੇ ਨੇ ਹਮ ਜਾएंगे जब राम जी बुलाएंगे, RSS के कहने पे नहीं जाएंगे। सो उन्होंने भी अपना जी जान छुड़ाया, उन्होंने कहा राम जी ने बुलाया ही नहीं, कोई इन्विटेशन ही नहीं आया। पर असी ये देख रहे हैं कि भाई ਇਹ ਹੁੰਦਾ ਹੁਣ ਅਲਟੀਮੇਟਲੀ 20 ਕਰੋੜ ਮੁਸਲਮਾਨ ਤਾਂ ਵਿਚਾਰੇ ਸੁੱਪ ਕਰਕੇ ਬੈਠੇ ਨੇ। ਸਿੱਖਾਂ ਦਾ ਵੀ ਇੱਕ ਤਬਕਾ ਨਾਲ ਲੱਗਾ, ਇੱਕ ਤਬਕੇ ਨੂੰ ਪਤਾ ਨਹੀਂ ਲੱਗਦਾ ਕੀ ਕਰੇ। ਲੇਕਿਨ ਹੁਣ ਉਹਨਾਂ ਦੇ ਚਾਰੋਂ ਸ਼ੰਕਰਾਚਾਰੀਆ ਜੇ ਖਲੋ ਗਏ। ਹਾਲਾਂਕਿ ਇਹ ਖਬਰ ਨੂੰ ਨਾ ਉਹਨਾਂ ਦੇ ਮੀਡੀਆ ਨੇ ਦਿਖਾਣਾ ਨਾ ਆਮ, ਪਰ ਇਹ ਬਹੁਤ ਵੱਡੀ ਗੱਲ ਹੈ। ਮੈਨੂੰ ਇਹ ਲੱਗਿਆ ਕਿ ਵੀ ਇਹ ਹੁਣ ਇਹਨਾਂ ਦੀ ਅੰਦਰੂਨੀ ਜਿਹੜੀ ਹੈ ਹਕੀਕਤ ਇਸ ਦੇ ਨਾਲ ਬਾਹਰ ਆ ਗਈ ਕਿ ਮਜ਼ਹਬ ਜਾਂ ਧਰਮ ਦਾ ਕੋਈ ਇਹਦੇ ਨਾਲ ਲਾਗਾ ਦੇਗਾ ਨਹੀਂ ਹੈ, ਇਹ ਤਾਂ RSS ਦਾ ਏਜੰਡਾ ਹੈ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਵਾਗਤ ਲੈਣੇ ਬ੍ਰੇਕ ਵਿਊਅਰਸ ਦੋਸਤੋ ਇਸ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਪਹਿਲੇ ਪੰਥਕ ਟੀਵੀ ਚੈਨਲ TV84 ਵੱਲੋਂ ਸਿੱਖ ਪ੍ਰਭੂ ਸੱਤਾ ਲਈ ਚੱਲਦੇ ਸੰਘਰਸ਼ ਵਿੱਚ ਸਿਰਜੇ ਜਾ ਰਹੇ ਸਿੱਖ ਬਿਰਤਾਂਤ ਨੂੰ ਹੋਰ ਮਜ਼ਬੂਤ ਕਰਨ ਲਈ ਆਉਂਦੀ 14 ਜਨਵਰੀ 2024 ਦਿਨ ਐਤਵਾਰ ਨੂੰ ਗੁਰਦੁਆਰਾ ਸਿੰਘ ਸਭਾ ਫੇਅਰਫੈਕਸ ਵਰਜੀਨੀਆ ਵਿਖੇ ਵਿਸ਼ੇਸ਼ ਸਮਾਗਮ ਰੱਖਿਆ ਗਿਆ, ਜਿੱਥੇ ਪੰਥਕ ਮੀਡੀਆ ਨੂੰ ਹੋਰ ਮਜ਼ਬੂਤ ਕਰਨ ਅਤੇ ਕੌਮ ਸਾਹਮਣੇ ਦਰਪੇਸ਼ ਔਕੜਾਂ ਤੇ ਵਿਚਾਰਾਂ ਹੋਣਗੀਆਂ। ਆਓ TV84 ਦੇ ਹੱਥ ਮਜ਼ਬੂਤ ਕਰੀਏ ਅਤੇ ਕੌਮੀ ਜਾਗਰੂਕਤਾ ਮੁਹਿੰਮ ਵਿੱਚ ਯੋਗਦਾਨ ਪਾਈਏ। ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਅਤੇ ਸਥਾਨਕ ਪੰਥਕ ਜਥੇਬੰਦੀਆਂ ਵੱਲੋਂ ਆਪ ਸਭ ਨੂੰ 14 ਜਨਵਰੀ ਨੂੰ ਦੁਪਹਿਰ 12 ਵਜੇ ਗੁਰਦੁਆਰਾ ਸਾਹਿਬ ਪਹੁੰਚਣ ਲਈ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ। UK, ਸਵਿਟਜ਼ਰਲੈਂਡ, ਇਟਲੀ, ਆਸਟਰੀਆ, ਆਸਟ੍ਰੇਲੀਆ ਅਤੇ ਕੈਨੇਡਾ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਅਗਲਾ ਪੜਾਅ ਅਮਰੀਕਾ ਵਿੱਚ ਖਾਲਿਸਤਾਨ ਰੈਫਰੈਂਡਮ ਦੇ ਪਹਿਲੇ ਪੜਾਅ ਦੀਆਂ ਵੋਟਾਂ 28 ਜਨਵਰੀ ਦਿਨ ਐਤਵਾਰ ਨੂੰ ਸੈਨ ਫਰਾਂਸਿਸਕੋ ਦੇ ਏਰੀਆ ਵਿੱਚ ਪੈਣ ਜਾ ਰਹੀਆਂ ਹਨ। ਵੋਟਿੰਗ ਸੈਂਟਰ ਦੀ ਲੋਕੇਸ਼ਨ ਜਾਣਨ ਲਈ ਜਾਂ ਹੋਰ ਜਾਣਕਾਰੀ ਲੈਣ ਲਈ ਸੰਪਰਕ ਕਰੋ 669 222 0946 ਜਾਂ 669 222 0306। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ RSS ਇਸ ਵੇਲੇ ਸਿੱਖਾਂ ਨੂੰ ਮੋੜ ਲਵਾਉਣ ਦੇ ਚੱਕਰ ਵਿੱਚ ਹੈ ਔਰ BJP ਦੇ ਪ੍ਰਧਾਨ ਨੱਡਾ ਵੱਲੋਂ ਕਾਂਗਰਸ ਨੂੰ
ਨਵੰਬਰ 84 ਸਿੱਖ ਨਸਲਕੁਸ਼ੀ ਲਈ ਜ਼ਿੰਮੇਵਾਰ ਦੱਸਿਆ ਜਾ ਰਿਹਾ ਔਰ ਦੂਸਰੇ ਪਾਸੇ ਕੇਂਦਰੀ ਵਜ਼ੀਰ ਗਡਕਰੀ ਵੱਲੋਂ ਪੰਜਾਬ ਵਿੱਚ ਕਈ ਮੇਜਰ ਹਾਈਵੇਜ਼ ਦਾ ਉਦਘਾਟਨ ਕੀਤਾ ਜਾ ਰਿਹਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਜਦੋਂ ਡਾਕਟਰ ਹੈਡਗਵੇਅਰ ਜਾਂ ਮਦਨ ਮੋਹਨ ਮਾਲਵੀਆ ਜਾਂ ਸਾਵਰਕਰ, ਉਸ ਤੋਂ ਬਾਅਦ ਗੋਲਵਲਕਰ, ਜਿਹੜੇ 20ਵੀਂ ਸਦੀ ਦੀ ਬਿਗਨਿੰਗ 'ਚ ਹਿੰਦੂਤਵਾ ਵਿਚਾਰਧਾਰਾ ਦੇ ਫਾਊਂਡਰਸ ਦੇ ਤੌਰ ਤੇ ਉਹ RSS ਹੋਏ, ਉਹ ਹਿੰਦੂ ਮਹਾਸਭਾ ਹੋਏ, ਜਾਂ ਉਸ ਤੋਂ ਪਹਿਲਾਂ ਲਾਲਾ ਲਾਜਪਤ ਰਾਏ ਵਰਗੇ ਲੋਕ ਜਿਹੜੇ ਕਾਂਗਰਸ ਦੇ ਹੈਡਿੰਗ ਥੱਲੇ ਕੰਮ ਕਰਦੇ ਸੀ ਪਰ ਹਿੰਦੂਤਵੀ ਵਿਚਾਰਧਾਰਾ ਨੂੰ ਜਿਨ੍ਹਾਂ ਨੇ ਪ੍ਰਮੋਟ ਕੀਤਾ, ਹਮੇਸ਼ਾ ਉਹਨਾਂ ਦਾ ਇਹ ਯਤਨ ਸੀ। ਲਾਜਪਤ ਰਾਏ ਤਾਂ ਡਿਫਰੈਂਟ ਕੈਡਰ 'ਚ ਸੀ, ਉਹ ਤਾਂ ਆਰੀਆ ਸਮਾਜੀ ਸੀ ਪੱਕਾ ਦਿਆਨੰਦ, ਉਹ ਤਾਂ ਸਿੱਖਾਂ ਨੂੰ ਹਰਟ ਕਰਕੇ, ਸ਼ੁੱਧੀਕਰਨ ਕਰਕੇ ਵਾਪਸ ਹਿੰਦੂਆਂ 'ਚ ਲਿਆਉਣ ਦੀ ਲਾਈਨ ਸੀ। ਲੇਕਿਨ ਦੂਸਰੇ ਪਾਸੇ ਮਦਨ ਮੋਹਨ ਮਾਲਵੀਆ ਜਾਂ ਗੋਲਵਲਕਰ ਜਾਂ ਹੈਡਗਵੇਅਰ ਔਰ ਜਿਹਨੂੰ ਅੱਜ ਮੋਹਨ ਭਾਗਵਤ ਤੱਕ ਜਿਹੜੀ ਕੰਟੀਨਿਊਟੀ ਹੈ ਇਹਨਾਂ ਦੀ, ਇਹ ਸਿੱਖਾਂ ਨੂੰ ਹਮੇਸ਼ਾ ਡੈਥ ਕਿਸ ਨਾਲ ਮਾਰਨ ਦੀ ਲਾਈਨ ਇਹਨਾਂ ਦੀ ਰਹੀ ਕਿ ਜੀ ਸਿੱਖ ਤਾਂ ਹੈ ਹੀ ਹਿੰਦੂਆਂ ਦਾ ਹਿੱਸਾ ਨੇ। ਔਰ ਇਹੀ ਕਾਰਨ ਹੈ, ਸਾਡੇ ਕਈ ਅਜੇ ਵੀ ਕੋਟ ਕਰਨਗੇ ਜੀ, ਦੇਖੋ ਉਦੋਂ ਮਦਨ ਮੋਹਨ ਮਾਲਵੀਆ ਨੇ ਕਿਹਾ ਸੀ ਕਿ ਹਰ ਹਿੰਦੂ ਪਰਿਵਾਰ ਆਪਣਾ ਇੱਕ ਮੁੰਡਾ ਸਿੱਖ ਬਣਾਏ। ਦੇਖੋ ਕਿੰਨੀ ਸਿੱਖਾਂ ਦੇ ਨਾਲ ਨੇੜਤਾ। ਔਰ ਦੇਖੋ ਪੱਛਮੀ ਪੰਜਾਬ ਜਾਂ ਫਲਾਣੇ ਜਿਹੜੇ ਨੇ ਉਹ ਸਿੱਖ ਬਣਾਉਂਦੇ ਸੀ, ਫਿਰ ਰੋਕਿਆ ਕਿਹਨੇ? ਇਸ ਲਈ ਕਿ 47 ਤੋਂ ਬਾਅਦ ਉਹਨਾਂ ਦੀ ਲੋੜ ਨਹੀਂ ਰਹੀ, ਪਹਿਲਾਂ ਤਾਂ ਮੁਸਲਮਾਨਾਂ ਨਾਲ ਪੜ੍ਹਾਉਣ ਲਈ ਚਾਹੀਦੇ ਸੀ। ਅੱਛਾ। ਸੋ ਇੱਕ ਪਾਸੇ ਤਾਂ ਉਹ ਵਿਚਾਰਧਾਰਾ ਹੈ, ਪਰ ਅਸੀਂ ਨਾਲ ਦੀ ਨਾਲ ਹੀ ਦੇਖਦੇ ਹਾਂ ਕਿ ਵੀ ਈਵਨ ਜਿਹੜੇ ਤਾਂ ਆਰੀਆ ਸਮਾਜੀ ਕਲਾਸ ਜਿਹਨੇ ਨਾ ਸਿਰਫ ਆਈਡੀਓਲੋਜੀਕਲੀ ਸਿੱਖਾਂ ਨੂੰ ਹਮੇਸ਼ਾ ਨਿਸ਼ਾਨੇ ਤੇ ਲਿਆ, ਉਹ ਦਿਆਨੰਦ ਤੋਂ ਸ਼ੁਰੂ ਹੋ ਕੇ ਤੇ ਗੁਲਜ਼ਾਰੀ ਲਾਲ ਨੰਦੇ ਤੱਕ, ਜਿਹਨੇ ਜਦੋਂ ਹੋਮ ਮਿਨਿਸਟਰ ਸੀ, ਜਿਹਦੇ ਵੇਲੇ ਪੰਜਾਬ ਨੂੰ ਕੱਟ ਵੱਢ ਕੇ ਉਹਦੇ 3 ਟੁਕੜੇ ਔਰ ਪੰਜਾਬੀ ਬੋਲਦੇ ਇਲਾਕੇ, ਰਾਜਧਾਨੀ, ਪਾਣੀ, ਇਹ ਸਭ ਬਾਹਰ ਕੱਢੇ ਗਏ, ਪੱਕਾ ਆਰੀਆ ਸਮਾਜੀ। ਔਰ ਜਦੋਂ ਇਹ ਜਲੰਧਰ ਦੇ ਆਰੀਆ ਸਮਾਜੀ ਇਕੱਠੇ ਹੋ ਕੇ ਉਹਦੇ ਕੋਲ ਗਏ, ਲਾਲਾ ਜਗਤ ਨਾਰਾਇਣ ਔਰ ਵਰਿੰਦਰ ਪ੍ਰਤਾਪ ਦਾ ਮਾਲਕ ਜਾਂ ਯਸ਼, ਕਿ ਜੀ ਇਹ ਸਾਨੂੰ ਤੁਸੀਂ ਕਿਹਨਾਂ ਦੇ ਸਾਹਮਣੇ ਸੁੱਟ ਰਹੇ ਹੋ, ਤੁਸੀਂ ਪੰਜਾਬੀ ਸੂਬਾ ਮੰਨ ਲਿਆ। ਤੇ ਆਰੀਆ ਸਮਾਜੀ ਗੁਲਜ਼ਾਰੀ ਲਾਲ ਨੰਦਾ ਜਿਹੜਾ ਇਕੱਲਾ ਹੋਮ ਮਿਨਿਸਟਰ ਨਹੀਂ, 2 ਵਾਰ ਜਾਂ 3 ਵਾਰ ਉਹ ਪ੍ਰਾਈਮ ਮਿਨਿਸਟਰ ਵੀ ਬਣਿਆ ਟੈਂਪਰੇਰਲੀ, ਜਦੋਂ ਕਿ ਨਵਾਂ ਸ਼ਿਫਟ ਹੋ ਰਿਹਾ ਹੁੰਦਾ। ਤੇ ਉਹ ਉਹਨਾਂ ਨੂੰ ਕਹਿੰਦਾ ਕਿ ਲਾਲਾ ਜੀ ਫਿਕਰ मत करो, हम इन्हें ऐसा लूला लंगड़ा पंजाबी सूबा देंगे कि ये छोड़ के भागेंगे। सो उन्होंने आरीਆ समाजियां ਦੀ ਲੈਗੇਸੀ ਉਹ ਭਾਵੇਂ ਮੀਡੀਆ 'ਚ ਚਲੇ ਗਏ ਹੋਣ, ਪ੍ਰੇਮ ਪਾਟੀਏ ਵਰਗੇ ਜਿਹੜਾ ਟ੍ਰਿਬਿਊਨ ਦਾ ਐਡੀਟਰ ਇਨ ਚੀਫ ਬਣਿਆ, ਜਾਂ ਜੂਨ 84 ਤੱਕ ਪਹੁੰਚਦੇ ਆ ਤੁਹਾਨੂੰ ਉਹ ਕਲਾਸ ਆਰੀਆ ਸਮਾਜੀਆਂ ਦੀ ਮਿਲੇਗੀ ਜਿਨ੍ਹਾਂ ਨੇ ਹਮੇਸ਼ਾ ਐਡਵੋਕੇਸੀ ਕੀਤੀ ਕਿ ਸਟੇਟ ਪਾਵਰ ਯੂਜ਼ ਕਰਕੇ ਸਿੱਖਾਂ ਨੂੰ ਸਨੱਬ ਕਰ ਦਿਓ। ਪਰ ਇਹ RSS ਜਾਂ ਇਹ ਹਿੰਦੂਤਵੀ ਵਾਲਿਆਂ ਦੀ ਹਮੇਸ਼ਾ ਰਹੀ ਕਿ ਜ਼ਾਹਰਾ ਤੌਰ ਦੇ ਉੱਤੇ ਤੁਸੀਂ ਦੋਸਤੀ ਦਾ ਪ੍ਰਗਟਾਵਾ ਕਰੋ, ਪਰ ਵਿੱਚੋਂ ਤੁਸੀਂ ਇਹਨਾਂ ਦੇ ਕਾਡਰ ਨੂੰ ਜਿਹੜਾ ਉਹ ਆਪਣੇ ਵੱਲ ਖਿੱਚੋ। ਔਰ ਪਿਛਲੇ ਦਿਨਾਂ 'ਚ ਇੱਕ ਇੰਟਰਵਿਊ ਮੈਂ ਕਿਸੇ ਦਾ ਦੇਖਿਆ, ਉਹ ਸਤਪਾਲ ਮਲਿਕ ਜਿਹੜਾ ਗਵਰਨਰ ਰਿਹਾ, ਉਹਦਾ ਐਡਵਾਈਜ਼ਰ ਵੀ ਸੀ ਕਿਸੇ ਵੇਲੇ, ਜਾਟ ਹਰਿਆਣੇ ਦਾ, ਤੇ ਉਹਨੂੰ ਉਹ ਪੁੱਛ ਰਿਹਾ ਕਿ ਵੀ RSS ਹੁਣ ਪੰਜਾਬ 'ਚ ਕੀ ਕਰੇਗਾ। ਉਹਨੇ ਕਿਹਾ ਜੀ ਜੋ RSS ਨੇ ਹਰਿਆਣੇ 'ਚ ਕੀਤਾ। ਉਹ ਕਹਿੰਦਾ ਵੀ RSS ਜਾਂ BJP ਨੂੰ ਕਦੇ ਕੋਈ ਸੋਚ ਵੀ ਨਹੀਂ ਸੀ ਸਕਦਾ ਕਿ ਹਰਿਆਣਾ ਜਾਟਾਂ ਦੇ ਸੂਬੇ ਦੇ ਵਿੱਚ ਇਹ ਆ ਕੇ ਬੈਠ ਕੇ ਰਾਜ ਗੱਦੀ ਬਹਿਣਗੇ ਔਰ ਸਾਨੂੰ ਕੱਢ ਕੇ ਸਾਰੇ ਬਾਹਰ ਮਾਰਨਗੇ। ਉਹਨੇ ਕਿਹਾ ਵੀ ਕੀਤਾ ਕੀ ਤੁਹਾਡੇ? ਉਹਨੇ ਕਿਹਾ ਜੀ ਕਰਨਾ ਕੀ ਹੈ, ਸਾਡੇ ਕਹਿੰਦੇ ਉਹ ਸੁੱਤੇ ਰਹਿੰਦੇ ਨੇ, ਤੇ ਇਹਨਾਂ ਨੇ ਕਹਿੰਦੇ ਆਪਣਾ ਪਹਿਲਾਂ ਤਾਂ ਗਰਾਊਂਡ ਲੈਵਲ ਤੇ ਆਪਣੇ ਵਰਕਰ ਗਲੀਆਂ ਮੁਹੱਲਿਆਂ 'ਚ ਕਿ ਜੀ ਬੱਚਿਆਂ ਨੂੰ ਸਵੇਰੇ ਐਕਸਰਸਾਈਜ਼ ਲਈ ਖੜਾ ਕਰਨਾ ਹੈ, ਲਿਜਾਣਾ ਹੈ, ਫਿਰ ਉਹਨਾਂ ਨੂੰ ਖਾਕੀ ਨਿੱਕਰ, ਫਿਰ ਨਾਲ ਉਹਨਾਂ ਨੂੰ ਕਿਹਾ ਆਪਣੇ ਪਿਤਾ ਨੂੰ ਵੀ ਲਿਆ, ਉਹਨੂੰ ਵੀ ਇੱਕ ਖਾਕੀ ਪੈਂਟ ਦੇ ਦਿੱਤੀ, ਨਾਲੇ ਐਕਸਰਸਾਈਜ਼ ਮਾਪਿਓ ਨੂੰ ਵੀ ਲੱਗਦਾ ਸੀ ਦੂਜਾ। ਔਰ ਹੌਲੀ ਉਹ ਕਹਿੰਦੇ ਸਾਡੀ ਤਾਂ ਅੱਖਾਂ ਉਦੋਂ ਖੁੱਲੀਆਂ ਜਦੋਂ ਰੋਹਤਕ ਦੇ ਵਿੱਚ ਇੱਕ ਉਹਨਾਂ ਨੇ RSS ਨੇ ਗੁਰੂ ਦਕਸ਼ਣਾ ਦਿਵਸ ਰੱਖਿਆ ਤੇ ਸਾਰਾ ਰੋਹਤਕ ਹੀ ਖਾਕੀ ਹੋਇਆ ਸੀ ਵੀ ਇੰਨੀ ਵੱਡੀ ਗਿਣਤੀ। ਹੁਣ ਉਹ ਕਹਿੰਦੇ ਵੀ ਆ ਕੇ ਬਹਿ ਗਏ। ਫਿਰ ਉਹਨੇ ਕਿਹਾ ਵੀ ਉਹਨਾਂ ਦਾ ਤਰੀਕਾ ਜਿਵੇਂ ਕਹਿੰਦਾ ਜੀ ਉਹਨਾਂ ਦੇ ਹਜ਼ਾਰਾਂ ਇਸ ਕਿਸਮ ਦੇ ਵਰਕਰ ਨੇ, ਉਹ ਆ ਕੇ ਤੁਹਾਡੇ ਕਿਸੇ ਨੂੰ ਵੀ ਕਹਿਣਗੇ ਜੀ आज भोजन आपके घर करना है नहीं। ਹੁਣ ਜੇ ਕੋਈ ਕਹੇ ਪੰਜਾਬ ਹਰਿਆਣਾ ਇਸ ਕਿਸਮ ਦੀਆਂ ਹਸਪੀਟੇਬਲ ਲੋਕ ਨੇ, ਉਹਨੇ ਕਿਹਾ ਜੀ, ਉਹਨਾਂ ਨੇ ਕਿਹਾ ਜੀ ਆ ਜਾਓ। ਉੱਥੇ ਉਹਨੇ ਜਾ ਕੇ ਗੱਲ ਕਰਨੀ, ਦੇਸ਼ ਕੁਛ ਬਾਣੀ ਮੋਟੇ ਦੇਸ਼ ਦਾ ਤੜਕਾ ਲਾਣਾ, ਪਰ ਹੋਰ ਉਹਨਾਂ ਦੀ ਆਵਾਜ਼ ਕਹਿੰਦੇ ਇੰਨੀ ਮਿੱਠੀ ਔਰ ਇੰਨੀ ਉਹਨਾਂ ਦੀ ਬੋਲੀ ਟ੍ਰੇਨਡ ਨੇ
ਕਿ ਹੌਲੀ ਹੌਲੀ ਉਹਨਾਂ ਨੇ ਸਬੰਧ ਬਣਾ ਲੈਣਾ, ਫਿਰ ਉਹਨਾਂ ਨੂੰ ਵੀ ਲੱਗਣ ਲੱਗ ਜਾਣਾ ਕਿ ਵੀ ਸਾਡੇ ਬੱਚੇ ਬਜਾਏ ਕਿ ਖੱਬੇ ਸੱਜੇ ਜਾਣ, ਇਹ ਜੇ ਕਰਵਾਉਂਦੇ ਹੀ ਨੇ, ਐਕਸਰਸਾਈਜ਼ ਵੀ ਕਰਵਾਉਂਦੇ ਨੇ, ਦੂਸਰਾ ਵੀ ਕਰਵਾਉਂਦੇ ਨੇ। ਸੋ ਕਿਹਾ ਜੀ ਇਹ ਇਹਨਾਂ ਦਾ ਤੌਰ ਤਰੀਕਾ ਹੈ। ਔਰ ਪੰਜਾਬ ਦੇ ਵਿੱਚ ਉਹਨਾਂ ਨੇ ਕਿਹਾ ਵੀ ਕਿਉਂਕਿ ਸਿੱਖ ਧਰਮ ਦਾ ਬੇਸਿਕ ਡਿਫਰੈਂਸ ਹੈ ਹਿੰਦੂਆਂ ਦੇ ਥਾਟ ਦੇ ਨਾਲ, ਇਸ ਲਈ ਅਜੇ ਤੱਕ ਇਹਨਾਂ ਦਾ ਇਹ ਚੱਲਿਆ ਨਹੀਂ ਹੈ ਕੰਮ। ਪਰ ਇਹ ਹਟੇ ਨਹੀਂ ਨੇ, ਆਉਣ ਵਾਲੇ ਪਾਰਲੀਮੈਂਟ ਚੋਣਾਂ ਦੇ ਇਕੱਲੇ ਹੀ ਹਵਾਲੇ ਨਾਲ ਨਹੀਂ, ਓਵਰਆਲ ਉਹ ਸਮਝਦੇ ਨੇ ਵੀ ਸਿੱਖਾਂ ਦੇ ਨੂੰ ਕਿਵੇਂ ਕਾਬੂ ਕਰਨਾ। ਔਰ ਜੇ ਅਸੀਂ ਧਿਆਨ ਨਾਲ ਦੇਖੀਏ ਤੇ ਆਲਮੋਸਟ ਸਾਡਾ ਇੱਕ ਵੱਡਾ ਹਿੱਸਾ ਹਜ਼ੂਰ ਸਾਹਿਬ ਕਮੇਟੀ ਉਹਨਾਂ ਦੇ ਕੋਲ ਹੈ, ਪਟਨਾ ਸਾਹਿਬ ਕਮੇਟੀ ਉਹਨਾਂ ਦੇ ਕੋਲ ਹੈ, ਦਿੱਲੀ ਕਮੇਟੀ ਉਹਨਾਂ ਦੇ ਕੋਲ ਹੈ, ਹਰਿਆਣਾ ਕਮੇਟੀ ਉਹਨਾਂ ਦੇ ਕੋਲ ਹੈ, ਤੇ ਜਿਹੜੀ ਸ਼੍ਰੋਮਣੀ ਕਮੇਟੀ ਸਾਨੂੰ ਲੱਗਦਾ ਹੈ ਬਾਦਲ ਤੇ ਧਾਮੀ ਤੇ ਫਲਾਣੇ ਤੇ ਢਿਮਕੇ ਆਲਮੋਸਟ ਲੈ ਦੇ ਕੇ ਉਹੀ ਖੇਡ ਰਹੇ ਨੇ। ਇਨਡਾਇਰੈਕਟ ਹੈ, ਇਹਨੂੰ ਡਾਇਰੈਕਟ ਵੀ ਉਹਨਾਂ ਦੇ ਥੱਲੇ ਜਾ ਸਕਦੀ ਹੈ। ਹੁਣ ਇਸ ਸਾਰੇ ਦੇ ਚਲਦੇ ਆ ਆਲ ਆਫ ਏ ਸਡਨ, ਹੁਣ ਇੱਕ ਪਾਸੇ ਤਾਂ ਜਦੋਂ ਰਾਹੁਲ ਗਾਂਧੀ ਜਾਂ ਕਾਂਗਰਸ RSS ਤੇ ਇਲਜ਼ਾਮ ਲਾਉਂਦੀ ਹੈ ਕਿ ਜੀ ਤੁਸੀਂ ਇਹ ਕਰ ਰਹੇ ਹੋ, ਤੇ ਉਹਨਾਂ ਨੂੰ ਇੱਕਦਮ ਨਵੰਬਰ 84 ਯਾਦ ਆ ਜਾਂਦਾ। ਹੁਣ ਅੱਜ ਮੈਂ ਇਹ ਸਟੇਟਮੈਂਟ ਦੇਖ ਰਿਹਾ ਸੀ, ਬੀਜੇਪੀ ਦਾ ਪ੍ਰੈਜ਼ੀਡੈਂਟ JP ਨੱਡਾ ਗੁਹਾਟੀ 'ਚ ਹੈ ਆਸਾਮ ਦੇ ਵਿੱਚ, ਔਰ ਉੱਥੇ ਕਹਿ ਰਿਹਾ ਬੀਜੇਪੀ ਪ੍ਰੈਜ਼ੀਡੈਂਟ JP ਨੱਡਾ recalls 1984 anti-Sikh riots, says Congress embarking on Nyaya Yatra after perpetrating a Nyaya। ਕਿ ਜੀ ਉਹ ਹੁਣ ਨਿਆਂ ਯਾਤਰਾ ਤੇ ਨਿਕਲੇ ਨੇ ਤਾਂ ਖੁਦ ਨਿਆਂ ਕੀਤਾ। ਦੇਖੋ ਨਵੰਬਰ 84 ਸਿੱਖਾਂ ਦੇ ਨਾਲ ਕੀ ਹੋਇਆ। ਹੁਣ ਆਲ ਆਫ ਏ ਸਡਨ ਗੁਹਾਟੀ 'ਚ ਬੈਠੇ ਆ, ਇਹਨਾਂ ਨੂੰ ਸਿੱਖ ਕਿੱਥੋਂ ਯਾਦ? ਇਹਦਾ ਮਤਲਬ ਵੀ ਅਗੇਨ ਜਦੋਂ ਉਹਨਾਂ ਨੇ ਕਾਂਗਰਸ ਨੂੰ ਕਾਊਂਟਰ ਕਰਨਾ ਤੇ ਨਵੰਬਰ 84, ਹਾਲਾਂ ਕੋਈ ਇਹਨਾਂ ਨੂੰ ਪੁੱਛ ਸਕਦਾ ਹੈ ਕਿ ਉਸੇ ਹੀ ਨਵੰਬਰ 84 ਦੇ ਸਿੱਖ ਕਤਲੇਆਮ, ਸਿੱਖ ਨਸਲਕੁਸ਼ੀ ਨੂੰ ਤੁਹਾਡੇ ਉਸ ਆਈਡੀਆਲੋਗ ਨੇ, ਨਾਨਾ ਜੀ ਦੇਸ਼ਮੁਖ ਨੇ ਕਿਵੇਂ ਜਸਟੀਫਾਈ ਕੀਤਾ ਸੀ, ਜਿਹਨੂੰ ਤੁਸੀਂ ਭਾਰਤ ਰਤਨ ਦਿੱਤਾ ਹੈ। ਉਹਨੇ ਕਿਹਾ ਸੀ ਸਿੱਖਾਂ ਨੂੰ ਇਹ ਜ਼ਰੂਰੀ ਸੀ ਸਬਕ ਸਿਖਾਉਣਾ, ਇਹ ਬੜੇ ਭੂਤਰੇ ਹੋਏ ਸੀ ਔਰ ਸਿੱਖਾਂ ਨੂੰ ਆਰਾਮ ਨਾਲ ਇਹਨੂੰ ਐਕਸੈਪਟ ਕਰਨਾ ਚਾਹੀਦਾ। ਨਵੰਬਰ 84 ਦੀ ਸਿੱਖ ਨਸਲਕੁਸ਼ੀ 'ਚ ਇੱਕ ਵੱਡੀ ਗਿਣਤੀ ਜਿਹੜੀ ਆ ਉਹ RSS ਦੇ ਬੰਦਿਆਂ ਦੇ ਵੀ ਸੀ, ਜਿਨ੍ਹਾਂ ਨੂੰ ਵਾਜਪਾਈ ਦੀ ਸਰਕਾਰ ਵੇਲੇ ਕੇਸਾਂ ਤੋਂ ਲਾਂਭੇ ਕਰ ਦਿੱਤਾ ਗਿਆ। ਔਰ ਇਹਦੇ ਬਾਵਜੂਦ ਕਿ ਇੰਨੇ ਕਮਿਸ਼ਨ ਇੰਨੇ ਦੂਜੇ ਬਣੇ ਨੇ, ਹੁਣ ਤੱਕ ਅਸੀਂ ਦੇਖ ਲਿਆ ਕਿਸੇ ਦਾ ਕੀ ਵਿਗਾੜਿਆ, ਕਿਉਂਕਿ ਇਸ ਮਾਮਲੇ 'ਚ ਇਹ ਕਾਹੂਟ ਨੇ ਔਰ ਇੰਦਰਾ ਗਾਂਧੀ ਨੂੰ ਦੁਰਗਾ ਦੇ ਅਵਤਾਰ ਤੋਂ ਲੈ ਕੇ ਔਰ ਬਾਕੀ ਸਾਰੇ ਤੱਕ ਕੌਣ ਉਹਦੇ ਲਈ ਜ਼ਿੰਮੇਵਾਰ ਹੈ। ਸੋ ਆਲ ਆਫ ਏ ਸਡਨ ਇਹ ਪਾਰਟ ਫਿਰ ਅਸੀਂ ਦੇਖਦੇ ਹਾਂ ਕਿ ਰਾਜਨਾਥ ਸਿੰਘ ਪਾਰਲੀਮੈਂਟ 'ਚ ਖਲੋ ਕੇ ਜੋ ਸਿੱਖਾਂ ਦੇ ਤਾਰੀਫ ਦੇ ਕਸੀਦੇ ਪੜ੍ਹਨ ਲੱਗ ਜਾਂਦੇ ਨੇ। ਆਹ ਕੁਝ ਦਿਨ ਪਹਿਲਾਂ ਦੀ ਗੱਲ ਹੈ, ਆਲ ਆਫ ਏ ਸਡਨ ਆਇਆ ਵੀ ਰਾਜਨਾਥ ਸਿੰਘ ਨੂੰ ਐਸਾ ਕਿਹੜਾ ਨਜ਼ਰ ਆ ਗਿਆ ਕਿ ਵੀ ਉਹਦੇ ਲਈ। ਫਿਰ ਅਸੀਂ ਦੇਖਦੇ ਹਾਂ ਨਿਤਨ ਗਡਕਰੀਜ਼ ਵਿਜ਼ਨ ਫਾਰ ਪੰਜਾਬ, ਟਰੈਵਲ ਫਰੋਮ ਲੁਧਿਆਣਾ ਟੂ ਰੋਪੜ ਇਨ 1 hour, drones for farmers, state to be hub of hydrogen, lays the foundation stones for 29 highway projects worth ₹4,000 crore। ਹੁਣ ਪੰਜਾਬ ਆਇਆ ਹੋਇਆ ਨਿਤਨ ਗਡਕਰੀ, ਜਲੰਧਰ ਹੁਸ਼ਿਆਰਪੁਰ 'ਚ 29 ਹਾਈਵੇ ਪ੍ਰੋਜੈਕਟਸ ਜਿਨ੍ਹਾਂ ਦੇ 4,000 ਕਰੋੜ ਲੱਗਣਾ, ਉਹ ਉਹਨਾਂ ਦੇ ਉਹ ਸੰਗੇ ਬੁਨਿਆਦ ਰੱਖ ਰਿਹਾ ਔਰ ਇਹ ਕਹਿ ਰਿਹਾ ਕਿ ਵੀ ਇਹ ਅਸੀਂ ਤਾਂ ਪੰਜਾਬ ਨੂੰ ਜਿਹੜਾ ਇਹ ਜੋੜ ਦਿਆਂਗੇ, ਇੱਧਰ ਉਹਦੇ ਨਾਲ ਜੋੜ ਦਿਆਂਗੇ। ਹਾਲਾਂ ਇਹ ਵੀ ਹੁਣ ਆ ਰਿਹਾ ਵੀ ਕਿਵੇਂ ਇਹ ਸਾਰਾ ਪ੍ਰੋਜੈਕਟ ਅਡਾਨੀ ਔਰ ਉਹ ਸਾਰੇ ਦੇ ਨਾਲ ਜੁੜਿਆ ਹੋਇਆ। ਇਹਦੀ ਫਿਰ ਕਦੇ ਗੱਲ ਕਰਾਂਗੇ। ਪਰ ਇੱਕ ਪਾਸੇ ਉਹਨਾਂ ਨੇ ਜਿਹੜਾ ਉਹ ਟੋਟਲ ਵਾਰ ਜਿਸ ਲੈਵਲ ਤੇ ਜਾ ਕੇ ਟਰਾਂਸਨੈਸ਼ਨਲ ਰਿਪਰੈਸ਼ਨ, ਕਤਲੇਆਮ ਸਿੱਖਾਂ ਦਾ ਲਾਹੌਰ, UK, ਅਮਰੀਕਾ ਔਰ ਕੈਨੇਡਾ, ਜਿਸ ਦੇ ਥੱਲੇ ਜਿਹੜਾ 5 ਆਈਜ਼ ਕੰਟਰੀਜ਼ ਨੇ ਬਾਈ ਦਾ ਨੈਕ ਫੜਿਆ ਹੋਇਆ। ਪਰ ਦੂਸਰੇ ਪਾਸੇ ਆਲ ਆਫ ਏ ਸਡਨ ਨਵੰਬਰ 84 ਹਾਈਵੇ, ਸਿੱਖਾਂ ਦੀ ਤਾਰੀਫ, ਸਿੱਖ ਹੈ ਤਾਂ ਭਾਰਤ ਹੈ, ਔਰ ਵੀਰ ਬਾਲ ਦਿਵਸ, ਔਰ ਦੂਸਰਾ ਉਹ ਸਾਰੇ ਦੇ ਥੱਲੇ ਆ ਦੁਬਈ ਦੇ ਗੁਰਦੁਆਰੇ 'ਚ ਵੀਰ ਬਾਲ ਦਿਵਸ ਦੇ ਮੌਕੇ ਜਿਹੜਾ ਸੋ ਕਾਲਡ ਮੋਦੀ ਉੱਥੋਂ ਡਾਇਰੈਕਟ ਜਿਹੜਾ ਜ਼ੂਮ ਰਾਹੀਂ ਜਿਹੜਾ ਉਹ ਗੱਲਬਾਤ ਕਰ ਰਹੇ। ਸੋ ਇਹ ਸਾਰੇ ਇਹਨਾਂ ਦੇ ਇਸ ਕਿਸਮ ਦੇ ਚੱਕਰ ਵਿਊ ਨੇ ਜਿਨ੍ਹਾਂ 'ਚ ਇੱਕ ਤਬਕਾ ਫਸਿਆ ਹੋਇਆ, ਇੱਕ ਗਰਜ਼ਾਂ ਕਰਕੇ ਫਸਿਆ ਹੋਇਆ, ਇੱਕ ਗਰੀਡ ਕਰਕੇ ਫਸਿਆ ਹੋਇਆ। ਬਿਲਕੁਲ ਇਹ ਕੋਈ ਨੇ ਜਿਨ੍ਹਾਂ ਨੂੰ ਜਿਹੜਾ ਮਰਜੀ ਜਿੱਧਰ ਮਰਜੀ ਲੈ ਜਾਏ ਉਹ ਵਿਕਣ ਲਈ ਵੀ ਤਿਆਰ ਰਹਿੰਦੇ ਨੇ। ਪਰ
ਇਹ ਵੀ ਇੱਕ ਜਿਹੜੀ ਹੈ ਬਲੈਸਿੰਗ ਹੈ ਇਸ ਵੇਲੇ ਕਿ ਇੱਕ ਜਾਗਰੂਕ ਬਾਜ ਰੱਖਣ ਵਾਲਾ ਤਬਕਾ ਜਿਹੜਾ ਹੈ ਇਹਨਾਂ ਦੀ ਹਰ ਹਰਕਤ ਨੂੰ ਚੰਗੀ ਤਰ੍ਹਾਂ ਸਮਝਦਾ ਹੈ ਔਰ ਉਸ ਨੂੰ ਬੇਨਕਾਬ ਵੀ ਕਰਦਾ ਹੈ। ਬਿਲਕੁਲ ਜੀ, ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣ ਬ੍ਰੇਕ ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਨਾਰਥ ਅਮਰੀਕਾ ਦੇ ਪਹਿਲੇ ਪੰਥਕ ਟੀਵੀ ਚੈਨਲ ਟੀਵੀ 84 ਵੱਲੋਂ ਸਿੱਖ ਪ੍ਰਭੂ ਸੱਤਾ ਲਈ ਚੱਲਦੇ ਸੰਘਰਸ਼ ਵਿੱਚ ਸਿਰਜੇ ਜਾ ਰਹੇ ਸਿੱਖ ਬਿਰਤਾਂਤ ਨੂੰ ਹੋਰ ਮਜ਼ਬੂਤ ਕਰਨ ਲਈ ਆਉਂਦੀ 14 ਜਨਵਰੀ 2024 ਦਿਨ ਐਤਵਾਰ ਨੂੰ ਗੁਰਦੁਆਰਾ ਸਿੰਘ ਸਭਾ ਫੇਅਰਫੈਕਸ ਵਰਜੀਨੀਆ ਵਿਖੇ ਵਿਸ਼ੇਸ਼ ਸਮਾਗਮ ਰੱਖਿਆ ਗਿਆ, ਜਿੱਥੇ ਪੰਥਕ ਮੀਡੀਆ ਨੂੰ ਹੋਰ ਮਜ਼ਬੂਤ ਕਰਨ ਅਤੇ ਕੌਮ ਸਾਹਮਣੇ ਦਰਪੇਸ਼ ਔਕੜਾਂ ਤੇ ਵਿਚਾਰਾਂ ਹੋਣਗੀਆਂ। ਆਓ ਟੀਵੀ 84 ਦੇ ਹੱਥ ਮਜ਼ਬੂਤ ਕਰੀਏ ਅਤੇ ਕੌਮੀ ਜਾਗਰੂਕਤਾ ਮੁਹਿੰਮ ਵਿੱਚ ਯੋਗਦਾਨ ਪਾਈਏ। ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਅਤੇ ਸਥਾਨਕ ਪੰਥਕ ਜਥੇਬੰਦੀਆਂ ਵੱਲੋਂ ਆਪ ਸਭ ਨੂੰ 14 ਜਨਵਰੀ ਨੂੰ ਦੁਪਹਿਰ 12 ਵਜੇ ਗੁਰਦੁਆਰਾ ਸਾਹਿਬ ਪਹੁੰਚਣ ਲਈ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬਾਬ ਟੇਲ ਨੂੰ ਕਾਲ ਕਰੋ। ਬਾਬ ਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬਾਬ ਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 ਅਗੇਨ 410 204 2084। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਜਿਹੜੇ YouTube ਦੇ ਉੱਪਰ ਮੇਰੇ ਕੋਲ ਉਹ ਮੈਂ ਲੈਣ ਜਾ ਰਹੀ ਹਾਂ। ਔਰ ਪਹਿਲਾਂ ਤੇ ਮੈਂ ਸਭ ਦੇ ਜਿਹੜੇ ਮੈਸੇਜ ਨੇ ਜਿਨ੍ਹਾਂ ਨੇ ਸਾਨੂੰ ਫਤਿਹ ਬੁਲਾਈ ਹੈ ਜਾਂ ਖਾਲਸਾ ਜ਼ਿੰਦਾਬਾਦ ਲਿਖਿਆ ਉਹਨਾਂ ਦੇ ਮੈਂ ਨਾਮ ਜਿਹੜੇ ਲੈ ਕੇ ਰੈਕਗਨਾਈਜ਼ ਕਰਨ ਜਾ ਰਹੀ ਹਾਂ। ਔਰ ਇੰਦਰਜੀਤ ਸਿੰਘ ਸੰਧੂ, ਖਾਲਸਾ ਦੇਸ਼ ਪੰਜਾਬ, ਅਮਰਜੀਤ ਸੈਣੀ, ਨਵਜੋਤ ਮੱਲੀ ਐਂਡ ਸਲੀਮ ਭਾਰਤੀ, ਧਰਮ ਸਿੰਘ, ਬੈਸਟ 113, ਸਤਨਾਮ ਢਿੱਲੋਂ। ਹਾਂਜੀ, ਇੱਥੇ ਤੱਕ ਜਿਹੜੇ ਮੈਸੇਜ ਨੇ ਇਹ ਖਾਲਸਾ ਜ਼ਿੰਦਾਬਾਦ ਤੇ ਜਿਹੜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇ ਮੈਸੇਜ ਨੇ। ਐਂਡ ਸਤਨਾਮ ਢਿੱਲੋਂ ਜੀ ਕਹਿੰਦੇ ਨੇ ਕੁਝ ਲੋਕ ਇਹ ਹੀ ਸਮਝਦੇ ਹਨ ਕਿ ਸਾਡਾ ਕੰਮ ਕੋਈ ਦੂਸਰਾ ਹੀ ਕਰ ਦਵੇ, ਪਰ ਗੁਰੂ ਨੂੰ ਦਿਲੋਂ ਅਰਦਾਸ ਨਹੀਂ ਕਰਨੀ, ਗੁਰੂ ਸਾਡੀ ਸੁਣਦਾ ਨਹੀਂ ਹੈ। ਇਹ ਸੋਚ ਲੈ ਕੇ ਕੁਝ ਲੋਕ ਕੁਰਾਹੇ ਪੈ ਜਾਂਦੇ ਨੇ। ਐਂਡ ਇਸੇ ਤਰ੍ਹਾਂ ਸੁਖਵਿੰਦਰ ਸਿੰਘ, ਬਿਲਕੁਲ ਉਹਨਾਂ ਨੇ ਠੀਕ ਫਰਮਾਇਆ ਕਿ ਬਿਨਾਂ ਐਕਟੀਵਿਟੀ ਤੋਂ ਤਾਂ ਕੋਈ ਰਿਜ਼ਲਟ ਨਹੀਂ ਹਾਸਲ ਹੁੰਦਾ। ਬਿਲਕੁਲ। ਐਂਡ ਫਿਰ ਸਾਡੇ ਕੋਲ ਜਗਤਾਰ ਸਿੱਧੂ ਜੀ ਕਹਿੰਦੇ ਨੇ ਅਗਰ ਨਿਖਲ ਮਰਦਾ ਹੈ ਤਾਂ ਉਸ ਨੂੰ ਭਾਈ ਰਾਹ ਨੇ ਹੀ ਮਾਰਨਾ ਹੈ। ਉਹਨਾਂ ਨੇ ਇਹ ਗੱਲ ਕਹੀ ਹੈਗੀ ਹੈ। ਔਰ ਕਹਿੰਦੇ ਨੇ ਲਖਵੀਰ ਸਿੰਘ ਕਹਿੰਦੇ ਨੇ ਕਿ ਰਾਹ ਇੰਡੀਆ ਦੀ ਏਜੰਸੀ ਹੈ, ਇਹ ਤਾਂ ਭਾਰਤੀ ਜਨਤਾ ਪਾਰਟੀ ਦੀ ਏਜੰਸੀ ਹੈ। ਉਹਨਾਂ ਨੇ ਕਿਹਾ ਕਿ ਜਿਹੜੀ ਰਾਹ ਇੰਡੀਆ ਦੀ ਏਜੰਸੀ ਨਹੀਂ ਹੈ, ਇਹ ਭਾਰਤੀ ਜਨਤਾ ਪਾਰਟੀ ਦੀ ਏਜੰਸੀ ਹੈ। ਹੁਣ ਸਾਰਾ ਕੁਝ ਹੀ ਭਾਰਤੀ ਜਨਤਾ ਪਾਰਟੀ ਦਾ। ਇੰਡੀਆ ਇਜ਼ ਬੀਜੇਪੀ, ਬੀਜੇਪੀ ਇਜ਼ ਇੰਡੀਆ। ਹੁਣ ਤਾਂ ਕੋਈ ਭੁਲੇਖਾ ਨਹੀਂ ਹੈ। ਹਾਂਜੀ। ਫਿਰ ਸੁਖਵਿੰਦਰ ਸਿੰਘ ਜੀ ਕਹਿੰਦੇ ਕਿ ਡਾਕਟਰ ਸਾਹਿਬ ਤੁਸੀਂ ਸਾਨੂੰ ਪੜ੍ਹੇ ਲਿਖੇ ਲੋਕਾਂ ਅੱਗੇ ਵੀ ਬੋਲਣ ਲਾਤਾ, ਤੁਹਾਡਾ ਧੰਨਵਾਦ। ਬਹੁਤ ਸ਼ੁਕਰੀਆ। ਫਿਰ ਜਸਵੀਰ ਬਰਾੜ, ਗੁਰਵਿੰਦਰ ਸਿੰਘ, ਗੁਰਮੁਖ ਸਿੰਘ ਐਂਡ ਗੁਰਪ੍ਰੀਤ ਬਰਾੜ, ਜਸਵੀਰ ਸਿੰਘ। ਹਾਂਜੀ, ਉੱਪਰ ਜਿਹੜੇ ਮੈਸੇਜ ਨੇ ਉਹਨਾਂ ਦੇ ਫਤਿਹ ਦੇ ਮੈਸੇਜ ਨੇ। ਔਰ ਜਸਵੀਰ ਸਿੰਘ ਜੀ ਕਹਿੰਦੇ ਭਾਰਤ ਅਤੇ ਪਾਕਿਸਤਾਨ ਦੀਆਂ ਏਜੰਸੀਆਂ ਸਿੱਖਾਂ ਦੀਆਂ ਜੜ੍ਹਾਂ ਵੱਢਣ ਲਈ ਇਕੱਠੇ ਕੰਮ ਕਰ ਦਿੱਤੇ ਹੈ। ਸੋ ਜੈਦੀਸ਼ ਸਿੰਘ ਗਿੱਲ ਔਰ ਮੈਂ ਗੁਰਦੁਆਰਾ ਕੀਰਤਨ ਕਹਿੰਦੇ ਨੇ ਕਿ ਭਾਈ ਸਾਹਿਬ ਜੋ ਆਲਸੋ ਜੋੜ ਕੀ ਦਾੜੀ ਮੇ ਤਿਨਕਾ। ਸੋ ਇਸੇ ਤਰ੍ਹਾਂ ਮੋਹਨ ਜੱਟ ਹੈਲੋ ਕਹਿੰਦੇ ਨੇ। ਔਰ ਫਿਰ ਸਾਡੇ ਕੋਲ ਸਿੰਘ ਨਵਜੋਤ ਜੀ ਕਹਿੰਦੇ ਨੇ ਪੰਜਾਬ ਬਣੇਗਾ ਖਾਲਿਸਤਾਨ। ਫਿਰ ਇਸੇ ਤਰ੍ਹਾਂ ਗੁਰਨੇਕ ਨਿੱਜਰ, ਜਸਵੀਰ ਸਿੰਘ, ਸ਼ਿੰਦਾ ਗਿੱਲ, ਜੀਤ ਸੂਰਤੀਆ, ਬਲਕਾਰ ਸਿੰਘ, ਸੁੰਦਰ ਲਾਲ, ਫਿਰ ਜਗਜੀਤ ਸਿੰਘ ਐਂਡ ਜਸ ਸਿੰਘ, ਸੁਖਜਿੰਦਰ ਜਸਰ ਜੀ, ਇਹ ਸਾਰੇ ਸਾਨੂੰ ਫਤਿਹ ਬੁਲਾਉਂਦੇ ਨੇ। ਸਤਨਾਮ ਢਿੱਲੋਂ ਜੀ ਫਿਰ ਲਿਖਦੇ ਨੇ ਇਹ ਸ਼ੁਰੂ ਤੋਂ ਹੀ ਹੋ ਰਿਹਾ। ਸਿੱਖ ਹਰ ਸਮੇਂ 3 ਹਿੱਸਿਆਂ ਵਿੱਚ ਵੰਡੇ ਹੋਏ ਨੇ, ਜਿਨ੍ਹਾਂ ਵਿੱਚ ਗਰਮ ਦਲੇ, ਦੂਜੇ ਨਰਮ ਦਲੇ, ਤੀਜੇ ਦੋਗਲੇ ਹਰ ਸਮੇਂ ਰਹੇ ਨੇ। ਸੋ ਗੁਰਮੇਲ ਸਿੰਘ, JM, ਜਸ ਸਿੰਘ, ਗੁਰਦੇਵ ਸਿੰਘ, ਹਰਦੀਪ ਸਿੰਘ, ਹਰਜਿੰਦਰ ਪਾਲ ਸਿੰਘ ਸਰਾਉ ਐਂਡ ਮੇਰਾ ਮਨ ਪੰਜਾਬ ਤੇ ਲਖਵਿੰਦਰ ਸਿੰਘ ਪੰਨੂ ਐਂਡ ਸ਼ਿੰਦਾ ਗਿੱਲ ਜੀ ਫਤਿਹ ਬੁਲਾਉਂਦੇ ਨੇ। ਖਾਲਸਾ ਜ਼ਿੰਦਾਬਾਦ ਕਹਿੰਦੇ। ਸਭ ਦਾ ਬਹੁਤ ਬਹੁਤ ਸ਼ੁਕਰੀਆ। ਹਾਂਜੀ ਡਾਕਟਰ ਸਾਹਿਬ।
ਫੇਸਬੁੱਕ ਤੇ ਸਾਡੇ ਵੀਰ ਬੌਬ ਸਿੰਘ, ਉਹਨਾਂ ਦੀ ਫਤਿਹ, ਜਸਬੀਰ ਸਿੰਘ, ਦਵਿੰਦਰ ਸੰਧੂ, ਰਾਜਵਿੰਦਰ, ਦੀਪ ਸਿੰਘ, ਫਿਰ ਦੀਪ ਸਿੰਘ ਹੋਰਾਂ ਨੇ ਇਹ ਕਿਹਾ ਕਿ ਬਰਮਾ ਦੇ ਵਿੱਚ ਬੋਧੀਆਂ ਤੇ ਬਾਹਮਣਾਂ ਨੇ ਰਲ ਕੇ ਰੋਹਿੰਗਿਆ ਮੁਸਲਮਾਨਾਂ ਦੀ ਨਸਲਕੁਸ਼ੀ ਕੀਤੀ। ਬਿਲਕੁਲ ਠੀਕ, ਇਹ ਬੁੱਧ ਧਰਮ ਵਾਲਿਆਂ ਦਾ ਉੱਥੇ ਵੀ ਵਿਹਾਰ ਔਰ ਸ੍ਰੀਲੰਕਾ 'ਚ ਵੀ ਜੋ ਉਹਨਾਂ ਨੇ ਤਾਮਿਲ ਹਿੰਦੂਆਂ ਨਾਲ ਵੀ ਕੀਤਾ ਜਾਂ ਈਵਨ ਤਾਮਿਲ ਮੁਸਲਮਾਨਾਂ ਨਾਲ ਵੀ ਕੀਤਾ, ਇਹ ਇਨਡਿਫੈਂਸਿਬਲ ਹੈ। ਇਸ ਦਾ ਕੋਈ ਜਿਹੜਾ ਇਹਨੂੰ ਕਦੇ ਵੀ ਨਿਆਂ ਸੰਗਤ ਨਹੀਂ ਠਹਿਰਾਇਆ ਜਾ ਸਕਦਾ। ਕਮਲ ਸਿੰਘ ਕਹਿੰਦੇ ਨੇ ਜਿਸ ਤਰ੍ਹਾਂ ਹੁਣ ਦਿੱਲੀ ਸਰਕਾਰ ਅਮਰੀਕਾ ਦੇ ਮਿੱਤਰ ਤੇ ਦੁਸ਼ਮਣ ਦੇਸ਼ਾਂ ਨਾਲ ਵਰਤ ਰਹੀ ਹੈ, ਉਸ ਨਾਲ ਅਮਰੀਕਾ ਤੇ ਪੰਜ ਅੱਖੀ ਦੇਸ਼ਾਂ ਦੇ ਥਿੰਕ ਟੈਂਕਾਂ ਨੂੰ ਵੀ ਪਤਾ ਲੱਗ ਰਿਹਾ ਹੋਣਾ ਹੈ ਕਿ ਜਿਹੜੇ ਹਿੰਦੂਆਂ ਨਾਲ ਹੁਣ ਤੱਕ ਵਰਤਦੇ ਰਹੇ ਉਹ ਹੋਰ ਨਸਲ ਸੀ ਤੇ ਹੁਣ ਵਾਲਿਆਂ ਦੀ ਹੋਰ ਨਸਲ ਹੈ, ਜਿਨ੍ਹਾਂ ਨੂੰ ਕਾਬੂ ਕਰਨਾ ਕੋਈ ਸੌਖਾ ਨਹੀਂ ਹੈ। ਇਹਨਾਂ ਨੂੰ ਮਿਸਟਰ ਜਿਨ੍ਹਾਂ ਤੋਂ ਸਬਕ ਲੈਣਾ ਚਾਹੀਦਾ ਹੈ, ਜਿਸ ਨੇ ਕੁਝ ਮੁਲਾਕਾਤਾਂ ਵਿੱਚ ਹੀ ਇਹਨਾਂ ਦੇ ਅੰਦਰ ਬੈਠੀ ਹੋਈ ਕਰੂਰਤਾ, ਬੇਈਮਾਨੀ, ਕਾਇਰਤਾ ਆਦਿ ਨੂੰ ਪਛਾਣ ਲਿਆ ਸੀ। ਕਮਲ ਸਿੰਘ ਜੀ, ਤੁਸੀਂ ਬਿਲਕੁਲ ਪਤੇ ਦੀ ਗੱਲ ਕੀਤੀ ਹੈ। ਪ੍ਰਭਦਿਆਲ ਸਿੰਘ ਔਰ ਸੋਹਣ ਸਿੰਘ ਮਾਇਰ ਉਹਨਾਂ ਨੇ ਫਤਿਹ ਬੁਲਾਈ ਹੈ। ਕਿਰਪਾਲ ਸਿੰਘ ਚੀਮਾ ਜਿਹੜੇ ਸਾਡੇ ਰੈਗੂਲਰ ਵਿਊਅਰ ਨੇ ਔਰ ਉਹਨਾਂ ਦੀ ਬੜੀ ਕੀਮਤੀ ਲਿਖਤ ਹੁੰਦੀ ਹੈ, ਉਹਨਾਂ ਨੇ ਆਜ਼ਾਦੀ ਜਾਂ ਗੁਲਾਮੀ। ਅਸਲ ਵਿੱਚ ਭਾਰਤ ਦਾ ਹਿੰਦੂ ਰਾਸ਼ਟਰਵਾਦ ਸਿੱਖ ਕੌਮ ਦੁਆਰਾ ਕਰਵਾਈ ਜਾ ਰਹੀ ਆਜ਼ਾਦੀ ਦੀ ਰਾਏ ਸ਼ੁਮਾਰੀ ਰੈਫਰੈਂਡਮ ਨੂੰ ਰਾਸ਼ਟਰ ਵਿਰੋਧੀ, ਹਿੰਦੂਤਵ ਲਈ ਖਤਰਾ ਤੇ ਦੇਸ਼ ਦੀ ਅਖੰਡਤਾ ਦੇ ਦੁਸ਼ਮਣ ਬਣਾ ਕੇ ਖਲਨਾਇਕ ਦੇ ਰੂਪ ਵਿੱਚ ਪੇਸ਼ ਕਰ ਰਿਹਾ। ਜਦੋਂ ਕਿ ਸੱਚ ਇਹ ਹੈ ਕਿ ਪੰਜਾਬ ਕਦੇ ਵੀ ਭਾਰਤੀ ਰਾਸ਼ਟਰਵਾਦ ਦਾ ਹਿੱਸਾ ਨਹੀਂ ਰਿਹਾ, ਬਿਲਕੁਲ ਐਬਸੋਲੂਟ ਟਰੂਥ, ਤੇ ਨਾ ਹੀ ਹਿੰਦੂ ਰਾਸ਼ਟਰ ਜਾਂ ਹਿੰਦੁਸਤਾਨ ਨਾਮ ਦਾ ਕੋਈ ਦੇਸ਼ ਇਤਿਹਾਸ ਵਿੱਚ ਮਿਲਦਾ ਹੈ। ਐਬਸੋਲੂਟਲੀ ਰਾਈਟ। ਹਿੰਦੂ ਰਾਸ਼ਟਰ ਹਿੰਦੁਸਤਾਨ ਦੀ ਤਾਂ ਹੋਂਦ ਟਿਕੀ ਹੀ ਸਿੱਖ ਕੌਮ ਦੀਆਂ ਆਜ਼ਾਦੀ ਲਈ ਕੀਤੀਆਂ ਕੁਰਬਾਨੀਆਂ ਕਰਕੇ ਹੈ। ਇਸ ਬਾਰੇ ਉਹ ਈਵਨ ਮੌਲਾਨਾ ਅਬੁਲ ਕਲਮ ਆਜ਼ਾਦ ਜਾਂ ਜਿਨ੍ਹਾਂ ਨੇ ਵੇਰਵੇ ਦਿੱਤੇ ਨੇ ਕਾਲਾ ਪਾਣੀ ਔਰ ਜੇਲਾਂ ਤੇ ਫਾਂਸੀ ਤੇ ਪ੍ਰਾਪਰਟੀ ਕਨਫਿਸਕੇਟ, ਉਹ ਆਪਣੇ ਆਪ 'ਚ ਹੀ ਸਬੂਤ ਹੈ। ਨਹੀਂ ਤਾਂ ਹੁਣ ਤੱਕ ਔਰੰਗਜ਼ੇਬ ਨੇ ਕੀ ਕਰਨਾ ਸੀ ਸਭ ਨੂੰ ਇਤਿਹਾਸ ਚੰਗੀ ਤਰ੍ਹਾਂ ਪਤਾ ਹੈ। ਅਸਲ ਵਿੱਚ ਸੱਚ ਇਹ ਹੈ ਕਿ ਵੰਡ ਤਾਂ ਪੰਜਾਬ ਦੇਸ਼ ਦੀ ਹੋਈ ਹੈ। ਭਾਰਤੀ ਰਾਸ਼ਟਰ ਦਾ ਤਾਂ ਪੰਜਾਬ ਦੀ ਆਜ਼ਾਦੀ ਨਾਲ ਕੋਈ ਲੈਣਾ ਦੇਣਾ ਹੀ ਨਹੀਂ ਬਣਦਾ। ਇਹ ਤਾਂ ਸਿੱਖ ਕੌਮ ਦੀ ਆਜ਼ਾਦੀ ਦੀ ਗੱਲ ਹੈ। ਸੋਚਿਆ ਵਿਚਾਰਿਆ ਕਰੋ ਭਾਈ, ਕਿਉਂਕਿ ਅੰਤ ਫੈਸਲਾ ਤੁਸੀਂ ਕਰਨਾ ਹੈ, ਆਜ਼ਾਦੀ ਜਾਂ ਗੁਲਾਮੀ। ਔਰ ਦੀਪ ਸਿੰਘ ਉਹਨਾਂ ਨੇ ਫਤਿਹ ਔਰ ਅਖੀਰ 'ਚ ਰਾਜਵਿੰਦਰ ਸਿੰਘ ਫਤਿਹ ਬੁਲਾ ਕੇ ਉਹਨਾਂ ਨੇ ਕਿਹਾ ਗੋਡ ਵਿਲਿੰਗ ਟੈਰਰਿਸਟ ਇੰਡੀਅਨ ਸਟੇਟ ਵਾਂਟ ਸਕਸੀਡ in its dirty games, world is aware now. Hopefully ਜਿਵੇਂ ਤੁਸੀਂ ਕਿਹਾ ਇਵੇਂ ਹੀ ਹੋਏ। ਲੇਕਿਨ ਜੇ ਤੁਸੀਂ ਜਾਗਰੂਕ ਨਾ ਹੋਵੋ ਤਾਂ ਬਹੁਤ ਵਾਰ ਝੂਠ ਦਾ ਸਿੱਕਾ ਵੀ ਚੱਲਦਾ ਹੈ ਔਰ ਬੇਈਮਾਨੀ ਵੀ ਹਾਵੀ ਹੁੰਦੀ ਹੈ। ਹਾਂਜੀ ਨਈਮ ਤਾਹਿਰ ਜੀ ਸਾਨੂੰ ਲਾਹੌਰ ਤੋਂ ਦੇਖ ਰਹੇ ਨੇ ਔਰ ਕਹਿੰਦੇ ਨੇ ਕਿ ਸਿੱਖ ਆਰ ਸੋ ਲਵਿੰਗ ਐਂਡ ਪੀਸਫੁਲ। ਸੋ ਨਾਈਸ, ਬਹੁਤ ਮਿਹਰਬਾਨੀ। ਸ਼ੁਕਰੀਆ। ਹਾਂਜੀ, ਸਾਨੂੰ ਅੱਜ ਹੀ ਭੈਣ ਜੀ ਮਨਮੰਥਨ ਕੌਰ ਹੋਰਾਂ ਨੇ ਇਹ ਕਿਹਾ ਕਿ ਜੀ ਤੁਸੀਂ ਗੁਰਬਾਣੀ ਵਿਚਾਰ ਅਖੀਰ 'ਚ ਰੱਖਿਆ ਕਿ ਉਹਨਾਂ ਨੇ ਕਿਹਾ ਜੀ ਸਿਆਸੀ ਵਿਸ਼ੇ ਸਾਰੇ ਹੀ ਤਕਲੀਫਦੇਹ ਹੁੰਦੇ ਨੇ ਕਿ ਦੁਨੀਆ 'ਚ ਜੋ ਚੱਲ ਰਿਹਾ ਬਹੁਤ, ਤੇ ਗੁਰਬਾਣੀ ਉਸ ਠੰਡ ਦੇ ਛਿੱਟੇ ਵਾਂਗ ਹੁੰਦੀ ਹੈ ਜਿਹੜੀ ਕਿ ਬਲਦੀ ਅੱਗ ਨੂੰ ਜਿਹੜੀ ਹੈ ਉਹ ਠੰਡਕ 'ਚ ਬਦਲਦੀ ਹੈ। ਤਾਂ ਅਸੀਂ ਉਹਨਾਂ ਦੇ ਸੁਝਾਅ ਦੇ ਮੁਤਾਬਕ ਆਉਣ ਵਾਲੇ ਪੀਰੀਅਡ ਸਾਡਾ ਅਖੀਰਲੇ ਸੈਗਮੈਂਟ ਦਾ ਹਿੱਸਾ ਹੀ ਅਖੀਰ ਦੇ ਵਿੱਚ, ਇਸ ਤੋਂ ਬਾਅਦ ਇਹ ਪ੍ਰੋਗਰਾਮ ਖਤਮ ਹੋਏਗਾ। ਸ਼ਲੋਕ ਮਹੱਲਾ ਪਹਿਲਾ ਜੋ ਅਸੀਂ ਉਸੇ ਜਿਹੜਾ ਨੂੰ ਕੰਟੀਨਿਊ ਕਰ ਰਹੇ ਹਾਂ ਜਿਵੇਂ ਅਸੀਂ ਜਿੱਥੋਂ ਛੱਡਿਆ ਸੀ ਕੱਲ ਦੀ ਵਿਚਾਰ। ਕੁਦਰਤ ਕਰਕੇ ਵਸਿਆ ਸੋਏ, ਵਕਤ ਵਿਚਾਰੇ ਸੋ ਬੰਦਾ ਹੋਏ। ਕੁਦਰਤ ਹੈ ਕੀਮਤ ਨਹੀਂ ਪਾਏ, ਜਾਂ ਕੀਮਤ ਪਾਏ ਤਾਂ ਕਹੀ ਨਾ ਜਾਏ। ਸ਼ਰੈ ਸ਼ਰੀਅਤ ਕਰੈ ਵਿਚਾਰ, ਬਿਨ ਬੂਝੇ ਕੈਸੇ ਪਾਵੇ ਪਾਰ। ਸਿਦਕ ਕਰ ਸਿਜਦਾ ਮਨ ਕਰ ਮਕਸੂਦ, ਜੈ ਧਿਰ ਦੇਖਾ ਤੈ ਧਿਰ ਮੌਜੂਦ। ਹੁਣ ਇਹ ਇਸ ਸ਼ਲੋਕ ਦੇ ਵਿੱਚ ਚਾਰ ਥਾਟ ਜਿਹੜੇ ਪੈਰਲਲ ਰਨ ਕਰਦੇ ਨੇ, ਉਹ ਸਾਨੂੰ ਇਹ ਵਿਸ਼ਵਾਸ ਦਹਾਨੀ, ਸਿਦਕ ਦਹਾਨੀ ਸਾਡੀ ਕਰਦੇ ਨੇ ਕਿ ਭਾਈ
ਰੱਬ ਨੇ ਇਹ ਸੋਹਣੀ ਧਰਤੀ ਬਣਾਈ ਹੈ, ਕੁਦਰਤ ਉਹਨੇ ਬਣਾਈ ਹੈ, ਬਲਿਹਾਰੀ ਕੁਦਰਤ ਵਸਿਆ। ਬਲਿਹਾਰ ਮੈਂ ਜਾਵਾਂ ਕਿ ਉਹਨੇ ਜਿਹਨੇ ਕੁਦਰਤ ਬਣਾਈ ਉਹ ਕੁਦਰਤ ਦੇ ਵਿੱਚ ਵਸਦਾ ਹੈ, ਤੇਰਾ ਅੰਤ ਨਾ ਜਾਈ ਲਖਿਆ। ਕੁਦਰਤ ਕਰਕੇ ਵਸਿਆ ਸੋਏ। ਕਾਦਰ ਦੀ ਕ੍ਰਿਤ ਹੈ ਕੁਦਰਤ, ਤੇ ਕੁਦਰਤ ਬਣਾਉਣ ਵਾਲਾ ਹੈ ਕਾਦਰ। ਬਿਲਕੁਲ ਕਿ ਉਸ ਨੇ ਇਸ ਕੁਦਰਤ ਨੂੰ ਬਣਾਇਆ ਤੇ ਉਸ ਦੇ ਵਿੱਚ ਹੀ ਬੈਠ ਗਿਆ। ਉਹ ਕਿਤੇ ਗਿਆ ਨਹੀਂ ਹੈ ਕਿ ਭਾਈ ਉਸ ਆਸਣ ਲੋਏ ਲੋਏ ਭੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ, ਕਰ ਕਰ ਵੇਖੈ ਸਿਰਜਣਹਾਰ, ਨਾਨਕ ਸੱਚੇ ਕੀ ਸਾਚੀ ਕਾਰ। ਕਿਉਂਕਿ ਬਣਾਉਣ ਵਾਲਾ ਸੱਚਾ ਹੈ, ਇਸ ਲਈ ਇਹ ਕੁਦਰਤ, ਇਹ ਧਰਤੀ, ਇਹ ਮਨੁੱਖਾ ਜੀਵਨ ਜੋ ਸਾਨੂੰ ਮਿਲਿਆ ਹੈ ਬਹੁਤ ਅਨਮੋਲ ਹੈ, ਪ੍ਰੈਸ਼ੀਅਸ ਹੈ। ਕੁਦਰਤ ਕਰਕੇ ਵਸਿਆ ਸੋਏ, ਵਕਤ ਵਿਚਾਰੇ ਸੋ ਬੰਦਾ ਹੋਏ। ਹਾਲਾਂਕਿ ਇਹਨੂੰ ਅਸੀਂ ਦੁਨਿਆਵੀ ਵਿਜ਼ਡਮ ਲਈ ਵੀ ਇਸਤੇਮਾਲ ਕਰਦੇ ਹਾਂ ਕਿ ਭਾਈ ਬੰਦਾ ਉਹੀ ਹੁੰਦਾ ਹੈ ਜਿਹੜਾ ਵਕਤ ਨੂੰ ਦੇਖ ਕੇ ਫੈਸਲੇ ਲੈ। ਪਰ ਜੇ ਇਹਦਾ ਤੁਸੀਂ ਰੂਹਾਨੀ ਈਡੀਅਮ 'ਚ ਜਾ ਕੇ ਉਹਨੂੰ ਸਮਝਣ ਦੀ ਕੋਸ਼ਿਸ਼ ਕਰੋਗੇ ਕਿ ਜਿਸ ਧਰਤੀ ਦੇ ਉੱਤੇ ਜਿਹਨੂੰ ਕੁਦਰਤ ਨੇ ਬਣਾਇਆ, ਅਕਾਦਰ ਨੇ ਬਣਾਇਆ, ਉਸ ਕੁਦਰਤ 'ਚ ਬੈਠਾ, ਇਨਸਾਨ ਨੂੰ ਇਹ ਸਮਝਣਾ ਬੜਾ ਜ਼ਰੂਰੀ ਹੈ ਕਿ ਮੈਨੂੰ ਜਿਹੜਾ ਇਨਸਾਨੀ ਜੀਵਨ ਮਿਲਿਆ, ਜ਼ਿੰਦਗੀ ਮਿਲੀ, ਕਿੰਨੀ ਪ੍ਰੈਸ਼ੀਅਸ ਹੈ। ਬਿਲਕੁਲ। ਔਰ ਮੈਂ ਇਸ ਨੂੰ ਕਿਵੇਂ ਗੁਜ਼ਾਰਨਾ, ਇਸ ਦਾ ਮਕਸਦ ਕੀ ਹੈ, ਇਸ ਨੂੰ ਮੈਂ ਕਿਸ ਪਾਸੇ ਸਮਰਪਿਤ ਕਰਨਾ ਹੈ। ਵਕਤ ਵਿਚਾਰਿਆ ਸੇ ਬੰਦਾ ਹੋਏ, ਇੱਕ ਮੂਲ ਦੇ ਨਾਲ ਜੋੜਨਾ ਹੈ ਕਿ ਜਿਸ ਨੂੰ ਅਸੀਂ ਕਹਿੰਦੇ ਹਾਂ ਕਿ ਵੀ ਆਪਣਾ ਮੂਲ ਪਛਾਣ ਕਿ ਭਾਈ ਇਹ ਤੂੰ ਦੇਖ ਕੀ ਹੈ, ਤੇ ਇੱਕ ਐਸ਼ੋ ਇਸ਼ਰਤ ਗੁਜ਼ਾਰਨਾ ਹੈ। ਸੋ ਵਕਤ ਵਿਚਾਰੇ ਸੋ ਬੰਦਾ ਹੋਏ, ਕਿ ਕੁਦਰਤ ਹੈ ਕੀਮਤ ਨਹੀਂ ਪਾਏ। ਕਿ ਭਾਈ ਇਹ ਕਿੰਨੀ ਇਹਦੀ ਕੀਮਤ ਹੈ। ਕੋਈ ਇਹ ਕਹੇ ਜੀ ਉਸ ਵਾਹਿਗੁਰੂ ਦੀ ਕੁਦਰਤ ਨੂੰ ਕੋਈ ਲੱਖ ਸਕਦਾ ਹੈ, ਕੋਈ ਮਾਪ ਸਕਦਾ ਹੈ, ਕੋਈ ਤੋਲ ਸਕਦਾ ਹੈ, ਜਾਂ ਉਸ ਦੀ ਕੋਈ ਕੀਮਤ ਪਾ ਸਕਦਾ? ਇਹ ਨਹੀਂ, ਇਹ ਅਨਮੋਲ ਹੈ, ਇਹਦਾ ਕੋਈ ਪ੍ਰਾਈਸ ਨਹੀਂ ਹੈ, ਪ੍ਰਾਈਸਲੈਸ ਹੈ। ਕੁਦਰਤ ਹੈ, ਕੀਮਤ ਨਹੀਂ ਪਾਏ, ਜਾਂ ਕੀਮਤ ਪਾਏ ਤਾਂ ਕਹੀ ਨਾ ਜਾਏ। ਕਿ ਭਾਈ ਜੇ ਕੋਈ ਕੀਮਤ ਦੀ ਗੱਲ ਵੀ ਕਰੇਗਾ, ਤੁਸੀਂ ਕਿਵੇਂ ਉਹਦੇ ਕੁਦਰਤ ਦੇ ਉਸ ਸਾਰੇ ਪਸਾਰੇ ਨੂੰ ਦੇਖ ਕੇ ਸਿਰਫ ਮੂੰਹ ਚੋਂ ਵਾਹ ਵਾਹ ਹੀ ਨਿਕਲਦਾ। ਇਸ ਲਈ ਜਿਹੜਾ ਸਿੱਖਾਂ ਦਾ ਜਾਂ ਗੁਰਮਤ ਦੇ ਵਿੱਚ ਰੱਬ ਨੂੰ ਯਾਦ ਕਰਨ ਲਈ ਲਫ਼ਜ਼ ਵਾਹਿਗੁਰੂ ਹੈ, ਇਹ ਵੰਡਰ ਹੈ, ਵਾਹ ਵਾਹ ਹੈ। ਤੁਸੀਂ ਵਾਹੋ ਵਾਹੋ ਕਾ ਕੀਆ ਤਮਾਸ਼ਾ, ਕੁਦਰਤ ਇੱਕ ਤਮਾਸ਼ਾ ਉਹਦਾ ਬਣਾਇਆ ਹੋਇਆ ਹੈ। ਪਰ ਤੁਸੀਂ ਪਹਾੜ ਦੇਖੋ, ਜੰਗਲ ਦੇਖੋ, ਹਿਊਮਨ ਬਾਡੀ ਦੇਖੋ, ਚਾਰ ਚਫੇਰਾ ਦੇਖੋ, ਤੇ ਤੁਹਾਨੂੰ ਵਾਹ ਵਾਹ ਤੋਂ ਬਿਨਾਂ ਤਾਂ ਕੋਈ ਹੈ ਹੀ ਨਹੀਂ ਕਹਿਣ ਨੂੰ, ਜਾਂ ਕੀਮਤ ਪਾਏ ਤਾਂ ਕਹੀ ਨਾ ਜਾਏ। ਹੁਣ ਉਹਨਾਂ ਨੇ ਕਿਹਾ ਵੀ ਇੱਕ ਪਾਸੇ ਜਿਹੜੇ ਲੋਕ ਮਜ਼ਹਬ ਦੇ ਦਾਇਰਾਕਾਰ 'ਚ ਵੀ ਆਉਂਦੇ ਨੇ, ਸ਼ਰਅ ਸ਼ਰੀਅਤ ਕਰੇ ਵਿਚਾਰ। ਹਰ ਮਜ਼ਹਬ ਦੇ ਦੋ ਹਿੱਸੇ ਨੇ, ਇੱਕ ਉਸ ਦਾ ਆਊਟਰ ਡਿਸਪਲਿਨ ਹੈ ਜਿਹਨੂੰ ਅਸੀਂ ਪ੍ਰੋਸੈਸਿਸ ਨੂੰ ਰਿਚੁਅਲਸ ਕਹਿੰਦੇ ਹਾਂ, ਉਹਨਾਂ ਦੇ ਧਾਰਮਿਕ ਡਿਸਪਲਿਨ ਕਹਿੰਦੇ ਆ ਜਾਂ ਰਹਿਤ ਕਹਿੰਦੇ ਆ। ਇੱਕ ਉਸ ਦਾ ਜਿਸਟ ਹੈ। ਇਸੇ ਲਈ ਜਿਹੜੇ ਸੱਚਮੁੱਚ ਰੱਬ ਦੇ ਇਸ਼ਕ ਦੇ ਵਿੱਚ ਆ ਜਾਂਦੇ ਨੇ, ਇਸ਼ਕ ਹਕੀਕੀ ਨੂੰ ਸਮਝਦੇ ਨੇ, ਉਹਨਾਂ ਨੂੰ ਤਾਂ ਕਿਸੇ ਡਾਇਰੈਕਟਿਵ ਦੀ ਲੋੜ ਹੀ ਨਹੀਂ ਹੁੰਦੀ, ਕਿਉਂਕਿ ਉਹ ਤਾਂ ਫਿਰ ਇਸ਼ਕ ਹੀ ਉਹਨਾਂ ਦੀ ਡਰਾਈਵਿੰਗ ਫੋਰਸ ਹੁੰਦੀ ਹੈ। ਇੱਕ ਜਿਹੜੇ ਅੰਦਰੋਂ ਸਖਣੇ ਹੁੰਦੇ ਨੇ, ਪਰ ਬਾਹਰ ਬਹਿ ਕੇ ਵੀ ਕਿਹੜੀ ਚੀਜ਼ ਮਰਿਆਦਾ ਦੇ ਮੁਤਾਬਕ ਹੈ, ਨਹੀਂ ਹੈ, ਸ਼ਰਅ ਸ਼ਰੀਅਤ ਸ਼ਰਅ ਇਸਲਾਮ ਦਾ ਲਾਅ ਹੈ, ਉਹ ਇਸ ਡਿਬੇਟ 'ਚ ਲੱਗੇ ਹੁੰਦੇ ਨੇ ਕਿ ਕਿਹੜੀ ਚੀਜ਼ ਸ਼ਰਅ ਦੇ ਮੁਤਾਬਕ ਹੈ, ਕਿਹੜੀ ਨਹੀਂ ਹੈ। ਇਵੇਂ ਸਾਡਾ ਵੀ ਇੱਕ ਵੱਡਾ ਤਬਕਾ ਇਸ ਦੇ ਉੱਤੇ ਬਹਿਸਾਂ ਦੇ ਵਿੱਚ ਜੁੜਿਆ ਹੁੰਦਾ ਹੈ। ਲੇਕਿਨ ਇਸ਼ਕ ਹਕੀਕੀ ਉਹਨਾਂ ਦੇ ਅੰਦਰ, ਉਹ ਰੱਬ ਦਾ ਜਿਹੜਾ ਗੁਰੂ ਕਲਗੀਧਰ ਪਾਤਸ਼ਾਹ ਦਾ ਵੀ ਸੀ ਕਿ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਆ, ਉਹ ਇਸ਼ਕ ਹਕੀਕੀ ਮਾਈਨਸ ਹੁੰਦਾ ਹੈ। ਬਾਕੀ ਦੇ ਉੱਤੇ ਅਸੀਂ ਡਿਬੇਟ ਕਰ ਰਹੇ ਹੁੰਦੇ ਹਾਂ। ਤੇ ਗੁਰੂ ਸਾਹਿਬ ਨੇ ਯਾਦ ਦਹਾਨੀ ਕਰਾਇਆ, ਬਿਨ ਬੂਝੇ ਕੈਸੇ ਪਾਵੇ ਪਾਰ। ਇੱਕ ਸਮਝਣਾ ਹੈ, ਇੱਕ ਬੁੱਝਣਾ। ਜਦੋਂ ਉਸ ਰੱਬ ਦੀ ਹਕੀਕਤ, ਰੱਬ ਦੇ ਪਿਆਰ ਨੂੰ ਅਸੀਂ ਬੁੱਝ ਹੀ ਨਹੀਂ ਪਾਵਾਂਗੇ ਤੇ ਪਾਰ ਉਤਾਰਾ ਕਿਵੇਂ ਹੋਏਗਾ, ਮਾਇਆ ਨੂੰ ਕਿਵੇਂ ਜਿੱਤਾਂਗੇ, ਦੁਨੀਆਦਾਰੀ ਦੇ ਉੱਤੇ ਕਿਵੇਂ ਅਸੀਂ ਆਬੂਰ ਹਾਸਲ ਕਰਾਂਗੇ। ਔਰ ਇਸ ਦੇ ਲਈ ਫਿਰ ਸਮਝਾਇਆ ਕਿ ਵੀ ਤਰੀਕਾ ਕੀ ਹੈ। ਮੈਂ ਸ਼ਰਅ ਸ਼ਰੀਅਤ 'ਚ ਨਹੀਂ ਫਸਣਾ, ਬਾਹਰਲੇ ਕਰਮਕਾਂਡ 'ਚ ਨਹੀਂ ਫਸਣਾ। ਸਿਦਕ ਕਰ ਸਿਜਦਾ, ਮਨ ਕਰ ਮਕਸੂਦ, ਜੈ ਧਿਰ ਦੇਖਾਂ ਤੈ ਧਿਰ ਮੌਜੂਦ। ਕਿ ਭਾਈ ਆਪਣੇ ਅੰਦਰ ਸਿਦਕ ਇਸ ਕਦਰ ਲਿਆ ਕਿ ਨਮਾਜ਼ ਪੜ੍ਹ ਕੇ, ਨਮਾਜ਼ ਪੜ੍ਹਦੇ ਆ, ਸਿਜਦੇ ਦੇ ਵਿੱਚ ਤਾਂ ਸਿਰ ਝੁਕਦਾ ਹੈ ਉਸ ਰੱਬ ਦੇ, ਪਰ ਤੇਰੇ ਅੰਦਰ ਜੇ ਸਿਦਕ ਨਹੀਂ ਹੈ,
ਸਿਦਕ ਦੇ ਨਾਲ, ਤੂੰ ਉਸ ਰੱਬ ਨਾਲ ਨਹੀਂ ਜੁੜਿਆ ਹੋਇਆ ਤੇ ਮਨ ਜਿਹੜਾ ਤੇਰਾ ਖਾਸ ਤੌਰ ਤੇ ਉਹ ਉਸ ਪ੍ਰੇਅਰ ਦੇ ਵਿੱਚ, ਉਸ ਨਮਾਜ਼ ਦੇ ਵਿੱਚ ਨਹੀਂ ਜੁੜਦਾ ਤੇ ਫਿਰ ਤੇਰਾ ਮਨ ਭਟਕਦਾ ਹੈ। ਉਹ ਤੇ ਮਨ ਹੀ ਖਾਸ ਹੈ ਜਿਹਨੂੰ ਤੁਸੀਂ ਇੱਕ ਕਾਬੂ ਥੱਲੇ ਰੱਖਣਾ ਹੈ। ਤੇ ਜੇ ਸਿਜਦਾ ਤੇਰਾ ਸਿਦਕ ਦਾ ਹੋਏ, ਮਨ ਤੇਰਾ ਵਸ ਵਿੱਚ ਹੋਏ, ਫਿਰ ਜੈ ਤਿਰ ਦੇਖਾਂ ਤੈ ਤਿਰ ਮੌਜੂਦ। ਤਿਰ ਹੁੰਦਾ ਪਾਸਾ, ਫਿਰ ਤੂੰ ਜਿੱਧਰ ਦੇਖੇਗਾ ਤੈਨੂੰ ਉਹੀ ਰੱਬ ਨਜ਼ਰ ਆਏਗਾ। ਜਿਸ ਪ੍ਰਥਾਏ ਜਦੋਂ ਜਤ ਦੇਖਾਂ ਤਤ ਤੂੰ, ਫਿਰ ਤੇਰੀ ਹਾਲਤ ਇਹ ਹੋਏਗੀ। ਔਰ ਫਿਰ ਇਸ ਦੇ ਨਾਲ ਜੁੜਿਆ ਜਿਹੜਾ ਹੈ ਉਹ ਤੀਸਰੇ ਪਾਤਸ਼ਾਹ ਦਾ ਸ਼ਲੋਕ ਹੈ। ਪਰ ਅੱਜ ਅਸੀਂ ਇਸ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ ਤਾਂ ਕਿ ਅਸੀਂ ਥੋੜਾ ਟਾਈਮ ਦੀ ਬੰਦਸ਼ ਦੇ ਵਿੱਚ ਵੀ ਰਹੀਏ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਲੈਣੇ ਆ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।